ਤੇ ਮੈਂ ਉਹ ਮੇਰੇ ਤੇ ਸਿੱਟੀ ਜਾ ਰਹੇ ਥੱਲੇ ਉਹਦੇ ਹੀ ਬੱਚੇ ਚੁੱਕੀ ਜਾ ਰਹੇ। ਮੈਂ ਕਿਹਾ ਭਾਜੀ ਇਹਨਾਂ ਨੂੰ ਉੱਥੇ ਹੀ ਪੜਾ ਦੇਣੇ ਸੀ। ਚਲੋ ਇੰਝ ਕਰਕੇ ਉਹਨੂੰ 500 ਰੁਪਏ ਦੇਣਾ। ਉਹਨੂੰ ਕਹਣਾ ਯਾਰ ਉਹ ਜਲੇਬਾਂ ਦੀ। ਉਹਨੇ ਕਹਣਾ ਆਏ ਗਿਣੀ ਗਿਣਤੀ ਤੇਰਿਆਂ ਫਰੇ ਪਾਉਂਦੀ ਜਿਹੜੀ ਲੱਗ ਗਈ ਹੈ ਜਲੇਬਾਂ ਦੀ ਆ ਜੋੜੀ ਵਾਲਿਆ। ਮਾੜਾ ਜਿਹਾ ਪੈਸਾ ਧੇਲਾ ਦੇਖੇ ਤੇ ਉੱਥੇ ਗਾਣਾ ਸ਼ੁਰੂ ਕਰਤਾ ਬਰਾਰੋ ਲੱਕ ਦਾ ਚੱਕ ਦੇ ਗੇਮ ਚੱਕ ਦੇ ਗੇਮ ਚੱਕ ਦੇ। ਹੁਣ ਰੌਣਕ ਤਾਂ ਲੱਗਦੀ ਜੇ ਨੱਚੇ ਤੇ ਇਸ਼ਤਿਆਕ। ਉਹ ਕਹਿੰਦਾ ਮੈਨੂੰ ਕੋਈ ਇਸ਼ਾਰਾ ਦੇ। ਉਸਤਾਦ ਜੀ ਉਹਨੇ ਨਾ ਇੱਥੇ ਉਂਗਲ ਲਾਈ ਉਹਦੇ। अस्सलाम वालेकुम नाज़रीन, टी टाइम में खुश आमदीद। खराब गले के साथ, बैठे गले के साथ, सिट डाउन गले के साथ आपको खुश आमदीद। मौसम के हालात की वजह से तनासर है तनावर से, वरना कुछ रोज में आंधी से शजर बात करेगा। बात यह है कि ओए राशिद आरफ साहब याद आ गए मैनू। राशिद आरफ साहब क्या कहने, अभी बदन पे है, अभी बदन पे है तो कीमत नहीं इसकी, उतरेगा मेरे तन से तो सर बात करेगा। कुछ रोज में आंधी से शजर बात करेगा। वाह वाह ਵਾਓ ਕੀ ਉਸਤਾਦ ਜੀ ਆਪਣਾ ਖਿਆਲ ਰੱਖੋ। ਮਸਲਾ ਜਿਹੜਾ ਨਾ ਗਲੇ ਨੂੰ ਪੈ ਰਿਹਾ ਤੁਹਾਡਾ, ਹਾਂਜੀ ਮਸਲਾ ਕਿਹੜਾ? ਗਲੇ ਨੂੰ ਮਸਲੇ ਪੈ ਰਹੇ ਨੇ, ਗਲਾ ਖਰਾਬ ਹੋ ਰਿਹਾ ਵਾ ਔਰ ਸਿਗਟਾਂ ਘਟਾਓ। ਨਹੀਂ ਅੱਜ ਸਵੇਰ ਤੁਹਾਡਾ ਗਲਾ ਸਹੀ ਸੀਗਾ। ਨਹੀਂ ਨਹੀਂ ਸਵੇਰ ਦਾ ਕੱਲ ਪਰਸੋਂ ਦਾ ਨਹੀਂ। ਉਸਤਾਦ ਜੀ ਤੁਹਾਡੀ ਟੀਮ 'ਚ ਇੱਕੋ ਹੀ ਚਾਕੋ ਚੌਬੰਦ ਐ ਪੋਸ਼ੀਦਾ ਐ ਪੂਰੇ ਭਾਰ ਨਾਲ ਬੰਦਾ ਬੈਠਾ। ਗੁੱਜਰ ਉਧਰ ਵੀ ਦੇਖ ਲਓ। ਕੀ ਗੱਲ ਆ? ਸਹੀ ਗੱਲ ਆ। ਸਾਰੀ ਰਾਤ ਟਿਕਟੋਕ ਤੇ, ਸਵੇਰੇ 7 ਵਜੇ ਜਦੋਂ ਘਰ ਜਾਂਦਾ ਉਸ ਤੋਂ ਬਾਅਦ ਅਗਲੇ ਦਿਨ ਇਹਨੂੰ ਦੁਨੀਆ ਦਾ ਕੋਈ ਨਾ ਕੋਈ ਮਸਲਾ ਬਣਿਆ ਹੁੰਦਾ। ਫੌਤਗੀਆਂ ਜ਼ਿਆਦਾਤਰ ਫੌਤਗੀ ਤੇ ਇਹਨੂੰ ਕੋਈ ਵੀ ਹੱਥ ਤਬੀਅਤ ਵੀ ਖਰਾਬ ਹੋ ਜਾਂਦੀ, ਫੌਤਗੀ ਵੀ ਹੋਰ ਮਸਲਾ ਹੋ ਜਾਂਦਾ। ਸਾਰੀ ਰਾਤ ਔਰ ਉਹ ਹਮੇਸ਼ਾ ਉਦੋਂ ਮਸਲਾ ਹੁੰਦਾ ਜਦੋਂ ਸਵੇਰ 7 ਵਜੇ ਜਾਂਦਾ ਨਾ ਤੇ ਫਿਰ 2 ਵਜੇ ਨਹੀਂ ਆਇਆ ਜਾਂਦਾ, ਫਿਰ ਉਧਰ ਮਸਲਾ ਬਣਦਾ ਕਿਉਂਕਿ ਮਸਲੇ ਤੋਂ ਬਗੈਰ ਫਿਰ ਉਹ ਨਹੀਂ ਹੁੰਦੀ ਕੰਮ। ਖੁਸ਼ੀ ਵਾਲੇ ਮੈਂ ਝੂਠ ਨਹੀਂ ਬੋਲਦਾ, ਸੱਚੀ ਮੁੱਚੀ। ਝੂਠਾ ਹੁਣ ਤੇ ਕੀ ਗੁੱਸਾ ਕਰੂਗਾ। ਸਭ ਇੱਕ ਮਿੰਟ ਉਹਨਾਂ ਨੂੰ ਸਭ ਪਤਾ ਵਾ। ਹੱਥ ਨੀਚੇ ਆ ਦੇਖੀ ਹੁਣ ਉਸਤਾਦ ਜੀ ਮੈਂ ਝੂਠ ਨਹੀਂ ਬੋਲਦਾ, ਸੱਚੀ ਮੁੱਚੀ ਫੌਤਗੀ ਵੀ ਹੋਈ ਸੀ ਤੇ ਸੱਚੀ ਮੁੱਚੀ ਤਬੀਅਤ ਵੀ ਖਰਾਬ ਹੋਈ ਸੀ। ਤੇ ਉਹ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਇੱਕ ਤੁਸੀਂ ਸ਼ਡਿਊਲ ਬਣਾ ਕੇ ਮੈਨੂੰ ਦੇਣਾ ਕਿ ਆ ਸਿਸਟਮ ਆ ਲਓ ਰਾਤੀ ਮੈਂ ਤੁਹਾਨੂੰ ਦੱਸਿਆ ਨਹੀਂ ਸੀ। ਉਹ 7 ਸਾਲ ਹੋ ਗਏ ਸਾਨੂੰ ਉਹਨਾਂ ਕੋਲੇ, ਅਸੀਂ ਸ਼ਡਿਊਲ ਨਹੀਂ ਮੰਗਿਆ। ਅਸੀਂ ਭਾਈਜਾਨ, ਹੁਕਮ ਤੁਸੀਂ ਟਿਕਟੋਕ ਤੇ ਬਹਿੰਦੇ ਹੋ, ਉੱਥੋਂ ਤੁਹਾਨੂੰ ਜਿਹੜੇ ਕੋਈ 4 ਨੇ 8 ਹੁੰਦੇ, ਉਹ ਮੇਰੇ ਨੇ ਕਿ ਤੁਹਾਡੇ ਨੇ? ਤੁਹਾਡੇ ਮੇਰੇ ਨੇ। ਫੇਰ ਠੀਕ, ਚਲੋ ਜੀ ਫੇਰ ਠੀਕ। ਜਦੋਂ ਮਰਜੀ ਆ ਜਦੋਂ ਉਸਤਾਦ ਜੀ ਖੁਸ਼ੀ ਵਾਲੇ ਟੈਂਟ ਵਾਲੀ ਤਸਵੀਰ ਮੇਰੇ ਕਿੱਥੋਂ ਨੇ? ਮੇਰੇ 1 ਰੁਪਈਆ ਵੀ ਨਹੀਂ ਮੇਰੇ ਬੇਟਾ। ਉਹ ਤੁਸੀਂ ਆਪਣਾ ਐਕਸਟਰਾ ਟਾਈਮ ਬਹਿਣਾ ਵਾ, ਮੈਨੂੰ ਇੱਥੇ ਟਾਈਮ ਪੂਰਾ ਚਾਹੀਦਾ ਵਾ। ਇਹ ਬਾਤ ਹਾਂਜੀ ਉਸਤਾਦ ਜੀ ਮੈਂ ਫਿਰ ਉਹੀ ਗੱਲ ਕਰਾਂਗਾ ਕਿ ਅਸੂਲਾਂ ਤੇ ਕਾਰਬੰਦ ਪਾਸਬਾਨ ਟੀਮ ਦਾ ਇੱਧਰ ਬੈਠਾ ਤੁਹਾਡੇ ਕੋਲ ਗੁੱਜਰ, ਕੋਈ ਫਾਲਟ ਹੀ ਹੈ ਨਹੀਂ, ਕੋਈ ਫਾਲਟ ਹੀ ਹੈ ਨਹੀਂ। ਤੂੰ ਇੱਕ ਚਲੋ ਜਾ ਖਾ ਲਿਆ ਸੀ, ਉੱਤੋਂ ਮੁੜਨ ਲੱਗ ਗਏ ਥੋੜਾ ਥੋੜਾ ਇੰਜ ਕਰਕੇ। ਹਾਂਜੀ ਖਰਾਕ ਇਹ ਤੂੰ ਬਾਸ ਪਾਣਾ ਬਾਸੀ। ਵਾਹ ਵਾਹ ਵਾਹ। ਫਿਰ ਕਹਿੰਦਾ ਤੂੰ ਤਾਂ ਕਸਮ ਵੀ ਖਾਣੀ ਹੋਵੇ ਤੇ ਕੱਲ ਦੀ ਖਾਣਾ ਵਾ। ਉਹਨੇ ਰੋਟੀ ਕੱਲ ਦੀ ਪਈ। ਭਾਜੀ ਕੱਲ ਦੀ ਕਸਮ ਨੂੰ ਐਸਾ ਨੈਸ਼ ਹੈ ਤੂੰ 2 ਦਿਨ ਪੁਰਾਣੀ ਕਸਮ ਵੀ 2 ਦਿਨ ਪੁਰਾਣੀ ਖਾਂਦਾ। ਬਈ ਕਸਮ ਖਾਂਦਾ ਬਈ। ਅਬਾਸ ਸਾਹਿਬ ਅਜੀਤਾ ਜੀ ਮਾਸ਼ਾਅੱਲਾ ਕੀ ਹਾਲ ਚਾਲ ਹੈ? ਇਹ ਠੀਕ ਹੈ। ਇਹ ਸ਼ੇਰ ਦੀ ਆਮਦ ਹੋਈ ਹੈ ਕਿਤਾਬ। ਓਏ ਓਏ ਜਨਾਬ ਜੀ दूर रहते हो दूरी का एहसास दिलाते हो, आंधियां दिखाकर चेहरा छुपाते हो, जितना मर्जी छुपा लो हमें पता है तुम शहरी में पीपा बजाते हो। ਯਾਰ ਬਾਦਸ਼ਾਹ ਸ਼ੇਰ ਬਹੁਤ ਸੀ ਬੋਲ ਦਿੱਤਾ ਕਿ ਨਹੀਂ ਘਰ ਬੱਚੇ ਨੂੰ ਸਿਟੀ ਸਿਖਾਉਣਾ। ਉਹ दूर तो कहते हैं पता बोल ताज शेर एक मैंने भी याद है ना, तखय्युल में उसका ख्याल आज भी आता है। ਹਾਂਜੀ तखय्युल में उसका ख्याल आज भी आता है। ਅੱਛਾ रोजमर्रा जिंदगी में तुम दस्तयाब ने। ਫਿਰ ਅਸੀਂ ਵੀ ਇੱਕ ਸੁਣਾਵਾਂਗੇ, ਅਸੀਂ ਤਾਂ ਸਾਰੇ ਲੱਗੇ ਆ, ਅਸੀਂ ਸੁਣਾ ਦੇंगे। जी जी सुनाओ सुनाओ सुनाओ। बात तो एहतियात की होती है अफराज, वाह। कोई यूं ही शापर डबल नहीं करवाता। वाह 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 वाह। क्या कहने क्या मुझे अच्छा नहीं लगता, तो भाई हाँ मुझे अच्छा नहीं लगता, उस्ताद जी ये सिर्फ ਤੁਹਾਡੇ ਲਈ ਹੈ। मुझे अच्छा नहीं लगता। मुझे अच्छा नहीं लगता कि तुझे अच्छा लगे कोई। क्या ਅੱਜ कहने। ਤੇ ਦਿਲ ਹੀ ਖੋਲ ਕੇ ਅੱਗੇ ਰੱਖਤਾ ਤੇ ਰਾਸਾ ਹੀ ਖੋਲਤਾ ਭਾਈ। मेरा सब कुछ है तेरा बनाओ संगार,
ਝਾਂਜਰ ਦੀ ਪਾਵਾਂ ਛਣਕਾਰ। ਬਣਾਤਾ ਮਜ਼ਾਕ ਕਰਤ ਬਣਾਤਾ ਬਾਈ। ਉਸਤਾਦ ਜੀ दस्त तो दस्त है दरिया भी ਉਹ न- ਦਸਤ ਨਹੀਂ ਓਏ, दस्त दस्त ਲੱਗੇ ਆ दस्त दस्त तो दस्त है दरिया भी ना छोड़े हमने बुक्कल दे विच चोर नहीं अड़िए बुक्कल दे विच चोर कहता अब वापस आना नामुमकिन है फराज ओए फराज ने वापस आना नामुमकिन है फराज फराज हम आंसू की तरह निकल चुके हैं ਹਾਏ ਹਾਏ ਹਾਏ। ਇਹ ਤੇ ਗੱਲ ਕਹਿੰਦਾ वो ਕਿਆ- मुझे देख के अक्सर कहता है। ਭਾਈ ਇਧਰ ਕਨਾਤ ਲਾ ਦਿਓ ਫਿਰ। ला दे, ला दे। ਇੱਧਰ ਕਾਲਾ ਕੱਪੜਾ ਪਾ ਦਿਓ। ਲਾਈਵ ਰੋਲੇ ਚ ਮੈਂ ਤਾਂ ਕਹਿਣ ਡਿਆ, ਇੱਕ ਮਿੰਟ ਆ ਰਹੀ ਹੈ ਭਰਾਵਾ, ਸਿੱਧੀ ਸਾਫ਼ ਗੱਲ ਆ। ਆਈ ਰਿਕੁਐਸਟ ਮਾਈ ਟੀਚਰ ਕਿ ਉਸਤਾਦ ਜੀ ਇੱਕ ਮੁਸ਼ਾਇਰਾ ਨਾ ਟੀ ਟਾਈਮ ਦੇ ਵਿੱਚ ਵੀ ਕਰ ਲਿਆ ਕਰੋ। ਚਲੋ ਮੈਂ ਵੀ ਬਹਿ ਜਾਇਆ ਕਰਾਂਗਾ ਉਸਤਾਦ। हाँ ਉਹ ਤੁਸੀਂ ਹਲੇ मेरा ਹਟੇ बड़ा ਨਹੀਂ। दिल- वो मेरा बड़ा दिल करता है यार टी टाइम। वो मुझे देख के अक्सर ये कहता है। ਬਈ ਤੇਰੇ ਤੇ अच्छा वो मुझे देख के अक्सर ये कहता है ਮੋਟਰ ਬੰਦ ਕਰ ਦੇ वो हाय हाय। वो मुझे देख के अक्सर ये कहता है ਐਡਾ ਵੱਡਾ ਮੂੰਹ। वो मुझे देख के अक्सर ये कहता है। कि गोलगप्पे खाने वाला खोता हुंदा वो मुझे देख के अक्सर ये कहता है। ਆ ਲਾਟੋ ਕਿੱਧਰ ਤੁਰਿਆ ਆਉਣੀਆਂ? यार हम कह लेंदे ਕਿਆ ਯਾਰ ਚੱਲ ਸੁਣਾ ਯਾਰ ਕੰਮ ਮੁਕਾ ਯਾਰ। इन्हें कहने तो नहीं देना, मैंने पता है। वो मुझे देख के अक्सर ये कहता है। ਆ ਨੱਕ ਇਹ ਦੇਖੋ ਸਾਡੀ ਜੁਗਤ ਰੁਕੀ ਕਿੱਥੇ ਆ ਦੇਖੋ। ਅਸੀਂ ਵੀ ਮੁੱਲ ਭਾਂਤਾ ਕੋਈ ਫਿੱਕੀ ਨਹੀਂ ਕਿਹਾ ਜੀ वो मुझे देख के अक्सर मेरी ये बारी। कहता है। ਗੁਲੀ ਵਾਲਾ ਮੰਨਾ ਹੁੰਦਾ। ਹੁਣ ਮੇਰੀ ਵਾਰੀ ਕਹਿਣਾ ਦਰ ਹੁਣ ਨਾ ਕਿਉਂ ਪਤਾ ਕਿ ਇੰਤਹਾਈ ਫਿੱਕੀ ਹੋਣੀ ਹੈ। ਨਹੀਂ ਐਵੇਂ ਫਿੱਕੀ ਹੋਣੀ। ਨਹੀਂ ਨਹੀਂ ਲੋ वो मुझे देख के अक्सर ये कहता है। ਆ ਨੱਕ ਆ ਕੇ ਮੂੰਹ ਆ देखा तुम क्या ना जी वो चलो बस हो चलो हाँ जी वो मुझे देख के अक्सर ये कहता है गोविंदा नुमा लगते हो। ਉਹ ਭਾਜੀ ਗੋविंदा ਕੋਲੋਂ ਪਾਇਆ ਵਾਹ ਉਸਤਾਦ ਜੀ ਕੋਲੋਂ ਪਾ ਲਿਆ ਉਸਤਾਦ ਜੀ ਇੱਕ ਸ਼ੇਰ ਮੈਨੂੰ तुम्हारा मकसद गंदा गंदा एक पा के बचे एक शेर मैंने भी याद आ गया। हाथों की लकीरों पे न जाए गालिब। ਹਾਂ ਪਤਾ ਨਹੀਂ ਧੋਤੇ ਕਿ ਨਹੀਂ ਧੋਤੇ। नहीं नहीं ए, हाथों की लकीरों पे न हाथों जाए। की लकीरों पे ना जा गालिब। मोटरसाइकिल ते जा या तो रक्षा करा ला हाथों की लकीरों पे कौन जाता है यार ये हाथ मुझे दे दे ठाकुर। हाँ 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 हम कोई इल्तिजा ये हाथ हम का दे दे ठाकुर हमका दे दे। ਕਹਿੰਦਾ ਫਰਾਜ਼ ਸਾਹਿਬ ਦਾ ਸ਼ੇਰ ਆ। ਕਹਿੰਦਾ ਫਰਾਜ਼ ਸਾਹਿਬ ਨੇ ਸੁਣਾ ਕਹਿੰਦਾ ਕਿਆਮ ਠਾ ਇਹ ਤੇਰਾ ਦੇਖਣਾ ਕਮਾਲ। वो अकवाल भी तो बच्चा फराज साहब कह रहे हैं इकबाल साहब थे नामे ला के क़यामत है ये तेरा देखना इकबाल ਕਿਆਮ ਹੈ ਇਹ ਤੇਰਾ ਦੇਖਣਾ ਕਮਾਲ। ਅਗਰ तुम तंदुरुस्त होते तो क्या होते। वाह वाह कहता मरने के बाद भी नहीं जलाना छोड़ा उसने ਅੱਖ ਲੈ ਭਾਜੀ ਫਿਰ ਉਹ ਦੂਜਾ ਵਾ। अच्छा मरने के बाद भी नहीं छोड़ा। जलाना उसने ਜਿਹੜਾ रोज फेंक जाता है फूल साथ वाली कब्र पर फेंक जाता है ਅੱਛਾ फेंक जाता ਉਸਤਾਦ ਜੀ ਜਿੱਥੇ ਸ਼ਾਇਰਾਂ ਨੂੰ ਬੰਨ ਲਾਣਾ ਹੋਇਆ ਨਾ ਮੈਨੂੰ ਦੱਸ ਦਿਓ ਮੈਂ ਉੱਥੇ ਆਪਣਾ ਸ਼ੇਰ ਸੁਣਾ ਦੇਵਾਂਗਾ ਜਿੱਥੇ ਤੁਸੀਂ ਲੌਕ ਕਰ ਲਾ ਦੇ ਯਾਰ ਲਾ उस्ताद जी ਦੇ। एक शेर मेरा लोग रह गया। कहते हैं। ਮੈਂ ਸ਼ਰਾਬੀ ਮਾਲਕ ਸਲਾਮ ਦੀ ਚੋਰ ਹੋਇਆ ਸਹੀ ਕਹਿੰਦੇ। उस्ताद जी एक शेर मेरी नजर से आ गया कि हमने तो इतना पूछा था बस कितने आदमी थे। हाँ हमने तो इतना पूछा बस कितने आदमी थे। इसने स्क्रीन शॉटों के अंबार लगाए ਵਾਹ ਵਾਹ ਵਾਹ। लोग कहते हैं मौत आ जाएगी तो मैं मर जाऊंगा ਇਨਸ਼ਾਅੱਲਾ ਇਨਸ਼ਾਅੱਲਾ। लोग कहते हैं मौत आ जाएगी तो मैं मर जाऊंगा मैं भी बड़ा चिराग हूँ मर्जी थले मर जाऊंगा ਵਾਹ 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 ਵਾਹ। हमने पूछा कि कितने आदमी थे। उसने उन्होंने कहा, क्या पैसे गिन लो पूछा जो उनसे कितने आदमी थे। उसने कहा तुम आखिरी हो। यार आ गया। लेकिन यार शायरी ਜਿਹੜੀ ਹੈ ਨਾ मादरत नाल उस्ताद जी की ਜਿਹੜੀ फिल्म दी शुरू ये हो पूरा- पूरा वो हो गया। बादाम खाते हैं दाएं हाथ से और चबा चबा कर। वाह 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 वो बादाम खाते हैं दाएं हाथ से और चबा चबा कर। हरी शर्ट उस पे सूट करती है। ਹਾਂ बाल काले थे उनके क्योंकि मैं भी कर ली ਮੈਂ ਨਾ ਗੰਡਾਸ ਨੱਚਣਾ ਮੈਂ ਨਾ ਗੰਡਾਸ ਨੱਚਣਾ। भाई, वो खा रहे हैं वो बादाम खा रहे हैं वो दाएं हाथ से चबा चबा के चबा चबा के।
ਨੋਨੀ ਹੁਣੀ ਬਹੁਤ ਸੁਸਤੀ ਪਾਉਂਦੇ ਆ ਦਬਾ ਉਸਤਾਦ ਜੀ ਲਾਈਏ ਫਿਰ ਬੰਨ ਯਾਰ ਲਾ ਦੇ ਤੈਨੂੰ ਮੈਂ ਕਹਉਂਦਾ ਕਿਹੜਾ ਬੰਨ ਲਾ ਦੇ ਯਾਰ काहे को हम पे शिद्दत करते हैं ਆਹਾ वाह वाह वो तो खुद रजामंद है। काहे को हम पे शिद्दत करते हैं तशद्दुद ਨਹੀਂ ਸ਼ਿੱਦਤ ਆਓ शिद्दत भी होती है उस्ताद जी। ਤਸ਼ੱਦਦ ਹੀ ਹੁੰਦਾ ਹੈ ये अगले लफ्ज ना जोड़िया ना फिर वो शिद्दत ही बढ़ती। ਉਹ ਅਗਲਾ ਲਫ਼ਜ਼ ਨਹੀਂ ਜੁੜਦਾ काहे को हम पे शिद्दत करते हैं आप तंजो तकरार मत कीजिए हम तो खिदमत करते हैं। ਦੋ ਤਿੰਨ ਸਿਰਫ ਅਲਫਾਜ਼ਾਂ ਤੇ ਮਜ਼ਾ ਲਿਓ ਬਾਦੇ ਹਵਾੜ ਰਵਾ ਹੈ वाड़ा बादे हवाड़ वाह वाह रवा है वाह वाह क्या कह रहे हो? दो फल मुतासर हो गए ਹਾਏ वाह 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 इसकी सामने है नेरी दो नार हिल गए क्या ਹਾਏ ਹਾਏ ਦਾਰਾ ਜੀ ਮੈਂ ਤੇਰੇ ਸਦਕੇ ਜਾਵਾਂ ਨਾਲ ਦੀਆਂ ਸਵਾਰੀਆਂ ਉਠਾ ਦੇ ਵਾਹ ਦੇ ਕੱਲਾ ਹੀ ਕਰ ਕੰਮ ਜੋ ਕਰਨਾ आता है ਹਾਂ मैं टूट गया हूँ तिनका तिनका, जा अल्फी फड़ के लिया मैं टूट गया हूँ ਤਿਨਕਾ ਤਿਨਕਾ वो भी छोड़ गई है, मैं आ गया हूँ श्रीलंका। ਯਾਨੀ ਇਦਾਂ ਸ਼ਾਇਦ ਦੀ ਠੋਡੀ ਨੂੰ ਵੀ ਸਹੀ ਲੱਗੀ ਹੁੰਦੀ ਆ ਹਾਂਜੀ ਇੱਕ ਮਾਇਆ ਵੀ ਆ ਗਿਆ ਹਾਂਜੀ ਓਏ बार 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 ਛੱਲਾ ਮੇਰਾ ਜੀ ਡੋਲਾ ਸੱਪ ਟੱਪ ਗਿਆ ਫੂੰ ਕਰਕੇ की कर रहे हैं? ਫੂੰ ਕਰਕੇ ਤੇ यार शुकर होती सप की शू होता है ਅੱਛਾ ਛੂੰ ਕਰਕੇ ਲਾ ਲਓ ਜੀ। लफू करके ਹਾਂਜੀ ਛੱਲਾ ਮੇਰਾ ਜੀ ਡੋਲਾ ਸੱਪ ਟੱਪ ਗਿਆ ਛੂੰ ਕਰਕੇ ਇੱਕ ਮੇਰਾ ਮਾਹੀ ਆਉਂਦਾ ਏ ਉਤੋਂ ਕੇਬਲ ਵੀ ਬੰਦ ਪਈ ਯਾਰ ਮੈਂ ਇੱਕ ਗੱਲ ਤੁਸੀਂ ਨਾ USB ਚ ਭਰਾ ਲਓ ਕੇਬਲ ਦਾ ਕੋਈ ਪਤਾ ਨਹੀਂ ਉਸਤਾਦ ਜੀ ਥੋੜੀ ਜਿਹੀ ਕਹਿੰਦੇ ਨੇ ਇਸਲਾਹ ਵੀ ਕਰ ਦੇਣੀ ਚਾਹੀਦੀ ਕਿ ਗ੍ਰਿਫਤ ਮਜ਼ਬੂਤ ਰੱਖੋ ਛੱਲਾ ਲਫ਼ਜ਼ ਕੋਈ ਵੀ ਨਹੀਂ ਹੈਗਾ ਛੱਲਾ ਸ਼ਾਲਾ ਸ਼ਾਲਾ ਮੇਰਾ ਜੀਵੇ ਢੋਲਾ यार छड़ दे असि छल्ला ही कहना यार ਨਹੀਂ ਐ ਛੱਲਾ ਪਾਈ ਛੱਲਾ सानू ਮੇਰਾ छल्ला वे शाला वे सानू उतना गर्ज नहीं असि अगली लाइन सुननी हुंदी ਸ਼ਾਲਾ ਮੇਰਾ ਜੀਵੇ ਢੋਲਾ ਸੱਪ ਚੜ ਗਿਆ ਕੇਲੇ ਤੇ वाह 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 ਯਾਰ ਕਿੱਦਾਂ ਚੜ ਗਿਆ ਸਭ ਕੇਲੇ ਤੇ ਹੈ चढ़ जाना इधरों दी आया ना फले छोटे छोटे सप नहीं हुंदे ਹਾਂਜੀ ਨਹੀਂ ਸਤਾਈ ਤੁਹਾਨੂੰ ਪਤਾ ਕੇਲੇ ਦਾ ਦਰਖਤ ਬਹੁਤ ਫਿਸਲਣਾ ਹੁੰਦਾ ਤਿਲਕਣਾ ਹੁੰਦਾ ਵਾ ਉਹ ਭਾਈ ਅਗਲੇ ਉੱਤੇ ਨੂੰ ਪਤਾ ਹੀ ਨਹੀਂ ਸੱਪ ਚੜਦਾ ਨਹੀਂ ਵੇਖਿਆ ਤੂੰ ਕਦੇ मैं घूम के चढ़दा है एलिवेट के ਘੁੰਮ ਕੇ ਹਾਂ ਫਿਰ ਉਲਫੋ ਲਵੇਟ ਸੱਪ ਚੜ ਗਿਆ ਕੇਲੇ ਤੇ ਆ ਸਜਣਾ ਟੁਰ ਚਲੀਏ ਮੇਲੇ ਤੇ वाह वाह वाह, क्या कहना। ला यार बन बन ला यार गुजरा ਗੁਜਰਾ चिट्टियां कलाइयां होंगे। उस्ताद जी ने शेर याद आ गया मुझे अच्छा नहीं लगता ਸਾਨੂੰ ਤੂੰ ਨਹੀਂ ਲੱਗਦਾ ਤੂੰ ਪੂਰੇ ਖਾਨਦਾਨ ਨੂੰ ਲੱਗਦਾ ਤੈਨੂੰ ਫੇਰ ਰੱਖਿਆ ਅਗਲੇ ਨੇ ਆ ਭਾਈ ਤੁਸੀਂ ਸ਼ੀਸ਼ਾ ਨਾ ਵੇਖਿਆ ਕਰੋ उस्ताद जी के बारे च गल करना अच्छा, चाहूंगा मुझे अच्छा नहीं लगता ਉਸਤਾਦ ताजी तुम्हारे गाने हाँ जी उस्ताद जी लिए शेर है कि मुझे अच्छा नहीं लगता कोई हम नाम तेरा ਆਏ ਹਾਏ 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 ਓਏ ਹੋ ਹੋ सजाद अली साहब बेटे अच्छे साडे गुलूकार ने तो उन्होंने बुरा कही जा रहा है बुरा नहीं कह रहा मुझको अच्छा नहीं लगता कोई हम नाम तेरा कोई तुझसा हो तो नाम भी तेरा रखे ओए ਕਾਜੀ ਕੱਲ ਵੈਸੇ कोई तुझसा हो तो सामने आए मैं तो पूछा ਕੋਈ ਤੁਝ ਮੁਝਕੋ जी ਯਕਦਮ ਪ੍ਰੈਸ਼ਰ ਪਾਤਾ हाँ ਇਹ ਮਾਇਆ ਕੇ ਸ਼ੇ शेर जो तेरे दिल च आउंदा ਛੱਲਾ ਮੇਰਾ ਜੀ ਡੋਲਾ ਪੱਲੇ ਰਿਜ਼ਕ ਨਹੀਂ ਬੰਦੇ ਪੰਛੀ ਤੇ ਦਰਵੇਸ਼ कल्ला मेरा जी को ना पल्ले ਇਹ ਆਉਂਦਾ ਹੀ ਨਹੀਂ वाह 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 ਇਹ ਛੱਲੇ ਚ ਨਹੀਂ ਆਉਂਦਾ ਮਿਕਸ ਹੀ ਆ ਇਹ ਛੱਲਾ ਮੇਰਾ ਜੀ ਡੋਲਾ ਪੱਲੇ ਰਿਜ਼ਕ ਨਹੀਂ ਬੰਦੇ ਪੰਛੀ ਤੇ ਦਰਵੇਸ਼ ਵਾਹ। ਨੀਅਤ ਜਿਨ੍ਹਾਂ ਦੀ ਸਾਫ਼ ਰਿਜ਼ਕ ਉਹਨਾਂ ਨੂੰ ਹਮੇਸ਼ ਤੇ ਦੇਸੀ ਮਿਸਰੀ ਟੂਟੇ ਇਹਨੇ ਸਾਰਾ ਸੁਣਿਆ आखिर देसी ਆ ਸਾਰਾ ਹੀ ਸੁਣਿਆ ਟੇਪ ਵਾਲਾ ਮਿਸਰੀ ਚੂਸ਼ਾ ਵੀ ਕੇ उस्ताद जी भाई फैसल ने फिल्म बनाई फेल हो गई लव स्टोरी क्यों लैला मजनू बनानी सी लैला गजनी बना दी ਜੀ ਭਾਨ ਫਿਲਮ ਕੀ ਬਣਾ ਤੁਹਾਡੀ ਫਿਲਮ ਦਾ ਫਿਲਮ ਇਨਸ਼ਾਅੱਲਾ ਤਾਲਾ ਯਾਰ ਉਹ ਸੀਗਾ ਰਾਸਤਾ ਦੱਸਿਆ ਉਸਤਾਦ ਜੀ ਨੂੰ? ਇੱਕ ਚੀਜ਼ ਉਸਤਾਦ ਜੀ ਮੈਂ ਜ਼ਿਹਨ ਚ ਰੱਖ ਲਈ ਹੈ ਸਮਝਾਉਂਦੇ ਨੇ ਕਹਿੰਦੇ ਨੇ ਕਿ ਹੁਣ ਇਹ ਮੇਰੀ ਗੱਲ ਆ ਕਿ ਆਪਣੇ ਅਗਲੇ ਫੈਸਲੇ ਦਾ ਇੰਤਜ਼ਾਰ ਤੁਸੀਂ ਕਰਦੇ ਰਹਿਣਾ ਚਾਹੀਦਾ ਆਪਣੇ ਯਾਨੀ ਕਿ ਸ਼ੋਅ ਨਹੀਂ ਕਰਨੇ बिल्कुल जैसे कि पहले नहीं खप पानी ਪਹਿਲੇ ਖੱਪ ਨਹੀਂ ਪਾਣੀ सही गल है पंजाबी ਉਸਤਾਦ तो ਜੀ, ना ਅਸੀਂ ਪਹਿਲੇ ਖੱਪ ਪਾ ਦਿੰਦੇ ਹਾਂ ਜੇ ਗੱਲ ਚੱਲਦੀ ਹੈ ਤੇ ਖੱਪ ਪੈ ਗਈ ਪਿੰਡ ਨਹੀਂ ਬਣੇ। ਹਮੇਸ਼ਾ ਨਕੇ ਤੇ ਆ ਕੇ ਨਾ ਤੁਸੀਂ ਗ੍ਰਿਫਤ ਮਜ਼ਬੂਤ ਕਰਨੀ हाँ जी उस्ताद जी मालदीव दा टूर लभ रहा वा ਚਲੋ ਕਿਹਦਾ ਉਹ ਤੂੰ ਕਿਤੇ ਟਰੈਵਲ ਜੈਸੀ ਪਾਲਾ ਤੂੰ ਟੂਰ ਹੀ ਕਰਾਈ ਜਾਂਦਾ ਵਾ मालदीव जाना पर 7 दिन बाद इतना जा तेरा जिहो जिहा मुंह
ਕੰਗਾਲ ਦੀਪ ਜਾ ਤੂੰ। ਉਹ ਨਾਲੇ ਤੂੰ ਹਲੇ ਬੱਚਾ ਤੂੰ ਕਿਸੇ ਦੇ ਨਾਲ ਦੀਪ ਜਾ। 7 ਦਿਨ ਦਾ ਟੂਰ, ਲੈ ਨਾਸ਼ਤਾ ਆਪਾਂ ਆਪਣੇ ਕੋਲੇ ਕਰਨਾ, ਬਾਕੀ 2 ਟਾਈਮ ਦਾ ਖਾਣਾ ਉਹਨਾਂ ਨੇ ਦੇਣਾ। ਉਸਤਾਦ ਜੀ ਨਹੀਂ ਕੁਝ ਵੀ ਨਹੀਂ, ਇਹ ਸਾਰੇ ਫੇਕ ਆ। ਮੈਂ ਬੜਾ ਸਰਚ ਕੀਤਾ ਜੀ। ਉਹ ਇਹਨੂੰ ਨਹੀਂ ਪਤਾ। ਕਰਦੇ ਤੈਨੂੰ ਨਹੀਂ ਪਤਾ, ਸਿਰਫ ਉਹਨਾਂ ਨੇ ਗੱਲ ਕਰਾਣੀ ਉਸਤਾਦ ਹੋਰਾਂ ਨਾਲ। ਉਸਤਾਦ ਤੁਸੀਂ ਗੱਲ ਕਰਾਣੀ ਹੈ, ਉਹਨਾਂ ਨੇ ਕਹਿਣਾ ਜੀ ਲੈ ਜੰਨੇ ਆ, ਗੱਲ ਕਰਾਓ, ਮੀਟਿੰਗ ਕਰਾਓ, ਇਹ ਉਹ ਗੱਲਾਂ ਹੋਣੀਆਂ। ਉਸਤਾਦ ਜੀ ਨੂੰ ਵੀ ਯਾਨੀ ਕਿ ਫਾਈਨਲ ਹੋ ਜਾਣੀ, ਉਸਤਾਦ ਜੀ ਉਹ ਕਿੰਨੇ ਬੰਦੇ ਨੇ ਪਾਸਪੋਰਟ ਭੇਜੋ ਜੀ ਉਹ ਯਾਰ ਬੜਾ ਕੁਝ ਕਰ ਤੁਸੀਂ ਸਕਦੇ ਆਪ ਕਿਤੇ ਛੱਡੇ ਜਾਣਾ ਨਾ ਸਾਨੂੰ ਜਾਣ ਦੇਣਾ। ਭਰਾਵਾ। ਜੇ ਤੈਨੂੰ ਅਥੈਂਟਿਕ ਬੰਦਾ ਕੋਈ ਲੱਭੇਗਾ ਨਾ ਤੇ ਮੈਨੂੰ ਦੱਸੀ ਫਿਰ। ਭਾਜੀ ਤੁਹਾਡਾ ਬੜਾ ਬਦ ਚਲਨ ਜੇਨਰ ਦਾ ਮੂੰਹ ਆ, ਉਹਦੀ ਗੱਲ ਸੁਣੋ ਤਾਂ ਸਹੀ। ਕਿਸ ਕੰਮ ਤੇ ਜਾ ਰਹੇ ਹੋ ਜੀ? ਮਾਲਦੀ ਲੈ ਮੁਲਕ ਵੀ ਉਹ ਲੱਭਦਾ ਜਿਹੜੇ ਜਿਨ੍ਹਾਂ ਨਾਲ ਗੋਜਰਾ ਬਹੁਤ ਚੰਗਾ ਵਾ, ਯਕੀਨ ਮੰਨੋ। ਮੈਨੂੰ ਬੈਠੇ ਉੱਥੇ ਦੇ ਪਹਾੜ ਵੇਖਦੇ ਤੇ ਚੱਲ ਲੈ 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 ਉਹ ਭਰਾਵਾ ਮਾਸਕੋ ਚ ਤਰਲੇ ਕਰ ਰਹੇ ਆ ਕਿ ਸਾਰੀ ਟੀਮ ਲੈ ਕੇ ਆਓ। ਮੈਨੂੰ ਪਤਾ ਨਾ, ਮੈਂ ਕਿਹਾ ਅਥੈਂਟਿਕ ਗੱਲ ਕਰੋ ਭਾਈ। ਦੇਖੋ ਕਿੰਨੇ ਕਿੰਨੇ ਟੂਰ ਚੱਕੀ ਫਿਰਦੇ ਆ। ਲਾਹੌਰ ਜਾਣਾ ਵਾ, ਤੁਹਾਡੇ ਨੈਨਕ ਸ਼ੋਰ ਹੋ ਜਾਂਦੇ ਆ। ਲਾਹੌਰ ਜਾਣਾ ਵਾ ਤੇ ਮਾਲਦੀਵ ਕਿਹਨੇ ਜਾਣਾ, ਮਾਸਕੋ ਕਿਹਨੇ ਜਾਣਾ? ਮੈਂ ਤੈਨੂੰ ਕਦੋਂ ਕਹਿ ਰਿਹਾ ਕਿ ਜਾਣਾ? ਤੁਸੀਂ ਮੈਨੂੰ ਕਦੋਂ ਕਹਦੇ 5 ਮੁਲਕ ਮੈਂ ਫੜਾਉਣੇ ਉਸਤਾਦ ਜੀ ਨੂੰ। ਲੈ 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 ਆਏ ਇਹਨੇ ਪਤਾ ਚਿੰਗ ਕਿਤੇ ਫਰੋਣਾ ਹੀ ਕਿਤੇ ਜਾ ਕੇ ਤੁਹਾਨੂੰ। ਇਹਨੇ ਪਤਾ ਚਿੰਗ ਜੀ ਆਪਣਾ ਪਰ ਪਰਾਉਣੇ ਆ, ਆ ਸੈਰ ਕਰਾਉਣੀ। ਨਾਮ ਹੀ ਪੁੱਛ ਲਓ ਕਿਹੜੇ ਕਿਹੜੇ। ਕੈਨੇਡਾ, ਹਾਂ ਠੀਕ ਹੈ, ਨਿਊਜ਼ੀਲੈਂਡ, ਯੂਕੇ, ਕੋਰੀਆ ਤੇ ਸਿੰਗਾਪੁਰ। ਤੇ ਅਮਰੀਕਾ ਨਹੀਂ। ਅੱਜ ਅਮਰੀਕਾ ਉਧਰੋਂ ਘੁੰਮ ਕੇ ਉਹ ਅਮਰੀਕਾ ਹਰ ਬੰਦਾ ਆਮ ਜਦੋਂ ਮਰਜ਼ੀ ਚਲੇ 5 ਮੁਲਕ ਜੋ ਫਰਾਉਣੇ ਪੂਰਾ ਹਫਤਾ ਪੂਰਾ ਕਰ, 2 ਮੁਲਕ ਪਿੱਛੇ ਬਚਣੇ, 2 ਦਿਨ ਹੋਰ ਲਾ ਕੇ ਹਫਤਾ ਲਾ ਕੇ ਆਈ। ਨਹੀਂ ਨਹੀਂ ਭਾਜੀ ਤੁਹਾਨੂੰ ਡਰਦੇ ਨਹੀਂ ਅਮਰੀਕਾ ਵਾਲੇ ਲੈਂਦੇ ਕਿ ਨੋਨੀ ਤਰ੍ਹਾਂ ਟਰੰਪ ਦੇ ਵਾਲ ਨਾ ਕਾਲੇ ਕਰ ਦੋ? ਉਹ ਡਰੇ ਪਏ। ਉਹਨੂੰ ਗੋਡੇ ਥੱਲੇ ਜਾਈ। ਕੀ ਪਤਾ। ਰਾਜੀ ਤੈਨੂੰ ਮੈਂ ਗੱਲ ਕਹੀ ਸੀ ਨਾ, ਮੈਨੂੰ ਬੜੇ ਬੰਦਿਆਂ ਨੇ ਕਿਹਾ ਕਿ ਭੈਣ ਜਿੰਨੀ ਦੇਰ ਨੋਨੀ ਦੇ ਵਾਲ ਉਦਾਂ ਦੇ ਰਹੇ ਨਾ, ਅਸੀਂ ਟੀਟਮ ਨਹੀਂ ਵੇਖਿਆ। ਵਾਕਈ ਸਾਨੂੰ ਏਡਾ ਬੁਰਾ ਲੱਗਾ। ਜੈਨੂਨ ਗੱਲ ਕਰ ਰਹੇ ਓਏ ਫੇਰ ਕਰ ਲੈ ਯਾਰ। ਉਹ ਥੱਲੋਂ ਆਈ ਜਾਂਦੇ ਨਹੀਂ ਕਿਸੇ ਦੀ ਪੁੱਤ, ਕਿਸੇ ਦੇ ਦਿਲੋਂ ਲੱਥਣਾ ਕੋਈ ਤੇਰੇ ਕੋ ਸਿੱਖੇ। ਆਹਾ ਹਾ ਜੀ ਥੱਲੋਂ ਉਹੀ ਵਾਲ ਆਈ ਜਾਂਦੇ। ਐਦਾਂ ਹੀ ਉਸਤਾਦ ਜੀ, ਉਹਨੂੰ ਵਾਲ ਬਿਲਕੁਲ ਨਹੀਂ ਸੀ ਉਸਤਾਦ ਜੀ ਅੱਛਾ ਜੇ। ਲੇਕਿਨ ਐ ਜੀ ਉਸਤਾਦ ਜੀ ਬੜੇ ਨਹੀਂ ਕਿ ਮੰਮੀ ਡੈਡੀ ਇਹਦੇ ਵਿੱਚ ਬਰਾਉਨ ਨਿਕਲ ਰਹੇ ਨੇ ਤਾਂ ਸੋਹਣੇ ਲੱਗ ਰਿਹਾ ਜਾकर। ਉਸਤਾਦ ਜੀ ਤੁਸੀਂ ਇਹਦਾ ਸਹੀ ਯੂਜ਼ ਨਹੀਂ ਕਰ ਰਹੇ। ਕੋਰੀਅਨ ਬੁਆਏ ਆ, ਪਿੰਕ ਕਰਾਓ ਇਹਦੇ ਵਾਲ, ਇਹਨੂੰ ਜ਼ਰਾ ਕਰ ਨਿਜ਼ਾਮ ਕਰਾਓ। ਆਹੋ ਬੀਟੀ ਦਾ ਜਿਹੜੇ ਬੱਚੇ 7 ਬੱਚੇ ਆ, ਇੱਕੋ ਜਿਹਾ ਡਾਂਸ ਕਰਦੇ, ਇੱਕੋ ਜਿਹੇ ਬੱਚੇ ਆ। ਉਸਤਾਦ ਜੀ ਕੋਰੀਅਨ ਬੈਂਡ ਨਾ ਬਣਾ ਲਈਏ ਆਪਾਂ ਇੱਥੇ ਪਾਕਿਸਤਾਨ ਚ। ਤੂੰ ਪਹਿਲੇ ਰਬੜ ਬੈਂਡ ਬਣਾ, ਜਿਹੜਾ ਤੇਰੇ ਕੋਲ ਇੱਕ 10 ਰੁਪਏ ਵਾਲਾ ਨੋਟ ਨਹੀਂ, ਉਹਦੇ ਤੇ ਚੜਾ। ਹਾਂਜੀ। ਜਦੋਂ ਵੱਡੇ ਗੱਲ ਕਰ ਰਹੇ ਹੋ ਨਹੀਂ ਬੋਲੀਦਾ। ਅੱਛਾ। कोरियन BTS स्टाइल ਇਹਦਾ ਮੁੰਡੇ ਦਾ ਬਣਾਓ, बैंड बनाओ तो तुम्हें बुझा दो। बैंड बनाओ, इसका तश्कील दे, हम उसमें रैप करेंगे, पीछे यो यो करेंगे। ਸਾਜ ਮੈਂ ਸਿੰਗਰ ਆ, ਮੈਨੂੰ ਉਹ ਇਦਾਂ ਦੇ ਵਾਲ ਜਿੱਦਾਂ ਪਿਆਰੇ ਲੱਗਣ, ਕਾਲਿਆਂ ਤੋਂ ਹਟ ਕੇ ਉਹ ਕਲਰ ਕਰ ਦੋ ਫਿਰ। ਚਲੋ ਚਲ ਠੀਕ ਆ। ਓਏ ਹੋਰ ਸਿੰਗਰ ਹੁੰਦੇ ਜਿਹਨੂੰ ਹਰ ਗਾਣਾ ਯਾਦ ਹੁੰਦਾ ਵਾ। ਸਿੰਗਰ ਤੂੰ ਕਿਦੋਂ ਆ? ਮੈਨੂੰ ਵੈਸੇ ਹੀ ਛੋਟਾ ਮੋਟਾ ਸਿੰਗਰ। ਆਓ ਤੂੰ ਹੈਗਾ, ਤੂੰ ਸ਼ੌਕੀਆ ਤੂੰ ਗਾਉਣਾ ਵਾ, ਲੇਕਿਨ ਤੂੰ ਪ੍ਰੋਫੈਸ਼ਨਲ ਸਿੰਗਰ ਵਾਲਾ ਤੇਰੇ ਚ ਕੋਈ ਗੱਲਬਾਤ ਹੀ ਨਹੀਂ ਗਈ। ਨਹੀਂ ਉਸਤਾਦ ਜੀ ਕਲੀਅਰ ਕਰ ਦਿਓ ਅੱਜ ਯਾਰ, ਔਨ ਈਅਰ ਸਭ ਨੂੰ ਦੱਸ ਦਿਓ ਹੈ ਕੀ ਆ। ਯਾਰ ਸਿੰਗਰ ਵਾ, ਕਾਮੇਡੀਅਨ ਆ, ਆਰਟਿਸਟ ਆ, ਐਕਟਰ ਦਾ ਕੀ ਹੈ? ਉਸਤਾਦ ਜੀ ਨੇ ਕਿਹਾ ਤੂੰ ਕੋਈ 10 ਕ ਗਾਣੇ ਯਾਦ ਕਰ, ਇਹਨੂੰ ਉਹੀ 4-5 ਆ, ਉਹਦੇ ਸਿਰ ਤੇ ਸਾਰਾ ਸਰਕਲ ਚਲਾਇਆ। ਹਾਂ ਓਏ ਵਕਾ ਵਕਾ ਹੀ ਇਹਦਾ ਜਨਾਬ ਦੀ ਕੋਮਿੰਗ ਵਾਲੀ। ਪਛਤੋ ਵੀ ਹੁੰਦਾ ਹੀ ਇਹਨੂੰ, ਉਹ ਤੇ ਉਹ ਪਛਤੋ ਵੀ ਹੁੰਦੇ। ਲੇਕਿਨ ਇੱਥੇ ਸੁਣਨ ਵਾਲਾ ਨਹੀਂ, ਇੱਕ ਲਫ਼ਜ਼ ਵੀ ਦੂਰਾ ਹੋ ਗਿਆ। ਤੁਹਾਨੂੰ ਕਹ ਸੁਣਾ ਪਛਤੋ। ਸੁਣਾ ਪਛਤੋ ਸਹੀ ਸੁਣਾਈ ਸਹੀ। ਨਰੇ ਦਾ ਗੰਬਰਾਂ ਦੇ ਜੁਦਾਰਾ ਨਾ ਜਾਣਾ ਦੇ ਆ, ਨਰੇ ਦਾ ਗੰਬਰਾਂ ਦੇ ਜੁਦਾਰਾ ਨਾ ਜਾਣਾ ਦੇ, ਮੌਸਮ ਦਾ ਬਹਾਰ ਨੋ ਦੇ ਗਲੇ ਫੇਕ ਜਾਣਾ ਦੇ। ਓ ਲਾ 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 ਲਾ। ਕਿਉਂ ਜੀ? ਗਲਤ ਉਹਦੇ ਵਿੱਚ ਆਈ ਲੜ ਸ਼ਪੀ ਖਾਵਸ ਤੇ ਮੈਂ ਕਸਤੂਰ, ਉਹ ਹੋਰ ਗਾਣਾ ਵਾ। ਹੋਰ ਗਾਣਾ ਵਾ ਭਾਈ। ਉਹਦੇ ਵਿੱਚ ਆਇਆ ਐਸੇ ਨਹੀਂ ਅਗਲਾ ਬੋਲ। ਨਹੀਂ ਨਹੀਂ, ਉਹ ਹੋਰ ਗਾਣਾ ਯਾਰ। ਮੈਰੀ ਫੇਰ ਉੱਥੇ ਸੂਈ ਅੱਜ ਕਲੀਅਰ ਕਰ ਦਿਓ ਹੈ ਕੀ ਆ। ਆਰਟਿਸਟ ਆ, ਐਕਟਰ ਆ, ਫਨਕਾਰ ਆ, ਸਿੰਗਰ ਆ, ਅੱਜ ਕਲੀਅਰ ਕਰਕੇ ਉਠਾਓ ਚਲੋ ਤਾਂ। ਅਸੀਂ ਉਹ ਤਾਂ ਕਰ ਦਿੰਦੇ, ਤੁਸੀਂ ਆਹ ਦੱਸੋ ਆਹ ਮੈਂ ਕੀ ਕਿੰਗ ਵਜਾਉਣ ਦੇ ਨਾਲ ਪੁੱਤ, ਕਿੰਗ ਵਜਾਉਣ ਦੇ ਆਹ ਕੀ ਹੈ? ਨਹੀਂ ਉਸਤਾਦ ਜੀ ਨੂੰ ਸਾਰੇ ਦੇ ਬਾਰੇ ਚ ਇਹ ਪਤਾ। ਹਰ ਫਨ ਮਿਕਸ ਹੀ ਆ। ਨਹੀਂ ਜਿਸ ਮਹਿੰਦੀ ਦੇ ਵਿੱਚ ਇਹਨੂੰ 100 ਵਾਲੇ ਨੋਟ ਹੋਣ ਲੱਗੇ ਨਾ, ਇਹ ਸਾਰੇ ਰਾਹ ਕੋਈ ਯਾਰ ਸਿੰਗਰ ਹੀ ਠੀਕ ਆ, ਸਿੰਗਰ ਬਣ ਜੰਨੇ ਆ, ਸਿੰਗਰ ਦਾ ਜਿਸ ਪ੍ਰੋਗਰਾਮ ਦੀ 2 ਗੱਲਾਂ ਚੰਗੀਆਂ ਹੋਣੀਆਂ, ਕਾਮੇਡੀਅਨ ਠੀਕ ਆ, ਕਾਮੇਡੀਅਨ ਬਣ ਜੰਨੇ ਆ। ਜੇ ਕਿਤੇ ਸੈਂਡਿੰਗ ਜ਼ਿਆਦਾ ਹੋਈ ਜਾਂ ਟਿਕਟੌਕ ਕੋਈ ਸਹੀ ਆ, ਉੱਥੇ ਹੀ ਬਈ ਜੰਨੇ ਆ, ਉਹ ਵੀ ਠੀਕ ਆ, ਬੈਟਰ ਆ। ਕਿਤੇ ਨੂੰ ਮੈਨੂੰ ਇੱਕ ਹੋਰ ਹੀ ਗੱਲ ਕਹਿੰਦੇ ਸੀ ਤੇ ਤੈਨੂੰ ਵੀ ਕਹਿੰਦਾ ਸੀ ਕਿ ਉਹ ਹੀ ਬਣ ਜਾਣਾ। ਤੇ ਜੇ ਕਿਤੇ ਮੁਦੱਸਰ 1000 ਰੁਪਏ ਵੱਧ ਦੇ ਤੇ ਮੁਦੱਸਰ ਨੇ ਠੀਕ ਆ, ਇੱਥੇ ਠੀਕ ਆ, ਸੋਹਣਾ ਰਿਜ਼ਲਟ। ਹੁਣ ਇਹਨੂੰ ਦੱਸੋ ਕਰਨਾ ਇਹਨੇ ਕੀ ਆ? ਉਹ ਅਗਲਾ 5 ਨਤੀਆ ਵਾ। ਪੰਜ ਨੱਥੀਆਂ ਨਹੀਂ 5 ਪੱਟੀ ਵਾਲੇ ਆ। ਮੈਨੂੰ ਲਾਗੋਂ ਐ ਲੱਗਣ ਡਿਆ, ਮੈਂ ਜ਼ੂਮ ਕੀਤੇ ਕਸਮ ਮੈਂ ਡਰ ਲੱਗਣ ਡਿਆ। ਤੂੰ ਸਾਹਮਣੇ ਬੈਠੇ ਹੈਗਾ। 5 ਨਥੀਆ। ਤਾਂ ਜੀ ਹੁਣ ਇਹਨੂੰ ਫੰਕਸ਼ਨ ਲਾਇਆ ਤਾਂ ਮੱਕੂਆਂ ਨੇ ਸੁਨਿਆਰਿਆਂ ਦਾ, ਮੈਂ ਤਾਂ ਹੁਣ ਇਹ ਪਰੇਸ਼ਾਨ ਉਹ ਮੱਕੂਆਂ ਨੇ। ਸੁਨਿਆਰੇ ਹਾਂਜੀ, ਤੇ ਕਮ ਤੋਂ ਕਮ ਇਹਨੂੰ 3 ਤੋਂ 4 ਲੱਖ ਰੁਪਇਆ ਸਾਜੀ ਫੇਰਨਾ ਵਾ।
ਸਿੱਧੀ ਗੱਲ ਹੈ, ਮੈਂ ਝੂਠ ਨਹੀਂ ਬੋਲਣ ਦਿਆਂ, ਲੇਕਿਨ ਮੈਨੂੰ ਡਰ ਇਹ ਆ ਉਹਨਾਂ ਨੇ ਜੇ ਇੱਕੋ ਪੁੱਛ ਲਿਆ ਕਿ ਮੁਹੰਮਦ ਰਫੀ ਸਾਹਿਬ ਦਾ ਗਾਣਾ, ਉਹ ਮੁਹੰਮਦ ਰਫੀ ਸਾਹਿਬ ਨੂੰ ਬਹੁਤ ਅੱਛੇ ਤਰੀਕੇ ਨਾਲ ਸੁਣਦੇ ਹੋ। ਫਿਰ ਉਸਤਾਦ ਜੀ ਨੂੰ ਓਕੇ ਕਰਨਾ। ਉਹ ਸੁਣਾ ਦੇਗਾ ਜਦੋਂ ਇਦਾਂ ਦਾ ਸਿੰਗਰ ਕੋਈ ਸਟੇਜ ਤੇ ਖਲੋਤਾ ਹੁੰਦਾ ਨਾ, ਉਦੋਂ ਕੱਟ ਕੁੱਟ ਲੈਂਦਾ ਆਪਣਾ ਹਿਸਾਬ ਕਿਤਾਬ। ਹਾਂਜੀ ਮੇਰੇ ਕੋਲੋਂ ਸੁਣ ਲਓ ਮੁਹੰਮਦ ਰਫੀ ਸਾਹਿਬ, ਮੈਂ ਗਾ ਦਿਆਂਗਾ ਯਾਰ। ਇਹਨੂੰ ਕੋਈ ਗਾਣਾ ਨਹੀਂ ਯਾਦ ਉਸਤਾਦ ਜੀ, ਉਹ ਕਿੱਦਾਂ ਕੱਢੇਗਾ ਇਹ, ਇਹਨੂੰ ਨਹੀਂ ਯਾਦ। ਇੱਕ ਜਗ੍ਹਾ ਤੇ ਨਾ ਮੈਂ ਗਾਣਾ ਸ਼ੁਰੂ ਕਰਤਾ, ਫਰਮਾਇਸ਼ ਆਈ ਤੇ ਹੁਣ ਸੁਣਨ ਵਾਲਿਆਂ ਦਾ ਤੇ ਡਿਪੈਂਡ ਕਰਦਾ ਵਾ, ਕਹਿੰਦੇ ਗਾਣਾ ਸੁਣਾਓ ਹਾਲ ਆ। ਮੈਂ ਉਹ ਗਾਣਾ ਸ਼ੁਰੂ ਕੀਤਾ, ਮੈਨੂੰ ਸਿਰਫ ਪਹਿਲਾਂ ਹੀ ਬੋਲ ਹੁੰਦਾ ਸੀ ਇੱਕ ਹੀ, ਮੈਂ ਸ਼ੁਰੂ ਕੀਤਾ, ਹੁਣ ਉਹ 1 ਮਿੰਟ 'ਚ ਹੀ ਮੁੱਕ ਗਿਆ ਸਾਰਾ। ਤੇ ਮੈਂ ਅੱਗੋਂ ਫਿਰ ਉਹਦੇ ਨਾਲ ਦੀ ਮੌਕੇ ਤੇ ਹੀ ਰਲਾ ਕੇ ਉਹ ਬਾਅਦ ਚ ਕਹਿੰਦੀ ਯਾਰ ਬਹੁਤ ਅਲੱਗ ਗਾਣਾ ਗਾਇਆ ਯਾਰ, ਬਹੁਤ ਅਲੱਗ ਗਾਣਾ ਫਰਮਾਇਸ਼ ਕੀਤੀ, ਪੈ ਵੀ ਸਿੱਟੇ ਆਪਣੇ ਪੱਲੇ ਲਵੇ ਜੋੜ ਕੇ ਅੰਤਰੇ ਬਣਾ ਫੌਰਨ ਹੀ ਚੱਲ ਜੀ। ਉਹ ਬੰਦਾ ਕਹਿੰਦਾ ਬਹੁਤ ਅਲੱਗ ਗਾਣਾ ਗਾ, ਲੇਕਿਨ ਇਹਨੇ ਦੇਖਿਆ ਐਂਡ ਤੋਂ ਇੱਕ ਬੰਦਾ ਕਨਾਤ ਵੀ ਬੰਦ ਕਰਨ ਡਿਆ ਸੀ ਵੀ ਉਹਨੂੰ ਫੜੋ ਦਰਾ। ਸਾਡੇ ਫੈਸਲਾਬਾਦ 'ਚ ਇੱਕ ਸਿੰਗਰ ਹੁੰਦਾ ਸੀ, ਅੱਲਾ ਉਹਨੂੰ ਸਿਹਤ ਤੰਦਰੁਸਤੀ ਦੇਵੇ। ਉਸਤਾਦ ਜੀ ਉਹ ਮੈਂ ਉਹਦੇ ਵਰਗਾ ਬੰਦਾ ਨਹੀਂ ਵੇਖਿਆ ਆਡੀਅנס ਨੂੰ ਰਾਜ਼ੀ ਕਰਨ ਵਾਲਾ। ਮੂੰਹ ਜ਼ੁਬਾਨੀ ਉਹਨੂੰ ਦੁਨੀਆ ਦਾ ਸਾਰਾ ਗਾਣਾ, ਉਹ ਤੋਂ ਖਾਨ ਸਾਹਿਬ ਨੁਸਰਤ ਦਾ ਗਾਣਾ ਸੁਣ ਕੇ ਫੌਰਨ ਮੁਕੇਸ਼ ਸਾਹਿਬ ਦਾ ਸੁਣ ਲਓ, ਹਾਂ ਮੁਕੇਸ਼ ਸਾਹਿਬ ਤੋਂ ਬਾਅਦ ਫੌਰਨ ਅੱਲਾਹ ਤਾਲੂਨੇ ਵਾਲਾ ਸੁਣ ਲਓ, ਹਾਂ ਉਸ ਤੋਂ ਫੌਰਨ ਬਾਅਦ ਉਹਦੇ ਕੋ ਕਿਸ਼ੋਰ ਕੁਮਾਰ ਸੁਣ ਲਓ, ਉਸ ਤੋਂ ਫੌਰਨ ਬਾਅਦ ਉਹਦੇ ਕੋ ਗੁਲਾਮ ਅਲੀ ਸਾਹਿਬ ਦੀ ਗਜ਼ਲ ਸੁਣ ਲਓ। ਇਹੀ ਹੋਣਾ ਚਾਹੀਦਾ। ਮਹਿੰਦੀ ਹਸਨ ਸਾਹਿਬ ਨੇ ਮੈਂ ਕਹਿੰਦਾ ਏਦਾਂ ਦਾ ਵੀ ਆਡੀਅנס ਲਾਸ਼ਾਂ ਪਾ ਦੇ ਉਹਦੇ ਅੱਗੇ, ਭਾਵੇਂ ਉਹਨੇ ਹਿਲਾ ਦੇਣੀਆਂ ਨੇ। ਉਸਤਾਦ ਜੀ ਹੁਣ ਕੌਣ ਸੀ ਭਲਾ? ਕੌਣ ਸਾਹਿਬ? ਤਸੱਦਕ। ਅੱਛਾ ਜੀ, ਤਸੱਦਕ ਦਾ ਬਾਬਾ ਸ਼ਾਹ ਜੀ ਵੇ, ਹਾਂਜੀ ਪਾਸ। ਬੜਾ ਅੱਛਾ ਸਿੰਗਰ ਸੀ ਸਾਡੇ ਫੈਸਲਾਬਾਦ। ਉਸਤਾਦ ਜੀ ਨੂੰ ਸਜਾਦ ਅਲੀ ਸਾਹਿਬ ਹਾਲੇ ਵੀ ਬਲਕਿ ਹੈਗੇ ਉਹਨਾਂ ਦਾ ਕਸੀਦਾ ਬੜਾ ਹਿੱਟ ਹੋਇਆ ਸੀ। ਹਾਂ ਸਜਾਦ ਅਲੀ ਸਾਹਿਬ ਆ ਨਾ, ਉਹਨੂੰ ਤੁਸੀਂ ਬੁਲਾਓਗੇ ਕਿਸੇ ਫੰਕਸ਼ਨ ਤੇ, ਤੁਹਾਨੂੰ ਪਤਾ ਇਹਨਾਂ ਦੇ ਆਪਣੇ ਗਾਣੇ ਸਪੈਸ਼ਲ ਆ, ਉਹੀ ਸੁਣੇ। ਆਵਾਮ ਨੇ ਕਹਿਣਾ ਨਹੀਂ ਕਿਤੇ ਆਰਫ ਲੋਹਾਰ ਸੁਣਾਓ, ਹੁਣ ਸਜਾਦ ਅਲੀ ਸਾਹਿਬ ਨੂੰ ਆਰਫ ਲੋਹਾਰ ਕਹਿਣਾ ਬਣਦਾ। ਸਜਾਦ ਅਲੀ ਸਾਹਿਬ ਨੇ ਅੱਧੀ ਜ਼ਿੰਦਗੀ ਲਤਾ ਰਫੀ, ਕਿਸ਼ੋਰ, ਮੁਕੇਸ਼ ਸਾਹਿਬ ਨੂੰ ਗਾਇਆ। ਹਾਂਜੀ, ਪਰ ਹੁਣ ਅੱਧੀ ਕਾਹਤੋਂ ਹਟ ਗਏ। ਆਪਣੇ ਉਹਨਾਂ ਕੋਲ ਉਹਨਾਂ ਨੇ ਅੱਜ ਵੀ ਉਹ ਕੋਈ ਕੰਪੋਜੀਸ਼ਨ ਕਰਦੇ, ਉਹਨਾਂ ਚੋਂ ਨਜ਼ਰ ਆਉਂਦਾ ਉਹਨਾਂ ਦਾ ਝਲਕ। ਲੇਕਿਨ ਜਿਸ ਬੰਦੇ ਨੇ ਮਹਿੰਦੀਆਂ ਕਰੀਆਂ ਨਾ, ਸਕੂਲਾਂ ਦੇ ਫੰਕਸ਼ਨ ਕਰਨੇ, ਉਹਨੂੰ ਨਹੀਂ ਉਹ ਨਹੀਂ ਕਰਦੇ। ਹਰ ਫਨ ਇਹ ਤੁਸੀਂ ਆਪਣਾ ਸਟਾਰਟ ਤੋਂ, ਕੋਈ ਵੀ ਤੁਸੀਂ ਬਿਜ਼ਨਸਮੈਨ ਹੋ, ਸਿੰਗਰ ਹੋ, ਐਕਟਰ ਹੋ, ਸਟਾਰਟ ਤੇ ਤੁਸੀਂ ਆਪਣਾ ਮਿਆਰ ਜਿਹੜਾ ਸੈੱਟ ਕਰ ਲੈਣਾ, ਬਸ ਉਹ ਸੈੱਟ ਨਹੀਂ ਵੀ ਮੈਨੂੰ ਨਾ ਪ੍ਰੋਗਰਾਮ ਆਵੇ। ਨਹੀਂ ਹੁਣ ਤੁਸੀਂ ਇਹ ਤੁਹਾਨੂੰ ਮਿਸਾਲ ਹੈ, ਜਿੱਦਾਂ ਹੁਣ ਆਪਾਂ ਪ੍ਰੋਗਰਾਮ ਤੇ ਗਏ, ਤੁਹਾਨੂੰ ਕਿਸੇ ਨੇ ਇਹ ਤਾਂ ਨਹੀਂ ਸੀ ਕਹਿਣਾ ਕਿ ਭਾਈ ਜੱਗਾ ਸੁਣਾ ਦਿਓ ਜਾਂ ਕਰੋ ਰਾਈ ਸਾਰਾ ਸੁਣਾ ਦਿਓ, ਉਹਨੂੰ ਪਤਾ ਕਿ ਉਸਤਾਦ ਰਫੀ ਸਾਹਿਬ ਨੂੰ ਗਾਉਂਦੇ। ਹੁਣ ਇਹਨੂੰ ਚਾਹੀਦਾ ਵੀ ਹਰ ਐਟਮ ਇਹ ਇਸ ਕੋਲੋਂ ਫ੍ਰੀ ਹੈਂਡ ਸਿੰਗਰ। ਹਾਂਜੀ, ਇਹਨੂੰ ਚਾਹੀਦਾ ਹਰ ਐਟਮ। ਇਹ ਸਿੰਗਰ, ਇਹ ਜਿੱਦਾਂ ਕਹਿੰਦੇ ਅਸੀਂ ਸਿੰਗਰ ਬੁਲਾਇਆ, ਜਿੱਥੇ ਜਾਂਦਾ ਨਾ ਉੱਥੇ ਲੋਕੀ ਇਹ ਨਹੀਂ ਕਹਿੰਦੇ ਯਾਰ ਅਸੀਂ ਸਿੰਗਰ ਬੁਲਾਇਆ, ਲੋਕੀ ਕਹਿੰਦੇ ਇੱਕ ਸਿੰਗਰ ਹੱਥੇ ਚੜਿਆ ਸਾਡੇ ਜਾਂਦਾ ਹੈ। ਅਸੀਂ ਇੱਕ ਸਿੰਗਰ ਘੇਰਿਆ। ਉਹ ਵੱਡੇ ਜਦੋਂ ਇਦਾਂ ਨਾ ਜਿਹੜਾ ਸਿੰਗਰ ਹੱਥੇ ਚੜਿਆ ਹੋਵੇ, ਉਹਨੂੰ ਫਿਰ ਫਰਮਾਇਸ਼ ਆ ਵੀ ਸੁਣਾ, ਆ ਵੀ ਸੁਣਾ, ਆ ਵੀ, ਉਹਨੂੰ ਵਿਚਾਰੇ ਨੂੰ ਫਿਰ। ਮਹਿੰਦੀ ਦੇ ਵਿੱਚ ਨਾ ਹਰ ਬੰਦੇ ਦਾ ਕੰਟਰੋਲ ਹੁੰਦਾ। ਲੇਕਿਨ ਨੋਨੀ ਦਾ ਉਹ ਗਾਣਾ ਵੱਜ ਗਿਆ ਵਾ, ਕਿਹੜਾ? ਵਕਾ ਵਕਾ? ਨਹੀਂ ਖੱਲਾ ਵਾਲਾ। ਖੱਲਾ ਵਾਲਾ, ਉਹ ਖੱਲਾ ਵਾਲਾ ਮੈਂ ਮਾਸਟਰ ਸਲੀਮ ਸਾਹਿਬ ਸੁਣਿਆ ਵੀ ਮਾਸਟਰ ਸਲੀਮ ਸਾਹਿਬ ਨੇ ਕਿਆ ਸੋਹਣਾ ਗਾਇਆ। ਹਾਂ ਇੱਥੇ ਗਏ ਆ, ਇਹ ਇੱਥੇ ਰਹਿੰਦਾ ਵਾ। ਉਸਤਾਦ ਜੀ ਬੜੇ ਅੱਛਿਆਂ ਨੇ ਗਾਇਆ, ਬੜੇ ਵੱਡਿਆਂ ਬੰਦਿਆਂ ਨੇ ਗਾਇਆ, ਲੇਕਿਨ ਮੈਂ ਜਦੋਂ ਆਪਣੇ ਟਿੱਟੋ ਤੇ ਲੈ ਪੈਣਾ ਨਾ, ਉਦੋਂ ਮੈਨੂੰ ਇਹੀ ਗਾਣੇ ਦੀ ਫਰਮਾਇਸ਼ ਹਾਲੇ ਗਾ ਕੇ ਉਹ ਵੱਜ ਗਿਆ ਤੇਰਾ ਵਈ ਠੀਕ ਆ। ਉਹ ਇਸ ਤੋਂ ਇਹਨੂੰ ਇਹੀ ਫਰਮਾਇਸ਼ ਕਰੀ ਜਾਣੇ ਵੀ ਉਹ ਗਾਣਾ ਇਹ ਤੋਂ ਮੁਕਾਉਣ ਡਿਆ ਆ, ਵੀ ਕਿਸੇ ਤਰੀਕੇ ਇਹਦੇ ਅੰਦਰੋਂ ਖਤਮ ਹੋ ਮੁੱਕ ਜਵੇ। ਇੱਕ ਟਾਈਮ ਆਵੇ ਅਸੀਂ ਨੂੰ ਕੀ ਇਹ ਸੁਣਾ ਕਵੇ ਭਾਜੀ ਹੈ ਹੀ ਨਹੀਂ ਮੇਰੇ ਕੋਲ, ਗਾਣਾ ਖਾਲੀ ਹੋ ਗਿਆ, ਐਮਟੀ ਗਾਣਾ ਆਵੇ। ਸਾਜੂ ਇਹਦੀ ਰਸਲ ਕਰਾਉਂਦੇ ਇਸ ਗਾਣੇ ਤੇ, ਹਾਂ ਠੀਕ ਹੋ ਜੂਵੇ। ਹੁਣ ਉਹਨੇ ਜਿਹੜਾ ਗਾਣਾ ਉਹ ਮੁਰਾਤਬ ਅਲੀ ਸਾਹਿਬ ਨੇ ਗਾਇਆ, ਕਹੀਂ ਦੀਪ ਜਲੇ ਕਹੀਂ ਦਿਲ। ਹਾਂ ਉਹਨਾਂ ਨੇ ਗਾਇਆ ਹੀ ਲਤਾ ਜੀ ਨੂੰ ਆ। ਉਸਤਾਦ ਜੀ ਨਹੀਂ ਨਾ, ਵਿੱਚ ਜਿਹੜਾ ਉਹਨਾਂ ਨੇ ਆਪਣਾ ਐਡ ਕੀਤਾ, ਨਹੀਂ ਆਪਣਾ ਕੁਝ ਨਹੀਂ ਐਡ ਕਰਦੇ ਉਹ, ਮੇਰੇ ਨਾਲ ਸ਼ਰਤ ਲਾ ਸੇਮ ਲਓ, ਉਦਾਂ ਹੀ ਕਰਦੇ ਨੇ ਮੇਰੇ ਨਾਲ ਸ਼ਰਤ ਲਾ ਲਓ ਉਸਤਾਦ ਜੀ, ਜਿੰਨੇ ਮਰਜ਼ੀ। ਉਹਨਾਂ ਨੇ ਵਿੱਚ ਆਪਣਾ ਐਡ ਕੀਤਾ, ਐਂਡ ਵਾਲਾ ਸ਼ੇਰ ਇੱਕ। ਅੱਛਾ ਜੀ। ਹਾਂਜੀ ਉਸਤਾਦ ਜੀ, ਇਸ ਗਾਣੇ 'ਚ ਤੇ ਮੈਨੂੰ ਗੁੱਸਾ ਚੜਿਆ। ਮੈਂ ਉਸਤਾਦ ਜੀ ਤੁਹਾਨੂੰ, ਨਹੀਂ ਵੈਸੇ ਇਦਾਂ ਚਾਹੇ ਲੋਕ ਕਹੇ ਪਾਗਿਲ ਪਾਗਿਲ। ਨਹੀਂ ਉਹ ਲਤਾ ਜੀ ਦੇ ਬਹੁਤ ਸਾਰੇ ਗਾਣੇ ਐਸੇ ਨੇ, ਬਹੁਤ ਸਾਰੇ ਗਾਣੇ ਐਸੇ ਨੇ ਜਿਹੜੇ ਰਿਲੀਜ਼ ਦੋ ਅੰਤਰੇ ਹੋਏ ਨੇ। ਆਡੀਓ ਦੇ ਵਿੱਚ ਉਹ ਪੂਰਾ ਗਾਣਾ ਰਿਲੀਜ਼ ਆ, ਫਿਲਮ ਦੀ ਡਿਊਰੇਸ਼ਨ ਦੇ ਹਿਸਾਬ ਦੇ ਨਾਲ ਉਹਨਾਂ ਨੇ ਉਹ ਕੱਟ ਕੇ ਤੇ ਉਹ ਮੁਕਾਤਾ, ਲੇਕਿਨ ਜਦੋਂ ਆਡੀਓ ਰਿਲੀਜ਼ ਹੋਈ ਉਹ ਚੋਂ ਪੂਰਾ ਵਾ। ਲੇਕਿਨ ਉਸਤਾਦ ਜੀ ਉਹ ਸ਼ਾਇਰੀ ਹੈ ਨਾ, ਉਹ ਇੰਡੀਆ ਦੀ ਹੈ ਹੀ ਨਹੀਂ ਯਾਰ ਹੈ। ਉਹਨਾਂ ਦੀ ਹੁੰਦੀ ਯਾਰ, ਹੁਣ ਗਾਣਾ ਨਹੀਂ ਅਕੇਲੇ ਹੈ, ਹਾਂਜੀ, ਇਹਦੇ ਤੁਸੀਂ ਆਈ ਅੰਤਰੇ ਸੁਣਿਆ, ढूंढते हैं हमें दिल ढूंढता, ऐ सुनिया वो तन्हाई, ऐ सुनिया। ਹਾਂਜੀ ਹੁਣ ਇਹਦੇ ਹੋਰ ਅੰਤਰੇ ਵੀ ਹੈ। ਅੱਗੇ ਵੀ ਉਸਤਾਦ ਮੁਹੱਤਰਮ, ये मौसम ये नजारे ये चांद और ये सितारे सभी हैं आज लेकिन नहीं मेरे सहारे। ਹਾਂ ਤੁਸੀਂ ਕਹਿ ਤੱਕ ਹੁਣ ਤੁਸੀਂ ਕਹੋਗੇ ਹੁਣ ਇਹ ਤਾਂ ਸੁਣਿਆ ਹੀ ਨਹੀਂ ਹੋਣਾ। ਹੁਣ ਤੁਸੀਂ ਉਹ ਗਾਣਾ ਸੁਣਿਆ ਮਤਲਬੀ ਹੈ ਲੋਗ ਯਹਾਂ, ਉਹਦੇ ਵਿੱਚ ਤੁਸੀਂ ਸਾਰੇ ਉਹ ਸੁਣਿਆ ਵਾ
ਜ਼ਿੰਦਾ ਹੈ ਲਾਸ਼ੇ ਮੁਰਦ ਉਹਨਾਂ ਦੇ ਇਹਦੇ ਵੀ 2-3 ਅੰਤਰੇ ਹੋਰ ਨੇ मर के जिए हम जिसके लिए दिन रात आंसू हंस के पिए इल्जाम उसने क्या क्या दिए कितने अंतरे दे ਉਸਤਾਦ ਜੀ ਉਹ ਸੁਣਾ ਇਸ ਤੋਂ ਇਹ ਨਹੀਂ ਉਹਨਾਂ ਨੇ ਉਹਦੇ ਪੂਰੇ ਗਾਣੇ ਦੀ ਕਾਪੀ ਕਰਤੀ ਹੋਣੀ ਉਸਤਾਦ ਜੀ ਮੈਂ ਇਹ ਗੱਲ ਜਾਣਦਾ ਜਿੱਦਾਂ ਦਾ ਦੌਰ ਚੱਲਣ ਡਿਆ ਨਾ ਯਾਨੀ ਬਰੀਕੀ ਖਤਮ ਹੋਈ ਜਾ ਰਹੀ ਸਟਕ ਆਈ ਜਾ ਰਿਹਾ ਨਹੀਂ 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 ਉਹਦੇ ਵਿੱਚ ਫਿਰ ਵੀ ਥੋੜਾ ਜਿਹਾ ਸਹੀ ਆ ਮੈਂ ਸ਼ੁਕਰ ਅੱਲਾਹ ਦਾ। ਨਹੀਂ ਨਹੀਂ ਯਾਰ ਤੂੰ 7-8 ਗਾਣਿਆਂ ਦੀ ਜ਼ਿੰਦਗੀ ਕੱਢੀ ਜਾਣਾ ਕੱਲ ਅੱਲਾ ਨਾ ਕਰ ਤੇਰੀ ਮੋਟਰਸਾਈਕਲ ਵੱਜ ਜਾਵੇ ਯਾਰ ਗਾਣਾ ਨੂੰ ਕਹਿੰਦਾ ਇਹ ਨਾ ਕੋਈ ਸਾਜ ਸੁਣਾਈ ਉਹ ਕਹਿੰਦੇ ਹੈ ਉਹਦੇ ਕਹਿਣ ਦਾ ਮਕਸਦ ਇਹ ਆ ਕਿ ਦੇਖੋ ਇੱਕ ਮਿਸਾਲ ਆ ਮੈਨੂੰ 200 ਗਾਣਾ ਯਾਦ ਹੋਵੇ ਹਾਂਜੀ ਮੇਰੀ ਉਹ ਘਟ ਜਵੇ ਯਾਦਦਾਸ਼ਤ ਘਟ ਜਵੇ ਏਜ ਦੇ ਹਿਸਾਬ ਨਾਲ ਮੇਰੇ ਕਿਤੇ 60 ਵਜੇ ਮੈਨੂੰ 30 ਕੁ ਯਾਦ ਰਹਿ ਜਾਣ ਇਹ ਬਾਤ ਤੇ ਮੈਨੂੰ 30 ਤੇ ਯਾਦ ਆ ਨਾ ਤੈਨੂੰ 7 ਯਾਦ ਆ ਤੈਨੂੰ ਮਾੜੀ ਜਿਹੀ ਸੱਟ ਲੱਗੀ ਇੱਕ ਰਹਿ ਜਾਂਦਾ ਸਾਥੋਂ ਜਾਂਦੇ ਤੂੰ ਪਤਾ ਨਹੀਂ ਸੱਤੇ ਜਾਂਦੇ ਰਹਿਣਾ ਤੂੰ ਪਤਾ ਨਹੀਂ ਕੋਲੋਂ ਗਾਣੇ ਬਣਾਉਣ ਲੱਗ ਜਾਣਾ ਆ ਬਲਕਿ ਤੇਰੇ ਵਾਲ ਹੋ ਜਾਣੇ 4 ਗਾਣੇ ਹੋਰ ਯਾਦ ਕਰ ਉਸਤਾਦ ਜੀ ਤੂੰ 4 ਹੋਰ ਯਾਦ ਕਰਨੇ ਤੇ ਫਿਰ ਤੇਰੀ ਸੱਟ ਬੈਲੈਂਸ ਹੋਣੀ ਉਸਤਾਦ ਜੀ 4 ਹੋਰ ਯਾਦ ਕਰਕੇ ਭੁੱਲ ਹਾਂ ਜਿਹੜੇ ਕੰਸਰਟ ਹੁੰਦੇ ਨਾ ਕੰਸਰਟ 'ਚ ਗਾਣਾ ਸੌਖਾ ਵਾ ਵੀ ਲਾ 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 ਐ ਸਭ ਤੋਂ ਔਖਾ ਮਹਿੰਦੀ ਆ ਵੀ ਇੰਜ ਕਰਕੇ ਇਹ ਦੁਲਾ ਬਾਈ ਕੀ ਫਰਮਾਇਸ਼ ਹੈ ਨਹੀਂ ਉਧਰ ਵੀ ਨਹੀਂ ਲੱਗ ਹੁਣ ਉਦੋਂ ਆਪਾਂ ਗਏ ਲੋਰ ਮੈਨੂੰ ਕਿਸੇ ਨੇ ਕਿਹਾ ਸੀ ਵੀ ਪਾਗੂ ਗੁਰੂ ਸੁਣਾ ਜਾਂ ਫਲਾਣਾ ਸੁਣਾ ਜਾਂ ਮੈਂ ਆਪੇ ਲੱਗਾ ਮੈਂ ਮੌਕੇ ਦੇ ਹਿਸਾਬ ਨਾਲ ਇੱਕ ਟੈਂਪੋ ਰੱਖ ਲਈ ਉਸ ਟੈਂਪੋ ਦੇ ਨਾਲ ਉਦਾਂ ਦਾ ਦੂਜਾ ਮੈਂ ਸੇਵੀਨਾ ਜ਼ੇਨਾ ਸਾਕੀ ਦੇ ਵਿੱਚ ਹੀ ਮੈਂ ਢੋਲਾ ਸਾਨੂੰ ਪਿਆਰ ਉਹ ਟੈਂਪੋ ਦੇ ਹਿਸਾਬ ਨਾਲ ਉਹ ਬਣ ਲੈ ਉਹ ਇਹ ਨਹੀਂ ਸਟੇਜ ਮੈਂ ਉਹ ਆਪ ਦੇਖਿਆ ਯੂਕੇ ਯੂਐਸਏ ਦੀ ਪਾਰਟੀ ਸੀ ਕਿ ਤੁਸੀਂ ਗੋਜਰੇ ਵਾਲਾ ਟੋਪੇ ਵਾਲਾ ਭਾਵੇਂ ਪੂਰਾ ਕਰੋ ਪ੍ਰੋਗਰਾਮ ਇੰਜ ਕਰਕੇ ਲਾੜਾ ਕੋ ਦੁਲਹਾ ਕੋਗਾ ਫਰਮਾਇਸ਼ ਦੁਲੇ ਦੀ ਹੋਗੀ ਦੁਲਹੇ ਕਾ ਥਲੋਂ ਨਸ਼ਈ ਕੋਗਾ ਓਏ ਵਾਸੋ ਓਏ ਸਾਸਾ ਲੂਲੇ ਦਾ ਸੁਣਾ ਓਏ ਮੈਂ ਉੱਧਰ ਜਾਣਾ ਹੀ ਨਹੀਂ ਫੇ ਮੈਂ ਇਹਨੂੰ ਜਾਣਾ ਪੈਣਾ ਉਹਨੇ ਖਿੱਚ ਕੇ ਲੈ ਜਾਣਾ ਵਾ। ਨਹੀਂ ਮੈਂ ਇੱਕ ਪ੍ਰੋਫੈਸ਼ਨਲ ਸਿੰਗਰ ਬਣਨ ਲੱਗਾ ਮੈਂ 10 ਰਿਕਾਰਡਿੰਗਾਂ ਸੋਚ ਲਈਆਂ ਮੈਂ 10 ਰਿਕਾਰਡਿੰਗਾਂ ਕਰਕੇ ਗਾਣੇ ਅਪਲੋਡ ਕਰ ਦੇਣੇ ਆ ਉਹਨਾਂ ਨੂੰ ਕਹਿਣਾ ਭਾਈ ਮੈਂ ਆਪਣੇ ਗਾ ਤੋਂ ਮੈਂ ਕਿਸੇ ਯਾਰ ਤਾਜ ਨੇ ਤੈਨੂੰ ਇੱਕ ਮੌਕਾ ਦਿੱਤਾ ਸੀ ਤੂੰ ਤੇ ਅਮਲ ਹੀ ਨਹੀਂ ਕੀਤਾ ਕੰਪੋਜੀਸ਼ਨ ਆਪਣਾ ਬਣੀਆਂ ਤੈਨੂੰ ਲੱਭਣੀਆਂ ਓ ਯਾਰ ਪਹਿਲੇ ਮਹਿੰਦੀਆਂ ਦੇ ਹਾਰਡ ਪ੍ਰੋਗਰਾਮ ਹੁੰਦੇ ਤੁਸੀਂ ਇਸ ਤਰ੍ਹਾਂ ਕਰਕੇ ਮੈਂ ਕਿੰਨੇ ਪ੍ਰੋਗਰਾਮ ਦੇਖੇ ਸਿੰਗਰ ਗਾ ਰਿਹਾ ਵਾ ਸਿੰਗਰ ਨੇ ਅੱਛੇ ਤਰੀਕੇ ਨਾਲ ਗਾਣਾ ਲੋ ਜੀ ਖਾਨ ਸਾਹਿਬ ਵਾਲੇ ਤੇ ਲੂਨੇ ਵਾਲੇ ਕੇ ਸੁਣਾਉਂਗਾ ਤੁਸੀਂ ਹਲਕਾ ਜਿਹਾ ਗਾਣਾ ਸ਼ੁਰੂ ਕੀਤਾ ਤਾਂ ਸਿਆਣਾ ਬਾਬੂ ਕਹੋ ਕਾਕਾ ਥੱਲੇ ਆ ਗਿਆ ਖੁਸਰੇ ਆ ਗਏ ਓਏ ਉਹ ਖੁਸਰੇ ਆ ਕੇ ਥੱਲੇ ਆ ਕਾਕਾ ਉਹ ਸਿੰਗਰ ਨੂੰ ਲਾ ਦਿੰਦੇ ਆ ਇਹਨੂੰ ਚਾਹੀਦਾ ਸਾਰੀਆਂ ਰਿਹਰਸਲਾਂ ਕਰਕੇ ਰੱਖੇ ਬਿਸਤੀ ਪੁਸਤੀ ਜੋ ਵੀ ਹੋਣਾ ਵਾ ਉਹ ਸੁਣ ਅਗਲੇ ਇੰਜ ਕਰਕੇ ਕਾਪੀ ਮਾਰਦੇ ਆ ਤੁਹਾਨੂੰ ਨਿਆਣੇ ਸਾਰੇ ਉੱਠ ਕੇ ਸਿੰਗਰ ਕੁੱਟ ਦਿੰਦੇ ਆ ਸਾਡੇ ਪੈਸੇ ਆ ਸਿੰਗਰ ਕੁੱਟ ਦਿੰਦੇ ਆ ਅਸੀਂ ਤਾਂ ਦੇਖਿਆ ਮੇਲਿਆਂ 'ਚ ਗਾਵੇ ਅਸੀਂ ਉਦੋਂ ਗਏ ਨਹੀਂ ਇੱਕ ਬੰਦਾ ਆਇਆ ਤੇ ਮੇਰੇ ਸਿਰ ਤੇ ਉਹਨੇ ਪੂਰੀ 50 ਦੀ ਕਾਪੀ ਸਿੱਟਦੀ ਤੇ ਨਾਲ ਉਹਦੇ 2 ਬੱਚੇ ਵੀ ਆਏ ਤੇ ਉਹ ਥੱਲੇ ਚੁੱਕੀ ਜਾ ਰਹੇ ਤੇ ਮੈਂ ਉਹ ਮੇਰੇ ਤੇ ਸਿੱਟੀ ਜਾ ਰਹੇ ਥੱਲੇ ਉਹਦੇ ਹੀ ਬੱਚੇ ਚੁੱਕੀ ਜਾ ਰਹੇ ਮੈਂ ਕਿਹਾ ਭਾਜੀ ਇਹਨਾਂ ਨੂੰ ਉੱਥੇ ਹੀ ਪੜਾ ਦਿੰਦੇ ਐਡਾ ਵਾਇਆ ਜੂ ਪਵਾ ਰਿਹਾ ਮੈਂ ਕਿਹਾ ਤੁਹਾਨੂੰ ਇਹਨੂੰ ਚਾਹੀਦਾ ਕਿਸਾਨਾਂ ਦੇ ਨਾਲ ਗਾਵੇ ਉਹ ਟਰੈਕਟਰ ਚਲਾ ਰਹੇ ਨੇ ਲਾਊਡ ਗਾਵੇ ਉਹ ਸੁਣਨ ਸਤਾਜੀ ਟਰੈਕਟਰ ਤੇ ਆਵਾਜ਼ ਨਹੀਂ ਆਉਂਦੀ ਉਹਨਾਂ ਨੂੰ ਯਾਰ ਉਹ ਤਰ੍ਹਾਂ ਅਸੀਂ ਨੋਨੀ ਨਾਲ ਗਏ ਬੜਾ ਅੱਛਾ ਨੋਨੀ ਸਟੇਜ ਤੇ ਨਹੀਂ ਗਾ ਸਕਦਾ ਕਿਤੇ ਵੀ ਨਹੀਂ ਗਾ ਸਕਦਾ ਉਹ ਤੁਸੀਂ ਐਂਡ ਦੇ ਗੋਰੇ ਦੇ ਨਾਲ ਨੱਚ ਰਹੇ ਸੀ ਉਹਦਾ ਗੋਰਾ ਸੀ ਯੂਕੇ ਦਾ ਉਹਦੇ ਨਾਲ ਜੁਗਨੂ ਬਾਦਸ਼ਾਹ ਨੱਚ ਰਹੇ ਨੇ ਉਹਨੂੰ ਡਾਂਸ ਦਾ ਜੋ ਸਟੈਪ ਕਰ ਰਹੇ ਨੇ ਨਾ ਪੰਜਾਬੀ ਵਾਲਾ ਉਹ ਗੋਰਾ ਬਾਬਾ ਜੀ ਉਹੀ ਕਰ ਰਿਹਾ ਉਹੀ ਕਰ ਰਿਹਾ ਉਹ ਇਹਨਾਂ ਨਾਲੋਂ ਬਹੁਤਾ ਸੋਹਣਾ ਲੱਗ ਰਿਹਾ ਉਹਨੇ ਪੈਂਟ ਕੋਟ ਟਾਈ ਲਾਈ ਤੇ ਉਹ ਪੰਜਾਬੀ ਵਾਲਾ ਸਟੈਪ ਕਰਦਾ ਬਹੁਤਾ ਸੋਹਣਾ ਲੱਗ ਰਿਹਾ ਘੁੰਮ ਰਿਹਾ ਤੇ ਲੋਕੀ ਆ ਕੇ ਉਹ 100 500 ਵਾਲੇ ਨੋਟ ਸਿੱਟ ਰਹੇ ਨੇ ਥੱਲੇ ਪੂਰਾ ਨਿਜ਼ਾਮ ਸਿਕਰਵਾਦੀ ਤੇ ਨੋਨੀ ਸਾਹਿਬ ਨੂੰ ਮੈਂ ਕਿਹਾ ਨੋਨੀ ਤੇ ਮਾਸ਼ਾਅੱਲਾ ਉੱਤੋਂ ਇਹਨੇ ਪੈ ਕਹਿੰਦਾ ਸਾਜੀ ਮੈਂ 1 ਰੁਪਈਆ ਨਹੀਂ ਉੱਥੋਂ ਚੁੱਕਿਆ ਮੈਂ ਕਿਹਾ ਹੈ ਕਹਿੰਦਾ ਸਾਜੀ ਮੈਂ ਨਹੀਂ ਚੁੱਕੇ ਉੱਥੋਂ ਪੈਸੇ ਨਾ 100 ਵਾਲੇ ਨਾ 500 ਵਾਲੇ ਉੱਥੇ ਹੀ ਮੈਂ ਕਿਹਾ ਕਿੰਨੇ ਚੁੱਕੇ ਕਹਿੰਦਾ ਉਹ ਸੌਣ ਵਾਲੇ ਨੇ ਜਾਂ ਵੇਟਰਾਂ ਵੂਟਰਾਂ ਨੇ ਮੈਂ ਕਿਹਾ ਤੂੰ ਕਿਉਂ ਨਹੀਂ ਚੁੱਕੇ ਕਹਿੰਦਾ ਸਾਜੀ ਤੁਹਾਡਾ ਖਲੋਤੇ ਸੀ ਅਸੀਂ ਵੈਸੇ ਆਪਸ ਦੀ ਗੱਲ ਆ ਅੰਗਰੇਜ਼ ਦਾ ਹੱਕ ਸੀਗਾ ਸਾਰੇ ਕੱਢੇ ਨੋਨੀ ਮੈਂ ਕਿਹਾ ਨੋਨੀ ਦਾ ਨੁਕਸਾਨ ਮੈਂ ਕੱਢੇ 50 ਰੁਪਏ ਮੈਂ ਕਿਹਾ ਨੋਨੀ ਵਾਹ ਕੀ ਤੁਸੀਂ ਪੰਜ ਲਾਈਨ ਤੋਂ ਪਹਿਲੇ ਹੀ ਕਲੈਪ ਕਰ ਦਿੱਤੇ ਇਹਨੇ ਇੱਕ ਕਹਿੰਦਾ ਅੱਗੇ ਤੋਂ ਉਸਤਾਦ ਹੋਣਾ ਨਹੀਂ ਆਣਾ ਉਹ ਸਾਰੇ ਪੈਸੇ ਅੰਗਰੇਜ਼ ਦਾ ਹੱਕ ਨਹੀਂ ਸੀਗੇ ਨਹੀਂ ਯਾਰ ਜਿਹਦਾ ਹੱਕ ਸੀ ਉਹਨੂੰ ਨਹੀਂ ਮੈਨੂੰ ਇਹਨੇ ਇਹ ਕਹਿਤਾ ਮੈਨੂੰ ਕਹਿੰਦਾ ਉਸਤਾਦ ਜੀ ਅਸੀਂ ਤੁਹਾਡੇ ਨਾਲ ਖਲੋਤੇ ਸੀ ਤੇ ਅਸੀਂ ਅੱਛਾ ਨਹੀਂ ਲੱਗਦਾ ਕਿ ਤੁਸੀਂ ਤਾਰਫ ਕਰਾ ਰਹੇ ਸਾਡਾ ਕਿ ਮੇਰੇ ਪੁੱਤਰਾਂ ਦੇ ਅਸੀਂ ਥੱਲੇ ਭਾਵੇਂ ਜੋ ਮਰਜ਼ੀ ਹੈ ਲੇਕਿਨ ਮੈਨੂੰ ਕਹਿ ਕੇ ਪਰੇ ਜਾ ਕੇ ਤੇ ਇਹਨੇ ਇੰਜ ਕੀਤਾ ਕਹਿੰਦਾ ਸ਼ਿਟ ਮੇਰੇ ਤੇ ਮੈਨੂੰ ਭੁੱਲਿਆ ਉਸਤਾਦ ਜੀ ਇਹਨਾਂ ਮੇਲਿਆਂ ਦੇ ਵਿੱਚ ਜਿਹੜੇ ਸਿੰਗਰ ਹੁੰਦੇ ਨਾ ਖੂਹ ਤੇ ਖਲੋਤੇ ਹੁੰਦੇ ਆ ਤੁਸੀਂ ਦੇਖਿਆ ਕਦੇ ਇੱਕ ਝੂਠਾ ਜਿਹਾ ਆਰਟੀਫੀਸ਼ੀਅਲ ਜਿਹਾ ਹਲਵਾਰ ਬਣਿਆ ਹੁੰਦਾ ਉਹਨਾਂ ਲੰਬੀ ਜਿਹੀ ਬਿਗ ਲਾਈ ਹੁੰਦੀ ਉੱਥੇ ਆਹਾ ਕਿਆ ਕਹਿਣੇ ਬੈਠੋ ਉਹਨੂੰ ਤੁਸੀਂ 50 ਰੁਪਏ ਦੇ ਕੇ ਨਾ ਆਪਣੀ ਪ੍ਰੋਮੋਸ਼ਨ ਵੀ ਕਰਾਉਣੀ ਹੈ ਉਹ ਕਿਦਾਂ ਥੱਲੋਂ ਇੰਜ ਕਰਕੇ ਉਹਨੂੰ 500 ਰੁਪਏ ਦੇਣਾ ਉਹਨੂੰ ਯਾਰੋ ਜਲੇਬਾਂ ਦੀ ਉਹਨੇ ਕਹਣਾ ਆਏ ਗਿਣੀ ਗਿਣਤੀ ਤੇਰਿਆਂ ਫਰੇ ਪਾਉਂਦੀ ਜਿਹੜੀ ਲੱਗ ਗਈ ਹੈ ਜਲੇਬਾਂ ਦੀ ਆ ਜੋੜੀ ਵਾਲਿਆ
ਹੁਣ ਤੁਸੀਂ 500 ਦੇ ਕੇ ਆਪਣੀ ਪ੍ਰੋਮੋਸ਼ਨ ਕਰਾ ਲਈ ਖੱਟਾ ਲੈਚੀ ਵਾਲਾ ਰੇੜੀਆਂ ਰੂੜੀਆਂ ਉਹ ਪ੍ਰੋਮੋਸ਼ਨ ਵੀ ਕਰਦਾ, ਇਹਨੂੰ ਚਾਹੀਦਾ ਉੱਥੇ ਸਿੱਖੇ। ਹਾਂਜੀ। ਇਹਦਾ ਕੌਨਫੀਡੈਂਸ ਬਿਲਡ ਹੋਏਗਾ। ਉਤੋਂ ਇਹਨੇ ਕਿਹਾ ਕਿ ਵੀ ਪੈਸੇ ਨਹੀਂ ਚੁੱਕੇ, ਇਹਨੇ ਗਾਣੇ 'ਚ ਹੀ ਉਹਨੂੰ ਸਿੰਗਰ ਨੂੰ ਕਿਹਾ ਜਾ 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 ਇੰਝ ਹੀ ਕਹਿੰਦਾ ਰਿਹਾ ਉਹਨੂੰ। ਅੱਲਾ ਦੀ ਕਸਮ। ਉਸਤਾਦ ਜੀ ਗਾਣੇ 'ਚ ਕਹਿਣ ਲਿਆ ਜਿਹੜਾ ਬਾਜੇ ਵਾਲਾ ਸੀ, ਬਾਜੇ ਵਾਲਾ ਮੈਂ ਜਿਹਦਾ ਗਾਣਾ ਸ਼ੁਰੂ ਕੀਤਾ ਸੀ ਨਾ ਆਪੇ, ਆ ਜਾ ਚੱਕ ਲੈ, ਹਾਂਜੀ ਨਹੀਂ ਆ ਜਾ ਚੱਕ ਲੈ, ਉਸਤਾਦ ਜੀ ਗਾਣੇ 'ਚ ਉਹਨੂੰ ਕਹਿਣ ਲਿਆ ਪਤਾ ਨਹੀਂ ਕਿਹੜਾ ਗਾਣਾ ਸੀਗਾ। ਯਾਰ ਮੈਂ ਨਹੀਂ ਸ਼ਾਹਦਾਂ ਉਹ ਬਾਜੇ ਵਾਲੇ ਦਾ ਇੱਕ ਨਾ ਝੋਲ ਹੁਣ ਵੀ ਤੂੰ ਚਾਚਾ ਇਸ਼ਾਰੇ ਕਰਾ ਰਿਹਾ, ਫੜਿਆ ਵੀ ਨਹੀਂ ਜਾ ਰਿਹਾ। ਇੰਜ ਲਾੜਾ ਆਇਆ ਤੇ ਲਾੜੇ ਨੂੰ ਵੇਖ ਕਹਿੰਦਾ ਚੁੱਕ ਓਏ। ਉਹ ਸਮਝ ਗਿਆ ਉਹਨੇ ਕਿਹਾ ਠੀਕ ਹੈ। ਅੱਛਾ ਉੱਠ ਹੋਏ ਨਹੀਂ ਕਹਿ ਰਿਹਾ, ਕਹਿੰਦਾ ਚੁੱਕ ਓਏ। ਨਹੀਂ ਉਹਦੇ ਝੋਲੀ 3-4 ਨੋਟ ਸੀ, ਮੈਂ ਨੋਨੀ ਇਸ਼ਾਰਾ ਮੈਂ ਕਹਿੰਦਾ ਆਹ ਨਹੀਂ 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 ਵਿੱਚ- ਉਹ ਵਿੱਚ ਨਹੀਂ ਕਾਲੇ ਕੋਦੇ ਕੋਨੇ ਟਣ 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 ਵੇਖਣਾ ਚੱਕ। ਉਹ ਥੱਲੇ ਹੋ ਕੇ ਫੋਰਨ ਚੱਕ। ਨੋਨੀ ਇਹ ਕਿਉਂ ਅੱਛਾ ਵੈਸੇ ਉਹ ਨਾ ਚੱਕ ਚੱਕ ਤੇ ਉਹਨੂੰ ਸਮਝਣਾ ਵੀ ਚੱਕ ਵੀ ਥੱਲੇ ਨਹੀਂ ਗਾਣਾ ਗਾਉਣਾ ਆ ਨੱਚ ਲੈ ਮੈਂ ਆ ਜਾ ਚੱਕ ਲੈ ਆ ਜਾ ਉਹ ਇਹਨੇ ਨੱਚ ਪੰਜਾਬਣ ਤੇ ਗਿਆ ਸੀ ਨਾ ਪੰਜਾਬਣ ਨੱਚ ਚੱਕ ਪੰਜਾਬਣ ਨਹੀਂ ਕਰਕੇ ਯਾਰ ਉਹ ਗਾਣਾ ਨਹੀਂ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਲ ਬਣੀ, ਬਾਜੇ ਨੂੰ ਕਹਿਣਾ ਨਾ ਪਾਇਓ ਜੇਬ 'ਚ ਉੱਥੇ ਨਹੀਂ ਭਾਲ ਬਣੀ। ਪਜਾਮਾ ਵਾਲੀ ਕਾਪੀ ਨਹੀਂ ਜਾਣਦੀ ਤਿੰਨੋਂ ਨੇ। ਮਾੜਾ ਜਿਹਾ ਪੈਸਾ ਧੇਲਾ ਦੇਖੇ ਤੇ ਉੱਥੇ ਗਾਣਾ ਸ਼ੁਰੂ ਕਰਤਾ, ਬਰਾਰੋ ਨੱਕਦਾ ਚੱਕ ਦੇ ਕੇ ਚੱਕ ਦੇ ਗੇਮ ਚੱਕ ਦੇ ਗੇਮ ਚੱਕ ਦੇ। ਉਹ ਪਤਾ ਨਹੀਂ ਕਿਹੜਾ ਇਹਦੇ ਬੜਾ ਉਸਤਾਦ ਜੀ ਸੁਰ 'ਚ ਗਿਆ, ਲੱਗਾ ਹੀ ਨਹੀਂ ਕਿ ਗਾਣੇ ਤੋਂ ਬਾਹਰ ਆਇਆ। ਨੋਨੀ ਤੁਸੀਂ ਲੈ ਕੇ ਵੀ ਗਾਇਆ ਕਰ। ਉਸਤਾਦ ਜੀ ਮੈਨੂੰ 5-6 ਕਿਸਮ ਦੇ ਗਾਣੇ ਹੁੰਦੇ ਨੇ, ਯਾਨੀ ਹੁਣ ਇੱਕ ਚੀਜ਼ ਆ, ਇੱਕ ਤੁਸੀਂ ਮਿਸਾਲ ਤੌਰ ਤੇ ਜੇਲ੍ਹ ਮਹਿੰਦੀ ਕੀਤੀ, ਇੱਕ ਤੁਸੀਂ ਘੁੰਮ ਕੇ ਕਰਨੀ ਆ ਗੋਜਰੇ। ਹੁਣ ਜੇਲ੍ਹ ਵਾਲੇ ਨੂੰ ਜਿਹੜੇ ਗਾਣੇ ਸੁਣਾ ਕੇ ਆਇਆ ਤੇ ਮੈਂ ਇਹ ਸੋਚਿਆ ਕਿ ਯਾਰ ਮੈਂ ਹੁਣ ਉੱਥੇ ਸੁਣਾ ਕੇ ਇੱਥੇ ਨਹੀਂ ਸੁਣਾਉਣੇ। ਚਾਰੇ ਸੂਬੇ ਯਾਦ ਕਰ। ਉਸਤਾਦ ਜੀ ਨੇ ਉਦੋਂ ਕਿਹਾ ਨਹੀਂ मैं अपनी बेटी के लिए बाबुल की दुआएं, सैर तो ना लिखता है बाबुल की दुआएं लिख कैसा है ऐ कर ਉਹਦਾ ਛਿੱਤਰ ਖਾ ਕੇ ਆ ਜਾਏਗਾ ਨਹੀਂ ਸਟੇਡੀਅਮ। ਉਹਨਾਂ ਨੇ ਮੈਨੂੰ ਕਿਹਾ, ਮੈਂ ਉਹਨਾਂ ਨੂੰ ਕਿਹਾ ਕਿ मैं अपनी माशाल्लाह बच्ची के लिए गाना सुनाता हूँ। मैंने कहा बाबुल, ਉਹ ਨਾਲੇ ਮੈਨੂੰ ਕਹਿੰਦੇ ਨਾ ਇਹਨੇ ਰੋਣ ਲੱਗ ਪੈਣਾ। ਉਹ ਵਿਚਾਰੀ ਵਾਕਈ ਰੋਣ ਲੱਗ ਗਈ ਆ। ਮੇਕਅਪ ਉਹਨੇ ਏਡਾ ਮਹਿੰਗਾ ਕੀਤਾ ਤੇ ਮੈਂ ਦੱਸੀ, ਮੈਂ ਕਹਿੰਦਾ ਨਹੀਂ ਓਕੇ, ਮੈਂ ਨਾਲ ਹੀ ਰੈਪ ਚ ਮੈਂ ਕਿਹਾ ਨਾਜ਼ੋ ਸੇ ਤੁਝੇ ਪਾਲਾ ਹੈਪੀ ਹੋ ਗਈ। की तरह मन में जुलाया है मुझको बाहों ने मेरी झूलों की तरह ਅੱਜ ਕਰਕੇ ਤੇ ਮੈਂ ਉਹਨੂੰ ਐ ਲਵੇਟ ਬਾਜੀ ਵਿਚਾਰੀ ਖੁਸ਼ ਹੋ ਗਈ ਨਾਲ। ਇਹ ਜੱਜ ਕਰ ਉਹੀ ਗਾਣਾ ਸੀ, ਉਹ ਹੱਸਣ ਲੱਗ ਪਈ। ਨਾਲੇ ਮੈਂ ਦੇਖਿਆ ਫਿੱਕੇ ਫਿੱਕੇ ਸਿੰਗਰਾਂ ਦੇ ਕੋਲ ਐਡਾ ਬੈਗ ਹੁੰਦਾ, ਉਹ 'ਚ 8-8 ਡੈਰੀਆਂ ਹੁੰਦੀਆਂ, ਉਹ ਕੱਢ ਕੇ 8 ਡੈਰੀਆਂ ਕੇ ਰੱਖਦੇ ਆ ਤੇ ਗਾਣਾ ਫਿਰ ਦਿਮਾਗ 'ਚ ਹੁੰਦਾ। ਤੈਨੂੰ ਮੈਂ ਲੈ ਜਾਵਾਂ ਧਰੌੜਾ ਵਾਲੀ ਸਾਈਡ ਤੇ, ਮੈਂ ਤੇਰੀ ਧੌਣ ਲੱਥੀ ਵਾਪਸ ਆਵੇ, ਸਹੀ ਗੱਲ ਆ। ਤੇਰੇ ਮੈਕ ਦੀ ਤਾਰ ਦੇ ਨਾਲ ਬੰਨ ਕੇ ਤੇਰਾ ਗਲਾ ਘੁੱਟ ਦੇਣਾ ਤੂੰ ਕਰਕੇ ਤਾਰ ਘਰ। ਤੈਨੂੰ ਪਤਾ ਨਹੀਂ ਹੈ ਚੌਰੀ ਕੁੱਤੇ ਛੱਡ ਦਿੰਦੇ ਸਿੰਗਰ ਤੇ। ਉਸਤਾਦ ਜੀ ਮੈਂ ਜਾਣਦਾ ਵਾਂ ਕਿ ਜਿਹੜੇ 10-12-15 ਗਾਣੇ ਆ ਨਾ, ਇਹ ਜਿਨ੍ਹਾਂ 'ਚ ਤੁਹਾਡਾ ਮਾਹੌਲ ਬਣਦਾ ਵਾ, ਤੁਸੀਂ ਅਗਲੇ ਦਾ ਮਾਹੌਲ ਜਿਹਾ ਬਣਾ ਕੇ ਆਇਓ, ਬਸ ਇੰਨਾ ਬਣਾ। ਐਵੇਂ ਮਾਹੌਲ ਹੁਣ ਅਗਲਿਆਂ ਦੇ ਘਰ ਵਿਆਹ ਵਾ ਮਿਸਾਲ ਤੌਰ ਤੇ, ਉਹ ਤੇ ਤੁਸੀਂ ਹੁਣ ਮਤਲਬ ਸੋਬਰ ਕੁਆਲਿਟੀ ਜੇ ਤੁਹਾਨੂੰ ਅਗਲੇ ਫਰਮਾਇਸ਼ ਕਰਨ ਕਿ ਯਾਰ ਆ ਗਾਣਾ ਸੁਣਾਣਾ ਆ ਸੁਣਾਉਣਾ, ਮੈਂ ਇੱਕ ਪੈਕੇਜ ਜਿਹਾ ਬਣਾ ਕੇ ਗਿਆ, ਪਹਿਲੇ ਆ ਦੂਸਰਾ ਹੈ ਤੀਸਰਾ ਹੈ ਚੌਥਾ ਹੈ ਨਾ, ਇਦਾਂ ਮੈਂ ਪੂਰਾ ਵਿਆਹ ਲਗਾ ਦੇਣਾ। ਤੁਹਾਡੇ ਵਿਆਹ ਤੇ ਤੈਨੂੰ ਗਾਣ ਦੀ ਪਈ ਹੈ। ਆਬਦ ਮੇਰ ਸਾਹਿਬ ਕਿੱਡਾ ਵੱਡਾ ਨਾਮ ਨੇ ਮਾਸ਼ਾਅੱਲਾ, ਅੱਲਾ ਹੋਰ ਇਸ ਤਰ੍ਹਾਂ ਦੇਵੇ। ਤੁਸੀਂ ਕਦੀ ਸੋਚਿਆ ਸੀ ਕਿ ਉਹ ਮਹਿੰਦੀ ਦੇ ਬੋਲ ਕਫਾਰਾ ਗਾਉਣਗੇ? ਮੈਂ ਆਪ ਗਾਉਂਦੇ ਦੇਖਿਆ। ਕੌਣ? ਆਬਦ ਮੇਰ ਸਾਹਿਬ ਨੂੰ ਬੋਲ ਕਫਾਰਾ ਕਿਆ ਹੋ ਗਿਆ। ਉਹ ਤੂੰ ਪਿੰਡਾਂ ਥਾਵਾਂ ਤੇ ਪ੍ਰੋਗਰਾਮ ਤੈਨੂੰ ਆਇੰਦਾ ਕੋਲ 2 ਲੱਖ ਰੁਪਏ ਦੇ ਕੇ ਤੂੰ ਲਾਲਚੀ ਹੈਗਾ, ਤੂੰ ਦਿਨੇ ਟੁਰ ਪਣਾ ਵਾ, ਲੇਕਿਨ ਚੌਰੀ ਬੱਕਰੇ ਨਾਲ ਬੰਨ ਕੇ ਇਸ ਕਿਸਮ ਦਾ ਜੂਤ ਫੇਰ ਤੈਨੂੰ ਸੋਚ ਆ। ਹਾਂ ਚੌਰੀ ਤੈਨੂੰ ਕਿਸੇ ਕਹਾ ਜੱਗਾ ਸੁਣਾ, ਜੱਗਾ ਤੈਨੂੰ ਜੱਗਾ ਆਉਣਾ ਨਹੀਂ। ਐ ਤੈਨੂੰ ਹੁਣ ਤੂੰ ਲੇਡੀਜ਼ ਦੀ ਫਰਮਾਇਸ਼ ਆ, ਔਰਤਾਂ ਨੂੰ ਫਰਮਾਇਸ਼ ਆ ਜੀ ਬਾਬਲ ਕੀ ਦੁਆएं ਸੁਣਾਤੀ ਜਾਓ। ਤੂੰ ਬਾਬਲ ਕੀ ਦੁਆएं ਹੁਣ ਚੌਰੀ ਨੂੰ ਬਾਤ ਜੱਗਾ ਸੁਣਾ, ਤੈਨੂੰ ਜੱਗਾ ਆਉਣਾ ਨਹੀਂ, ਚੌਰੀ ਨੇ ਸੰਗਲ ਹੀ ਪਾਉਣਾ। ਹੁਣ ਜਿੱਦਾਂ ਉਸਤਾਦ ਜੀ ਤੁਹਾਨੂੰ ਪਹਿਲਾਂ ਦੱਸਿਆ ਜੀ, ਹੁਣ ਮਾਈਏ ਇਦਾਂ ਦੇ ਤੇ ਚੱਲਦੇ, ਬੰਦਾ ਕਹਿੰਦਾ ਯਾਰ ਦੂਲਾ ਆਪ ਕਹਿੰਦਾ ਯਾਰ ਕੋ ਮਾਂ ਵਾਲਾ ਮਾਈਆ ਸੁਣਾਵੇ, ਹਾਂ ਤੇ ਸਹੀ ਆ ਉਹਨਾਂ ਦੀ ਹਨਾ। ਹੁਣ ਮਾਂ ਵਾਲਾ ਮਾਈਆ ਮੈਂ ਜ਼ਿੰਦਗੀ 'ਚ ਕਦੀ ਨਾ ਸੁਣਿਆ ਨਾ ਦੇਖਿਆ, ਹੁਣ ਉੱਥੇ ਮੈਨੂੰ ਸੁਣਾਉਣਾ ਪੈ ਗਿਆ। ਮੈਂ ਉੱਥੇ ਮੌਕੇ ਤੇ ਇਹ ਦਿਮਾਗ ਵੀ ਹੋਣਾ ਜੀ। ਹਾਂ ਮੌਕੇ ਤੇ ਅਗਲੇ ਚੌਰੀ ਆਪਣੀ ਤਾਰੀਫਾਂ ਕਰਾਉਂਦੇ 1000 ਦੇ ਕੇ, ਚਾਚੇ ਮਾਮੇ ਤਾਏ ਸਾਰੇ, ਉਹ ਸਾਰੇ ਤੈਨੂੰ ਕਾਫੀ ਰਦੀਫ ਆਉਣੇ ਚਾਹੀਦੇ ਆ। ਆਂਦੇ ਨੇ ਹਾਂ ਨਹੀਂ ਤੇ ਚੌਰੀ ਨੇ ਤੂੜੀ ਵਾਲੇ ਕਮਰੇ 'ਚ ਵਾੜ ਕੇ ਤੇਰੀ ਉਹ ਦੁਰਸ਼ਤ ਕਰੀ ਬਾਤ ਨਾ ਕਹੀਂ। ਉਹ ਰੌਣਕ ਤਾਂ ਲੱਗਦੀ ਉਹ ਖੱਟਣ ਗਿਆ ਤੇ ਲਾਚਾ, ਤੇ ਰੌਣਕ ਤਾਂ ਲੱਗਦੀ ਜੇ ਨੱਚੇ ਮੁੰਡੇ ਦਾ ਚਾਚਾ, ਫਿਰ ਪਜਾਮਾ ਤੇ ਮਾਮਾ, ਫਿਰ ਕੜੀ ਤੇ ਖੜੀ ਤੇ ਇਦਾਂ ਕਾਰ ਤੇ ਯਾਰ। ਇਹਨੇ ਉਹ ਜਿਹੜਾ ਤੂੰ ਕਾਰ ਤੇ ਯਾਰ ਹੋ ਜਾਣੇ। ਉਹ ਜਿਹੜਾ ਤੂੰ ਮੈਨੂੰ ਕਿਹਾ ਸੀ ਇਹਨੇ ਉੱਥੇ ਕਿਤੇ ਕਹਿਤਾ ਰੌਣਕ ਤਾਂ ਲੱਗਦੀ ਜੇ ਨੱਚੇ ਮੁੰਡੇ ਦੀ ਮਾਂ, ਕਹਿੰਦੀ ਮੈਂ ਨੂਰਾ ਫਾਤੀ ਆ, ਮੈਂ ਨਾਲੋਂ ਕਾਦੀ ਲਾਉਣ ਥੱਲੇ ਆ ਕੇ ਮਰਨੇ ਫੜ ਲਿਆ। ਉਹ ਕਹਿੰਦਾ ਤੂੰ ਮੇਰੀ ਮਾਂ ਨਚਾਉਣ ਲਿਆ। ਕਹਿੰਦੇ ਆ ਓਏ ਉਹ ਰਿਸ਼ਤੇ ਵੀ ਕੋਈ ਦੇਖ ਨਚਾਉਣ ਵਾਲੇ। ਹੁਣ ਤੂੰ ਦੂਲੇ ਨੂੰ ਕਹੀ ਨਾ ਰੌਣਕ ਤਾਂ ਲੱਗਦੀ ਨੱਚੇ ਦੂਲੇ ਦੀ ਮਾਂ, ਉਹ ਆ ਗਈ ਕਹਿੰਦੇ ਯਾਰ ਉਹਨੇ ਕਿਤੇ ਘੁੰਗਰੂ ਰੰਗ ਕਰਾਇਆ, ਤੂੰ ਮਾਂ ਥੜੀ ਨਚਾਉਣ ਲਿਆ। ਫੜ ਲੈ ਤੇ ਲੈ ਲਾੜੇ ਨੇ ਲੈਣੇ ਵੀ
ਤੇ ਉਹਨਾਂ ਨੇ ਕਿਹਾ ਮਾਂ ਵਾਲਾ ਕੋਈ ਮਾਈਆ ਸੁਣਾ। ਮਾਲ ਹੀ ਕੋ ਸੁਣਾ। ਹਾਂਜੀ ਮਾਈਆ ਸੁਣਾ, ਉਹ ਨਹੀਂ ਆਇਆ ਤੇ ਉੱਥੇ ਸ਼ੁਰੂ ਕਰਤਾ ਮਾਵਾ ਜਦੋਂ ਮਰੇ ਜਾ। ਉਹਨਾਂ ਨੇ ਭਾਈ ਕੁੱਟਿਆ, ਕਹਿੰਦੇ ਸਾਡੀ ਮਾਂ ਨੂੰ ਸਾਹਮਣੇ ਮਾਰੀ ਆ ਕੇ। ਤੇ ਮੈਂ ਕਿਹਾ ਸਾਡੀ ਸਾਹਮਣੇ ਬੈਠੀ ਬਗੈਰ। ਹੁਣ ਉੱਥੇ ਕਹਿਤਾ ਨਹੀਂ ਕਿ ਬਾਰੀ ਬਰਸੀ ਕੱਢਣ ਗਿਆ, ਖੱਟ ਕੇ ਲਿਆਂਦਾ ਡੱਬਾ। ਰੌਣਕ ਤਾਂ ਲੱਗਦੀ ਜੇ ਨੱਚੇ ਲਾੜੇ ਦਾ ਅੱਬਾ, ਉਹ ਅੱਬੇ ਨੂੰ ਫਾਲ ਜੋ ਹੋਇਆ ਸੀ, ਉਹ ਵਿਚਾਰਾ ਉਹ ਮੈਂ ਕਿੱਦਾਂ ਲੱਚਾ ਹੋਇਆ, ਉਹ ਮੈਂ ਕਿੱਦਾਂ ਲੱਚਾ ਭਾਈ ਤੂੰ ਮੇਰਾ ਨਾਂ ਤੇ ਲੈਤਾ। ਉਹ ਕਹਿੰਦਾ ਕੱਟ ਮਾਈਆ ਕੱਟ ਤੇ, ਉਹ ਕਟਾ ਕੇ ਫਿਰ ਚਾਚਾ ਨਚਾਇਆ। ਵਾਰੀ ਬਰਸੀ ਲੱਡੂ ਵਾਲਾ ਵਾ ਨੱਚੇ ਮੁੰਡੇ ਦਾ ਅੱਬੂ। ਇੱਕ ਜਗ੍ਹਾ ਤੇ ਮੈਂ ਕਿਹਾ ਨੱਚੇ ਮੁੰਡੇ ਦਾ ਅੱਬੂ ਤੇ ਅੱਧੀ ਮਹਿੰਦੀ ਕੁੱਪੀ ਵਾਲਾ ਕੀ ਕਹਿੰਦਾ ਹੁਣ? ਕੁੱਪੀ ਅੱਛਾ ਫੁੱਫੀ ਕੀ ਕੁੱਪੀ ਨੂੰ ਕਿਦਾਂ? ਬਾਰੀ ਬਰਸੀ ਕੱਟਣ ਗਿਆ, ਖੜ ਕੇ ਲਿਆਂਦੀ ਕੁੱਪੀ। ਰੌਣਕ ਤਾਂ ਲੱਗਦੀ ਜੇ ਨੱਚੇ ਮੁੰਡੇ ਦੀ ਫੁੱਫੀ। ਉਹ ਫੁੱਫਾ ਜੀ ਆ ਗਏ, ਉਹਨੇ ਕੁੱਟੇ, ਉਹਨੇ ਕਿਹਾ ਸਾਲਿਆ ਮੈਂ ਉਹ ਲਾੜੇ ਨੇ ਕਹੀ ਫੁੱਫੀ ਰਲੀ ਤੇ ਨਹੀਂ ਯਾਰ। ਲਾੜੇ ਨੇ ਕਹੀ ਅਸੀਂ ਆਪਣੀ ਧੀਆਂ ਭੈਣਾਂ ਨੂੰ ਚਾਉਣੀਆਂ, ਤੂੰ ਕਦ ਲਿਆ ਫਿਰ? ਅਸੀਂ ਫਿਰ ਰੱਬ ਕਰੇ ਨਹੀਂ ਵੈਸੇ ਉਸਤਾਦ ਜੀ ਪਲਾਨ ਹੋਣਾ ਚਾਹੀਦਾ, ਜਿਵੇਂ ਤੁਸੀਂ ਪਲਾਨਿੰਗ ਦੇ ਨਾਲ ਉਸਤਾਦ ਹੋਰਾਂ ਨੇ ਭਾਈ ਸਾਰੇ ਉੱਥੇ ਬਾਬਾ ਨੇ ਜਾਤਾ ਉਸਤਾਦ ਨੇ। ਆਏ ਉਹ ਕੈਸੇ ਪਲਾਨਿੰਗ ਜ਼ਿੰਦਾ ਦਿਲਾਂ ਯਾਦਗਿਰੀ ਉਹਨਾਂ ਦਾ ਸ਼ਾਦੀ ਉਸਤਾਦ ਜੀ ਯਾਦਗਿਰੀ। ਨਾਲੇ ਉਸਤਾਦ ਜੀ ਡਾਇਰੀਆਂ ਬੰਦਾ ਉੱਥੇ ਲੈ ਕੇ ਜਾਂਦਾ ਜਿੱਥੇ ਬਹਿ ਕੇ ਸੋਹਣਾ ਵਾਜੇ ਤੇ ਰੱਖ ਕੇ ਵਾਜੇ ਤੇ ਡਾਇਰੀ। ਨਾ 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 ਗੱਲ ਸੁਣ ਲਓ ਪਹਿਲੇ ਪੂਰੀ। ਉਸਤਾਦ ਜੀ ਕਹਿੰਦੇ ਹੁੰਦੇ ਤੁਹਾਡੀ ਘਰੋਂ ਤਿਆਰੀ ਇਦਾਂ ਦੀ ਹੋਣੀ, ਤੁਸੀਂ ਘਰੋਂ ਜਾਓ ਰੱਜ ਕੇ, ਅਗਲਾ ਤੁਹਾਨੂੰ ਪੇਵੇ ਭੱਜ ਕੇ। ਹੁਣ ਉੱਥੇ ਖਲੋ ਕੇ ਗਾਣਾ ਮੈਂ ਕਿਹੜੀ ਖਲੋ ਕੇ ਮੈਂ ਤਾਂ ਡਾਇਰੀ ਫੜ ਕੇ ਲੱਗਾ ਰਵਾਂ ਐਂ ਕਰਕੇ ਪੂਰੇ ਬਾਹਰ। ਮੈਂ ਕਈ ਗਾਣੇ ਯਾਦ ਆ ਬਸ ਠੀਕ ਆ। ਹੁਣ ਤੁਹਾਨੂੰ ਪਤਾ ਵਾ ਖਾਸ ਸਭ ਲੋਕ ਕੰਨਾਂ ਦੇ ਵਾਲ ਕਾਤੋਂ ਇਹਨੇ ਕਿਹਾ ਜੀ ਆਪਣੇ ਮਾਲ ਹੀ ਕੋਈ ਸੁਣਾ, ਇਹਨੇ ਅਖਬਾਰ ਕੱਢ ਲਈ ਪੁਰਾਣੇ, ਕਹਿੰਦਾ ਦੇਖੋ ਉਹਨਾਂ ਨੇ ਮੈਨੂੰ ਕਦੋਂ ਦਾ ਹੱਕ ਕੀਤਾ। ਸੁਣਾਵਾ ਨਹੀਂ, ਉਹਨੇ ਤਾਂ ਮਾਂ ਦਾ ਕੁਝ ਸੁਣਾ, ਕਹਿੰਦਾ ਸ਼ੁਕਰ ਆ ਜੀ ਠੀਕ ਗੱਲ ਆ ਤਾਂ। ਹੁਣ ਕਹਿੰਦੇ ਜੀ ਜਵੇਦ ਨਾਮ ਦਾ ਬੰਦਾ ਨਚਾਉਣਾ ਨੂੰ, ਹਾਂ ਜਵੇਦ ਨਾਮ ਦਾ। ਹੁਣ ਉਹਦੇ ਨਾਲ ਉਹਦਾ ਮਤਬਦ ਲੱਭਣਾ ਲੱਭੋ ਜਵੇਦ ਦਾ ਕਾਫੀਆ ਕੀ ਹੈ? ਹਨਾ। ਬਾਰੀ ਬਰਸੀ ਕੱਟਣ ਗਿਆ, ਖੜ ਕੇ ਲਿਆਂਦਾ ਸਫੇਦ। ਰੌਣਕ ਤਾਂ ਲੱਗਦੀ ਜੇ ਸਫੇਦ ਕੀ ਮਤਲਬ ਕੁਝ ਵੀ ਕਹਿ ਤੁਸੀਂ ਕੁਝ ਵੀ ਕਹਿ ਦੇਣਾ, ਉਹ ਬੰਦੇ ਕੋਲ ਜਵੇਦ ਨੂੰ ਉਠਾਣਾ ਹੈ। ਜਵੇਦ ਨੂੰ ਠਾਣਾ ਐਂਡ ਤੇ। ਹੁਣ ਮੈਂ ਜਵੇਦ ਦਾ ਇਹਨੇ ਮੇਰੇ ਕੋਲ ਇਹਨੇ ਕਿਤੇ 500 ਦੀ ਭਾਅ ਲੈ ਲਈ ਹੈ, ਹੁਣ ਇਹਨੇ ਓਏ ਜਵੇਦ ਦਾ ਕਰ, ਓਏ ਜਵੇਦ ਦਾ। ਇਸ਼ਤਿਆਕ ਨੂੰ ਨਚਾਉਣਾ ਹੋਵੇ ਤਾਂ ਕੀ ਕਰੇਗਾ? ਹਾਂ ਮਸਵਾਕ। ਹਾਂ ਵਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਮਸਵਾਕ। ਹੁਣ ਰੌਣਕ ਤਾਂ ਲੱਗਦੀ ਜੇ ਨੱਚੇ ਤੇ ਇਸ਼ਤਿਆਕ। ਇਸ ਤੇ ਮੁੰਡੇ ਦਾ ਜੇ ਰੌਣਕ ਤਾਂ ਲੱਗਦੀ ਜੇ ਨੱਚੇ ਮੁੰਡੇ ਦਾ ਇਸ਼ਤਿਆਕ। ਉਹ ਫਿਰ ਉਹ ਕਹਿੰਦਾ ਜੀ ਮੁੰਡੇ ਨੇ ਚਾਹਦੇ ਹੁਣ ਮੁੰਡੇ ਬਾਰੀ ਬਰਸੀ ਕੱਟਣ ਗਿਆ, ਖੜ ਕੇ ਲਿਆਂਦੇ ਕੁੰਡੇ। ਵਾਹ ਵਾਹ ਵਾਹ। ਹਾਂ ਰੌਣਕ ਤਾਂ ਲੱਗਦੀ ਜੇ ਨੱਚਣ ਸਾਰੇ ਮੁੰਡੇ। ਇਹ ਸਿੰਗਰ ਕੋਈ ਨਹੀਂ, ਸਿਰਫ ਦੱਸਦਾ ਵਾ ਵੀ ਹੁਣ ਇਹਨੇ ਨੱਚਣਾ, ਹੁਣ ਇਹਨੇ ਨੱਚਣਾ। ਇਹਨੇ ਵਾਰੀਆਂ ਹੀ ਵਾਰੀਆਂ ਲਾਉਣ ਜਾਂਦਾ। ਪਹੇਲੀ ਵਾਲਾ ਫਿਕਰ, ਪਹੇਲੀ ਵਾਲਾ। ਨੋਨੀ ਨੇ ਥੱਲੇ ਪੈਸੇ ਸਿੱਟੇ ਨੇ ਤੇ ਹੁਣ ਇਹਨੇ ਆਵਾਜ਼ ਦੇਣੀ ਉਹਨੂੰ ਕਿ ਵੀ ਉਹਨੂੰ ਕਹਿਣਾ ਵੀ ਚੁੱਕ ਲਾ। ਤੇ ਨੋਨੀ ਐ ਵੀ ਕਹਿ ਰਿਹਾ ਖਿੱਚ ਕੇ, ਯਾ ਅੱਲਾ ਆ ਮੇਰੇ ਕਰੈਕਟਰ ਨੂੰ ਕਹਿ ਚੁੱਕ ਲਾ। ਉਹਨੂੰ ਕਿੱਥੇ ਕਰਾ, ਉਹਨੂੰ ਕਹਿ ਚੁੱਕ ਲਾ। ਉਸਤਾਦ ਜੀ ਪਿੰਡ ਦੇ ਵਿੱਚ ਨਾ ਸਾਡੇ 490 ਦੇ ਵਿੱਚ ਸ਼ੌਹਰੀ ਨੇ ਇਸ ਗੱਲ ਤੋਂ ਮਹਿੰਦੀ ਤੇ ਬੰਦਾ ਬੰਨ ਲਿਆ, ਡੇਰੇ ਆਪਣੇ 90 ਦਿਨ ਬੰਨ ਕੇ ਰੱਖਿਆ ਕਿ ਇਹਨੇ ਮਹਿੰਦੀ ਦੇ ਵਿੱਚ ਮੇਰੇ ਤੋਂ ਉੱਚੀ ਬੇਲ ਕਿਉਂ ਕਰਾਈ ਹੈ। ਹਾਂ ਸਿੰਗਰ ਤੇ ਨਹੀਂ ਨਾ ਬਣਿਆ। ਸਿੰਗਰ ਮੈਂ ਤੁਹਾਨੂੰ ਦੱਸਾਂ ਗੋਜਰੇ ਦੇ ਵਿੱਚ ਯਾਰ ਸਿੰਗਰ ਸਰੈਕੀ ਟੈਪ ਸੀ, ਥੋੜਾ ਜਿਹਾ ਬੜਾ ਕੂੜ ਮਤ ਜਿਹਾ, ਪਾਨ ਵੀ ਖਾਦਾ ਸੀ, ਵਾਲੀ ਪਾਈ ਬੜਾ ਬੁਰਾ ਜਿਹਾ। ਉਹਨੇ ਉਹ ਮਾਈਆ ਕਰਤਾ, ਬਾਰੀ ਬਰਸੀ ਖੱਟਣ ਗਿਆ ਜੇ ਖੱਟ ਕੇ ਲਿਆਂਦੀ ਲੈਚੀ। ਰੌਣਕ ਤਾਂ ਲੱਗਦੀ ਜੇ ਨੱਚੇਗੀ ਮੁੰਡੇ ਦੀ ਚਾਚਾ ਉੱਠ ਪਿਆ, ਅਸਾਂ ਬਗੈਰਾ ਤਾਂ ਅਸਾਂ ਤੁਸੀਂ ਪੈਸੇ ਦੇ ਕੇ ਬੁਲਾਇਆ, ਥੱਲੇ ਆ ਜਾ ਜਰਾ। ਸਿੰਗਰ ਕੁੱਟਿਆ, ਕਨਾਤਾ ਕਨੂਦਾ ਖਿਲਾਰਤੀਆਂ, ਸੋਹਣਾ ਵਾਈਂਡ ਅਪ ਦੇ ਉਹ ਕੇ, ਇਦਾਂ ਦੀ ਨਾ ਹਰਕਤ ਕਰਿਆ ਕਰ, ਸੋਹਣਾ ਵਾਈਂਡ ਅਪ ਦੇ ਕੇ। ਅੱਛਾ ਉਸਤਾਦ ਜੀ ਆ ਵੀ ਤੇ ਗੱਲ ਚਲੋ ਠੀਕ ਹੈਗੀ, ਮਰਦਾਨਾ ਡਾਂਸ ਕਰਾਇਆ ਕਰ ਬਸ। ਇਹਨੇ ਵੀ ਕੀਤਾ ਵਾ, ਉਹ ਲੈਚੀ ਵਾਲਾ ਮਾਈਆ ਕਰਤਾ ਵੀ ਰੌਣਕ ਤਾਂ ਲੱਗਦੀ ਜੇ ਨੱਚੇ ਮੁੰਡੇ ਦੀ ਚਾਚੀ। ਉਹ ਅੱਗੇ ਰੋਟੀ ਖਾਣ ਦੀ, ਰੋਟੀ ਰੱਖ ਕਹਿੰਦੀ ਆਲਾ ਫੜ ਭਾਈ, ਹਣਾ ਫੇਰ ਬੁਰਕੀ ਲਾਉਣ ਲੱਗ ਗਈ। ਨਹੀਂ ਤੈਨੂੰ ਤਾਂ ਸੱਚਾ ਕਰਾਂ ਵੀ ਦੇਖਤਾ ਲਿਆ ਕੋਈ ਖਾਣ ਪੀਣ ਡਿਆ, ਕੀ ਕਰਨ ਡਿਆ। ਅੱਗੇ ਫੰਕਸ਼ਨ ਦਾ ਹਿਸਾਬ ਵੇਖ ਕੇ ਗਾ ਨਾ ਕਿ ਫੁੱਫੇ ਦਾ ਮਾਈਆ ਕਹਿਤਾ, ਉਹ ਜਿਹੜਾ ਵਾਸ਼ਰੂਮ ਸੀ, ਉਹ ਵਿਚਾਰਾ ਉੱਥੇ ਹੀ ਗਿਆ, ਇੱਥੇ ਅੰਦਰ ਹੀ ਆ ਓਏ, ਉਹ ਨੱਚ ਪਿਆ ਵਾ ਮਣੋ ਜਿਹਾ, ਉਹ ਨੱਚ ਪਿਆ ਵਾ ਅੰਦਰ ਵੱਜਦੇ। ਪੀਰ ਸਦੇ ਨੇ ਪੀਰਾਂ ਨੂੰ ਨਚਾਤਾ। ਵਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਖੀਰ। ਮੇਰੀ ਤਾਂ ਸਹੀ ਦੀ ਜੇ ਨੱਚੇ ਮੁੰਡੇ ਤੇ ਪੀਰ। ਹੁਣ ਪੀਰ ਵਿਚਾਰੇ ਇੰਜ ਕਰਕੇ ਉਹ ਸਾਰੇ ਹੱਥ ਚੁੰਮਣੇ, ਪੀਰ ਨਾਲ ਛੱਡੋ ਜਾ ਫਿਰ ਉੱਤੇ ਆ ਫਾਣਾ। ਨਹੀਂ ਹੱਥ ਫੜਿਆ ਨਾਲ ਐ ਕਰੀਏ। ਉਸਤਾਦ ਜੀ ਅਦੂਲੇ ਦਾ ਵਾ ਕੁੱਲਾ ਤੇ ਲੱਡੂ ਦਾ ਵਾ ਅੱਬੂ। ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਉਹ ਚੂਲਾ ਕਹਿ ਦਿਆ ਕਰ, ਚੂਲਾ। ਹਾਂ ਕੁੱਲਾ ਕੀ? ਕੁੱਲਾ ਰਲਦਾ ਹੀ ਨਹੀਂ। ਕੁੱਲਾ ਦੁੱਲਾ। ਬੇਵਜ੍ਹਾ ਅੱਛਾ ਦੁੱਲਾ। ਛਿੱਤਰ ਪੈ ਗਏ ਇਹਨੂੰ ਉੱਥੇ। ਕਹਿੰਦਾ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਸਰਾਣੀ, ਮਹਿੰਦੀ ਤਾਂ ਸਜਦੀ ਜੇ ਨੱਚੇ ਕੰਮ ਵਾਲੀ ਨੁਕਰਾਣੀ। ਵਾਹ। ਯਾਰ ਉਹਦਾ ਕੀ ਗੱਲ ਹੈ ਕਿ ਮੈਂ ਕਿਹਾ ਸ਼ਾਇਦ ਦਰਾਣੀ ਕੋ ਕਹਿਣ ਲੱਗਾ। ਦਰਾਣੀ ਜੀ ਜਾਣੀ। ਕੰਮ ਵਾਲੀ ਉਸਤਾਦ ਜੀ ਵਿਚਾਰੀ ਭਾਂਡੇ ਧੋਂਦੀ ਹੈ। ਨਹੀਂ ਤੂੰ ਇਹ ਨਾ ਦਰਾਣੀ ਨਾ ਕਹਦੀ, ਜੇ ਨੱਚੇ ਮੁੰਡੇ ਦੀ ਦਰਾਣੀ, ਮੁੰਡਿਆਂ ਦੀ ਦਰਾਣੀ ਨਹੀਂ ਹੁੰਦੀ। ਅੱਛਾ ਹਾਂ
ਜਠਾਣੀ ਵੀ ਨਹੀਂ ਜਠਾਣੀ ਵੀ ਨਹੀਂ ਹੁੰਦੀ, ਮੁੰਡਿਆਂ ਦੀ ਨਹੀਂ ਹੁੰਦੀ, ਐਵੇਂ ਕਹਿ ਕੇ ਉਹ ਤੇ ਚਿੱਤਰ ਖਾ ਲਓ। ਹਾਂ ਇਹਨੂੰ ਇਹ ਨਹੀਂ ਪਤਾ ਰਿਸ਼ਤੇ ਕੀ ਹੁੰਦੇ ਨੇ। ਹਾਂ ਮੁੰਡੇ ਨੂੰ ਦਰਾਣੀ ਹੁੰਦੀ ਨਹੀਂ ਸੱਚ। ਸਹੁਰੇ ਨੇ ਚੱਬਿਆ ਉੱਥੇ ਕਹਿੰਦੇ ਆ ਬਾਰੀ ਬਰਸੀ ਖੱਟਣ ਗਿਆ, ਖੱਟ ਕੇ ਲਿਆਂਦੀ ਕੂਕ, ਮਹਿੰਦੀ ਤਾਂ ਸੋਈ ਜੇ ਨੱਚੇ ਮੁੰਡੇ ਦੀ ਮਸ਼ੂਕ। ਓਏ ਉਹ ਤਾਂ ਸਾਰੀਆਂ ਨੱਚਣੀਆਂ। ਵੋਟੀ ਉੱਠ ਕੇ ਕਹਿੰਦੀ ਕੋਈ ਨਾ ਨੱਚੇ, ਮੈਂ ਆਪ ਨੱਚੂਗੀ। ਇਹਨੇ ਉਹ ਕਿਹਾ ਪਾਇਆ ਕੀ ਪਾਇਆ, ਰੌਣਕ ਤਾਂ ਲੱਗਦੀ ਜੇ ਨੱਚੇ ਮੁੰਡਾ ਤਾਇਆ। ਉਹਨੇ ਸ਼ਹਿਰੋਂ ਫੋਨ ਕੀਤਾ, ਉਹ ਨੋਨੀ ਮੈਂ ਸ਼ਹਿਰ ਆਇਆ ਪੁੱਤੋ, ਉਹ ਮੈਂ ਸ਼ਹਿਰ ਆ ਮਾਇਆ 5 ਮਿੰਟ ਮੈਂ ਆਇਆ ਬਸ ਪੁੱਤੋ ਫੇਰ ਕਰੀ। ਨਹੀਂ ਆ ਉਹ ਉੱਥੇ ਆਪ ਡਰਾਈ ਫਰੂਟ ਵਾਲੇ ਦੇ ਕੇ ਨਾਲ ਵੀਡੀਓ ਕਾਲ ਕੀਤੀ, ਆਹ ਰੋਂਦੇ ਪਏ ਹਲਾ ਕਿਤੇ ਆ ਡਰਾਈ ਫਰੂਟ ਤੇ ਉਹ ਕਹਿੰਦੇ ਸੀ ਸੌਦਾ ਤੇਰੇ ਤੈਨੂੰ ਕਿਹਾ, ਮੈਂ ਕੁਛ ਨਹੀਂ ਯਾਰ ਨੋਨੀ ਨਾ ਮਾਰ ਮੋਬਾਈਲ ਫੜਾਇਆ ਮੁੰਡੇ ਨੂੰ, ਆਪਣਾ ਨਿਸ਼ਾਨ ਚੈੱਕ ਕਰ ਲਓ। ਉਹ ਪੁੱਪੇ ਦਾ ਕਿਦਾਂ ਲਾਉਂਗਾ, ਪੁੱਪੇ ਦਾ ਕੁੱਪਾ ਉਹਨੇ ਕਿਹਾ ਯਾਰ ਉਹਨੇ ਲਾ ਲੈਣਾ ਵਾ। ਹੋਰ ਕੁੱਪਾ ਫੁੱਫਾ ਨਹੀਂ ਚੱਲ ਗਿਆ ਕਾਲੂ ਹੋਣਾ ਦੇ ਫੰਕਸ਼ਨ ਤੇ, ਇਹਨੇ ਜਾ ਕੇ ਉੱਥੇ ਗਾਇਆ ਕਿ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਭੱਬੂ, ਮਹਿੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦਾ ਅੱਬੂ, ਤੇ ਪੂਰਾ ਜ਼ਿਲ੍ਹਾ ਤਬਾਹ। ਚੌਕਾ ਹੀ ਬੰਦੇ ਇਹਨੇ ਨੱਚਣ ਕਿਹਾ ਖੱਟ ਕੇ ਲਿਆਂਦਾ ਭੱਬੂ ਤੇ ਮਹਿੰਦੀ ਤਾਂ ਸਜਦੀ ਜੇ ਨੱਚੇ ਮੁੰਡੇ ਦਾ ਆਬੂ, ਤੇ ਕੋਈ ਵੀ ਨਹੀਂ ਨੱਚਿਆ। ਹਾਂ ਇੱਕ ਦੂਜੇ ਉਹ ਬਹੁਤ ਹੋ ਗਿਆ ਸੀ ਨਾ ਦਾਬੂ। ਨਹੀਂ ਉਸਤਾਦ ਜੀ, ਤੁਹਾਡੀ ਹਰ ਫਨ ਗਾਣਾ ਬੰਦੇ ਨੂੰ ਆਉਣਾ ਚਾਹੀਦਾ। ਏਦਾਂ ਹੀ ਇਹ ਬੜੇ ਬੜੇ ਕੂੜ ਹੁੰਦੇ ਆ। ਹੁਣ ਇਹ ਮੈਨੂੰ ਪਤਾ ਨਹੀਂ ਕਿਹੜਾ ਕਿੱਥੋਂ ਫੰਕਸ਼ਨ ਆਇਆ, ਦੱਸ ਸਕਦੇ ਅਸੀਂ? ਨਹੀਂ ਦੱਸ ਸਕਦੇ। ਇਹਨੂੰ ਬੜੀ ਖਤਰਨਾਕ ਜਗ੍ਹਾ ਤੋਂ ਫੰਕਸ਼ਨ ਆਇਆ, ਕਹਿੰਦਾ ਲੈ ਕੇ ਜਾਵਾਂਗੇ, ਛੱਡ ਕੇ ਜਾਵਾਂਗੇ। ਮੈਂ ਕਿਹਾ ਉਹਨੂੰ ਤਾਂ ਲੈ ਜਾਣਾ ਵਾ, ਛੱਡ ਕੇ ਤੇਰੇ ਪੀਸਾਂ 'ਚ ਤੇਰੀ ਡੈਡ ਬੋਡੀ ਆਉਣੀ ਹੈ ਤਬੂਤ 'ਚ। ਉਸਤਾਦ ਜੀ ਅੱਛਾ ਉਸਤਾਦ ਜੀ, ਇੱਕ ਜਗ੍ਹਾ ਤੇ ਮੈਂ ਸੁਣੀ ਹੈ, ਪਤਾ ਨਹੀਂ ਫੁਆ ਹੀ ਹੈ, ਕਿ ਉਹ ਕੁਝ ਸਿੰਗਰ ਸੀਗੇ, ਹਕੀਕਤ ਦੇ ਵਿੱਚ ਵੀ ਆਇਆ ਹੈਗਾ, YouTube ਤੇ ਵੀ ਪਿਆ ਹੈਗਾ ਵਾਕਿਆ, ਕਿ ਉਹ ਜਿੱਥੇ ਗਏ ਫੰਕਸ਼ਨ ਤੇ ਗੱਡੀਆਂ ਛੱਡੀਆਂ ਲੈ ਕੇ ਗਏ ਤੇ ਉੱਥੇ ਕਿਹਾ ਐਡਾ ਖੂਬਸੂਰਤ ਸੈਟਅਪ ਲੱਗਾ ਹੋਇਆ ਤੇ ਉੱਥੇ ਹੀ ਬਹਿ ਗਏ ਨੇ, ਤੇ ਸਵੇਰ ਹੋਈ ਤੇ ਕੁਛ ਵੀ ਨਹੀਂ, ਸਾਰਾ ਮੈਦਾਨ ਖਾਲੀ ਸੀ। ਇਦਾਂ ਦੀਆਂ ਬੜੀਆਂ ਗੱਲਾਂ ਨੇ, ਇਹ ਹਕੀਕਤ ਗੱਲ ਜੀ ਉਸਤਾਦ ਜੀ। ਇਦਾਂ ਦੀਆਂ ਬੜੀਆਂ ਗੱਲਾਂ ਨੇ ਜਿੰਨਾਂ ਵਾਲੀਆਂ। ਹਾਂਜੀ ਬੜੀਆਂ ਗੱਲਾਂ ਨੇ। ਮੈਂ ਲਾਹੌਰ ਗਿਆ ਇੱਕ ਜਗ੍ਹਾ ਤੇ ਸ਼ੋਅ ਕਰਨ, UC ਯੂਨੀਵਰਸਿਟੀ ਨਹੀਂ ਜਿਹੜੀ ਜਿੱਧਰੋਂ ਆਪਾਂ, ਹਾਂ GC ਨਹੀਂ UCP, UCP ਉਹਦੇ ਕੋਲ ਅਸੀਂ ਗਏ ਉੱਪਰ, ਤੇ ਉਹਦੇ ਨਾਲ ਇੰਜ ਹੋਟਲ ਉੱਪਰ ਸੀ ਚੜ ਕੇ, ਤੇ ਉਹਦੇ ਨਾਲ ਹੀ ਨਾ ਇੱਕ ਛੋਟੀ ਜਿਹੀ ਮਸਜਿਦ ਵੀ ਸੀ, ਉਹ ਵੀ ਛੋਟੀਆਂ ਜਿਹੀਆਂ ਪੌੜੀਆਂ 'ਚ ਚੜ ਕੇ ਨਾ, ਤੇ ਉੱਪਰ ਇੱਕ ਕਮਰਾ ਜਿਹਾ, ਤੇ ਉੱਥੇ ਛੋਟੀ ਜਿਹੀ ਮਸਜਿਦ ਸੀ। ਉੱਥੇ ਉਹ ਸਾਨੂੰ ਉਹ ਬੰਦਾ ਕਹਿਣ ਲੱਗ ਪਿਆ, ਜਿਹਦਾ ਹੋਟਲ ਸੀ ਰੈਸਟੋਰੈਂਟ, ਮੈਂ ਕਿਹਾ ਯਾਰ ਬੜੀ ਗੱਲ ਹੈ, ਸਾਰਾ ਛੋਟੀ ਜਿਹੀ ਜਗ੍ਹਾ ਤੇ ਉਹਨੇ ਇੰਨਾ ਕੁਛ ਕਹਿੰਦਾ, ਭਾਵੇਂ ਮਸਜਿਦ ਵੀ ਹੈ ਨਾਲ, ਉਹ ਵੀ ਇੰਨੀ ਕੁ ਜਗ੍ਹਾ ਤੇ ਹੀ ਹੈ, ਮਤਲਬ ਉਹ ਕਿਸੇ ਨੇ ਅਗਰ ਪੜ੍ਹਨੀ ਹੋਵੇ ਤੇ ਕਹਿੰਦਾ ਉੱਥੇ ਸੁਬਾਹ ਜਿੰਨਾਂ ਦੀ ਜਮਾਤ ਹੁੰਦੀ, ਤੁਸੀਂ ਕਹਿੰਦਾ ਸੁਬਾਹ ਆਉਣਾ ਤਹੱਜੁਦ ਦੀ ਨਮਾਜ਼ ਪੜ੍ਹਨਾ। ਤੇ ਉਹ ਮੈਨੂੰ ਦੱਸ ਰਿਹਾ, ਕਹਿੰਦਾ ਮੈਂ ਕਿਹਾ ਤੁਹਾਨੂੰ ਕਿੱਦਾਂ ਪਤਾ ਜਿੰਨਾਂ ਦੀ ਨਮਾਜ਼ ਹੁੰਦੀ, ਉੱਥੇ ਕਿੱਦਾਂ ਤੁਸੀਂ ਜਾਣਦੇ ਆ? ਤੇ ਕਹਿੰਦਾ ਭਾਈ ਉਹ ਬੰਦੇ ਦੱਸਦੇ ਨੇ ਕਿ ਕੋਈ ਬੰਦਾ ਗਿਆ ਤੇ ਉਹਨੇ ਰਸ਼ ਹੀ ਨਹੀਂ ਹੈਗਾ, ਜਗ੍ਹਾ ਹੀ ਨਹੀਂ ਹੈਗੀ, ਤਹੱਜੁਦ ਦੇ ਟਾਈਮ ਬੰਦਾ ਚੜਿਆ ਤੇ ਫੁੱਲ ਪੈਕ, ਤੇ ਉਹਨੇ ਕਿਹਾ ਕਿ ਭਾਈ ਥੋੜੀ ਜਗ੍ਹਾ ਦੇ ਦਿਓ, ਤੇ ਸਾਈਡਾਂ ਸੂਡਾਂ ਤੇ ਉਹ ਕਹਿੰਦਾ ਤੇ ਖਲੋ ਗਿਆ, ਤੇ ਉਹਨੇ ਇੰਜ ਸਲਾਮ ਫੇਰਿਆ, ਉਹਨੇ ਇੰਜ ਸਲਾਮ ਫੇਰਿਆ, ਤੇ ਕੋਈ ਵੀ ਨਹੀਂ। ਏਦਾਂ ਦੀਆਂ ਬੜੀਆਂ ਗੱਲਾਂ ਨੇ। ਉਹ ਬੰਦੇ ਦੀ ਨੀਂਦ ਦੀ ਕੋਈ ਦਵਾਈ ਚੱਲਣ ਡਈ ਆ। ਉਹਦਾ ਪੁੱਛਿਆ ਵੀ ਉਹ ਗੈਪ ਕਿਉਂ ਹੋ ਗਏ? ਨਹੀਂ ਉਸਤਾਦ ਜੀ, ਉਹ ਨਹੀਂ, ਲੇਕਿਨ ਉਹ ਫੰਕਸ਼ਨ ਵੀ ਮੈਂ ਸੁਣਿਆ, ਤੇ ਇੱਕ ਦੂਸਰਾ ਸੁਣਿਆ ਫੈਸਲਾਬਾਦ ਦੇ ਵਿੱਚ, ਯਾਨੀ ਕਿ ਬੜਾ ਮਸ਼ਹੂਰ ਵਾਕਿਆ, ਕਿ ਉਹ ਕਿਰਾਏਦਾਰ ਜਿਹੜੇ ਗਏ ਸੀਗੇ ਘਰ ਵੇਖਣ ਗਏ ਨੇ, ਤੇ ਉਹ ਕਰੈਕਟਰ ਚਾਬੀ ਲੈਣ ਗਿਆ ਹੈਗਾ, ਤੇ ਅੰਦਰੋਂ ਹੀ ਦਰਵਾਜ਼ਾ ਖੁੱਲਿਆ, ਆ ਗਏ ਭਾਣ ਘਰ ਤੁਸੀਂ ਵੇਖਣਾ, ਅੰਦਰ ਸਿਸਟਮ ਵੀ ਉਹ ਸਾਰਾ ਕੁਝ ਉਹਨਾਂ ਨੇ ਵਿਖਾਇਆ। ਹਾਂ ਜਿੰਨਾਂ ਨੇ ਮੁਕਾਇਆ ਸਾਰਾ ਕੁਝ, ਜਿਨ੍ਹਾਂ ਨੇ ਵਿਖਾਇਆ, ਤੇ ਉਹ ਕਰੈਕਟਰ ਆ ਗਿਆ, ਕਹਿੰਦਾ ਤਾਲਾ ਕਿਹਨੇ ਖੋਲਿਆ? ਕਹਿੰਦਾ ਅੰਦਰੋਂ ਕੁੰਡੀ, ਯਾਨੀ ਕਿ ਅੰਦਰੋਂ ਬੰਦੇ ਨੇ ਖੋਲੀ। ਕਹਿੰਦਾ ਅੰਦਰੋਂ ਕਿਹਨੇ ਖੋਲੀ? ਕਹਿੰਦਾ ਇਹ ਤਾਂ ਖਾਲੀ ਹੈ। ਤੇ ਕਹਿੰਦਾ ਤੇ 25 ਸਾਲ ਤੋਂ ਖਾਲੀ ਪਿਆ ਘਰ। ਇਹ ਸੱਚਾ ਵਾਕਿਆ ਭਾਈ ਫੈਸਲਾਬਾਦ। ਅੱਛਾ ਜੀ, ਅੱਛਾ। ਉਹ ਵੀ ਸੀ ਇੱਕ ਜਿਹੜਾ ਕਹਿੰਦਾ ਕਿ ਯਾਰ ਤੂੰ ਇੱਥੇ ਕਹਿੰਦਾ ਕਦੋਂ ਦਾ ਵਾ, ਉਹਨੇ ਕਿਹਾ ਵੀ ਆ ਉਹਦੇ ਕੋਲ ਘਰ ਵਾਖਣਾ, ਤੇ ਉਹ ਅੰਦਰ ਕੋ ਫਿਰ ਰਿਹਾ, ਕਰੈਕਟਰ ਨੂੰ ਵਹਾ ਰਿਹਾ, ਖਾਲੀ ਘਰ ਸੀ ਤਾਂ ਨਹੀਂ, ਤੇ ਉਹਨੇ ਕਿਹਾ ਜੀ ਆ ਚੱਲਦਾ ਵਾ, ਚੱਲਦਾ ਪਾਣੀ ਚੱਲਦਾ, ਫੁਹਾਰਾ ਚੱਲਦਾ। ਉਹ ਅੱਕੇ ਕਹਿੰਦਾ ਭਰਾਵਾ ਮੈਨੂੰ ਨਹੀਂ ਪਤਾ, ਮੈਨੂੰ ਤੇ ਆ 25 ਸਾਲ ਹੋ ਗਏ ਫੌਤ ਹੋਏ ਨੂੰ। ਆਹੋ ਇਹ ਵਾਕਿਆ ਚੱਲਣ ਡਿਆ। ਆਹੋ ਉਸਤਾਦ ਜੀ, ਇਹ ਹਕੀਕਤ ਵਾਕਿਆ ਹੈ। ਉਹ ਕਰੈਕਟਰ ਨਾ ਉਸਤਾਦ ਜੀ, ਉਸਤਾਦ ਜੀ 25 ਸਾਲ ਹੋ ਗਏ ਮਰਿਆ ਵਾ। ਉਹ ਕਬਰਸਤਾਨ ਦੇ ਬਾਹਰ ਜਿਹੜੀ ਕੁੜੀ ਬੈਠੀ ਸੀ, ਆਹੋ ਉਹ ਮੁੰਡੇ ਦੋ ਲੰਘਣ ਡੇ, ਉਹਨਾਂ ਨੇ ਕਿਹਾ ਉਹ ਕੁੜੀ ਯਾਦ ਰਾ, ਅੰਦਰ ਗਿਆ, ਉਹ ਕੁੜੀ ਨੂੰ ਕਹਿੰਦਾ ਇਸ ਟਾਈਮ ਇੱਥੇ ਤੂੰ ਕੀ ਕਰਨ ਡਈ? ਕਹਿੰਦੀ ਕਬਰ 'ਚ ਮੈਨੂੰ ਗਰਮੀ ਲੱਗਣ ਡਈ। ਮੈਂ ਕਿਹਾ ਬਾਹਰ ਮੇਰਾ ਪੱਖੀ ਚੱਲਦੇ ਉਸਤਾਦ ਜੀ ਇੱਕ ਹੋਰ ਵਾਕਿਆ ਦੋਵੇਂ ਹੀ ਰਸਤੇ 'ਚ ਬੰਦਾ ਜਾਣਦਾ, ਤੇ ਇੱਕ ਬੰਦਾ ਨਾ ਚਿੱਟੀ ਦਾੜੀ ਵਾਲਾ ਨਾਲ ਬਹਿ ਗਿਆ ਉਹਦੇ, ਉਹ ਕਹਿੰਦਾ ਤੈਨੂੰ ਪਤਾ ਵਾ ਮੈਂ ਜਿੰਨ ਆ। ਅੱਛਾ ਜੇਨਾ, ਕਹਿੰਦਾ ਤੈਨੂੰ ਪਤਾ, ਉਹ ਤੁਹਾਡੇ ਲਈ ਗੱਲ ਆ, ਕਹਿੰਦਾ ਤੈਨੂੰ ਪਤਾ ਮੈਂ ਜੇਨਾ। ਕਹਿੰਦਾ ਨਹੀਂ ਯਾਰ ਸ਼ੁਕਰ ਨਾ ਕਰ, ਕਹਿੰਦਾ ਦੇਖੀ ਮੈਂ ਤੈਨੂੰ ਦਿਖਾਣਾ। ਉਹ ਪਿੱਛੇ ਨਾ ਪਹਿਲੇ ਹੀ ਬੰਦਾ ਇੱਕ ਭਾਇਆ ਹੋਇਆ ਸੀ, ਉਹਨੇ ਕਹਿੰਦਾ ਉੱਠ ਬਈ, ਉਹ ਪਿੱਛੇ ਇੰਦਾ ਬੰਦਾ ਉੱਠਦਾ, ਮੂੰਹ ਤੇ ਲਵੇੜਿਆ ਹੋਇਆ ਸੀ ਸਾਰਾ ਕੁਝ, ਉਹ ਪਿੱਛੇ ਵੇਖਦਾ, ਕਹਿੰਦਾ ਕਿਉਂ? ਮੈਂ ਸਹੀ ਹਾਂ, ਉਹ ਗਲਤ ਆ, ਦੱਸ ਤੂੰ ਸਹੀ ਨੂੰ ਮਿਲਣਾ ਕਿ ਗਲਤ ਨੂੰ ਮਿਲਣਾ? ਕਹਿੰਦਾ ਮੈਨੂੰ ਆਪਣੇ ਉਹਨੂੰ ਕਹਿੰਦਾ ਰਕਸ਼ਾ ਛੱਡ ਦੌੜ ਜਾ। ਉਹ ਰਕਸ਼ਾ ਛੱਡਦਾ ਦੌੜ ਜਾਂਦਾ, ਉਹ ਰਕਸ਼ੇ ਦੋਵੇਂ ਕਿੱਕ ਮਾਰਦੇ ਜਾ।
ਮੈਂ ਜਾਣ ਕੱਢਣ ਆਇਆ ਨਹੀਂ ਸਭ ਤੋਂ ਮਜ਼ੇਦਾਰ ਗੱਲ ਉਹ ਸੀ ਜਿਹੜੀ ਝਾਲ ਤੇ ਰਕਸ਼ੇ ਵਾਲੇ ਦੇ ਨਾਲ ਹੋਈ ਸੀ। ਉਹ ਝਾਲਦੇ ਉਹ ਜਿਹੜੀਆਂ ਦੋ ਬੁੱਢੀਆਂ ਪਿੱਛੇ ਬੈਠੀਆਂ ਤੇ ਅੱਗੇ ਇੱਕ ਚਿੱਟੀ ਦਾੜੀ ਵਾਲਾ ਬਾਬਾ ਬੈਠਾ ਤੇ ਰਕਸ਼ੇ ਵਾਲਾ ਚਲਾ ਰਿਹਾ ਤੇ ਬੁੱਢੀਆਂ ਗੱਲਾਂ ਕਰੀ ਜਾ ਰਹੀਆਂ ਨੇ ਅੱਗੇ ਨੂੰ ਮੂੰਹ ਕਰਕੇ। ਨਹੀਂ, ਬਾਬਾ ਰਕਸ਼ੇ ਵਾਲੇ ਨਾਲ ਗੱਲ ਕਰੀ ਜਾ ਰਿਹਾ ਤੇ ਬੁੱਢੀਆਂ ਨੇ ਕਿਹਾ ਵੀ ਭਰਾਵਾ ਕਿੰਨਾ ਲੱਗਾ ਵਾ, ਰਕਸ਼ੇ ਵਾਲੇ ਨੂੰ ਕਹਿੰਦੀ ਰਕਸ਼ੇ ਵਾਲੇ ਨੂੰ ਕਹਿੰਦੀ ਵੀ ਕਿੰਨਾ ਲੱਗਾ? ਕਹਿੰਦਾ ਜੀ ਇਹ ਬਾਬੇ ਨਾਲ। ਕਹਿੰਦੀ ਕਿਹੜਾ ਬਾਬਾ? ਕਹਿੰਦੀ ਕੋਈ ਵੀ ਨਹੀਂ ਇੱਥੇ ਤੇ ਕੱਲਾ ਹੀ ਗੱਲਾਂ ਕਰੀ ਜਾਂਦੇ ਆ। ਉਹ ਰਕਸ਼ਾ ਰੋਕਦਾ ਤੇ ਦੌੜ ਜਾਂਦਾ। ਸੋਹਣਾ ਬਾਬਾ ਅੱਗੇ ਹੁੰਦਾ, ਬੁੱਢੀਆਂ ਵੀ ਅੱਗੇ ਹੁੰਦੀਆਂ ਤੇ ਰੱਖ ਨੇ। ਉਹ ਬਾਬਾ ਸਿਖਲਾ ਕੇ ਆ ਸੀ। ਉਹ ਬਾਬਾ ਕਹਿੰਦਾ ਮੈਂ ਸਿਰਫ ਤੈਨੂੰ ਹੀ ਨਜ਼ਰ ਆਣਾ, ਹੋਰ ਮੈਂ ਕਿਸੇ ਨਹੀਂ ਆਹ ਮੈਨੂੰ ਬਾਬਾ ਨੂੰ ਕਹਿੰਦਾ ਪੁੱਤ ਇਹਨਾਂ ਨੇ ਸਹੀ ਕਹਿ ਰਹੀਆਂ, ਮੈਂ ਸਿਰਫ ਤੈਨੂੰ ਹੀ ਨਜ਼ਰ ਆਉਣਾ। ਉਹ ਰੋਕਦਾ ਤੇ ਦੌੜ ਜਾਂਦਾ। ਸੋਹਣਾ ਹੀ ਬਾਬਾ ਹੁਣੀ ਅੱਗੇ ਡਰਾਈਵਿੰਗ ਵਾਲੀ ਸੀਟ ਤੇ ਹੁੰਦੇ। ਇੱਕ ਬੁੱਢੀ ਅੱਗੇ ਹੁੰਦੀ ਆ, ਵਜ਼ਨ ਬਰਾਬਰ ਕਰਕੇ ਰਕਸ਼ਾ ਲੈ ਕੇ ਉਹ। ਇਦਾਂ ਦੇ ਬੜੇ ਬਾਬੇ ਯਾਰ ਤੈਨੂੰ ਪਤਾ ਹੈ 2-3 ਸਾਲ ਪਹਿਲੇ ਝਾਲ ਤੇ ਉਹ ਗਰਦਨ ਲੱਥੀ ਸੀ। ਹਾਂਜੀ ਮੈਂ ਉਹ ਡਿਸਕਸ ਕੌਣ ਸੀ ਯਾਰ? ਉਹ ਪਤਾ ਨਹੀਂ ਝਾਲਦੇ ਦੁਲਾਪੁਰ ਪੁੱਲ ਤੇ ਦੁਲਾਪੁਰ ਪੁੱਲ ਤੇ ਅੱਜ ਤੱਕ ਮਮਾ ਹੱਲ ਹੀ ਨਹੀਂ ਹੋਇਆ। ਪਤਾ ਨੀ ਕੀ ਰੌਲਾ ਸੀ। ਉਸਤਾਦ ਜੀ ਉਹ ਹੋਇਆ ਪੂਰੀ ਗਰਦਨ ਲੱਥ ਕੇ ਡਿੱਗ ਪਈ ਸੀ। ਉਹ ਕਹਿੰਦੇ ਸੀ ਤੋਬਾ ਅੱਲਾ ਮਾਫੀ। ਜਰਮਨ ਇੱਥੇ ਔਰ ਉਹ ਕੋਈ ਝੂਠ ਨਹੀਂ, ਜਾਂਦੇ ਹੋਏ ਬੰਦੇ ਜੇ ਬੈਠੇ ਜੇ ਰਕਸ਼ੇ 'ਚ ਬੈਠਾ ਸੀ। ਫਲੈਟਾਂ ਤੋਂ ਅੱਗੇ ਓਏ ਬਾਬੇ ਹੋਏ ਦੀ ਯਾਰ। ਰਕਸ਼ੇ 'ਚ ਬੈਠਾ ਸੀਗਾ, ਚਾਦਰ ਪਾਈ ਸੀ ਉਹਨੇ, ਚਿੰਗ ਦੇ ਵਿੱਚ ਬੈਠਾ ਸੀਗਾ ਤੇ ਉੱਥੋਂ ਉਹਨਾਂ ਚਿੰਗ ਦੇ ਵਿੱਚ ਚੈਨ ਦੇ ਵਿੱਚ ਚਾਦਰ। ਨਹੀਂ ਉਹ ਯਾਰ ਕੋਈ ਸਾਫਾ ਨਹੀਂ ਸੀ ਭਾਜੀ, ਕਹਿੰਦੇ ਉਹ ਸਿਆਣੇ ਯਾਰ ਭਰਾਵਾ ਜਾਣਦੇ ਕਾਲੇ ਇਲੇ ਉਹਨਾਂ ਤਾਂ ਗਰਦਨ ਲਾਈ। ਇਹ ਸੀਗਾ ਚੱਲਣ ਡਿਆ ਭਾਈ ਅੱਲਾ ਮਾਫੀ ਕਰੇ। ਮੈਂ ਚਲੋ ਛੱਡ ਦੋ ਯਾਰ ਇਹਨੂੰ। ਆਹ ਟੌਪਿਕ ਤੋਂ ਅੱਗੇ ਤੋਂ ਅੱਗੇ ਗੱਲਬਾਤ। ਪੈਸਾ ਲਾਉਣੀ ਆਪਣੇ ਦਰਵਾਜ਼ੇ ਦੇ ਬਾਹਰ ਐ ਕਰਕੇ ਬੈਠੇ ਆਹ ਤੇ ਉੱਤੋਂ ਪਰੋਣੇ ਆ ਕੇ ਦੇਖ ਕੇ ਕਹਿੰਦੇ ਓਏ ਤਾਲਾ ਲੱਗਾ ਆ ਜਾ ਤੂੰ। ਅੱਜ ਮੱਕੋਣੇ ਦੇ ਹੋਇਆ ਸੀਗਾ ਭਾਈ, ਤੁਰੇ ਜਾਂਦੇ ਤੇ ਬੰਦਾ ਉਹਨੂੰ ਇਹ ਅੱਧਾ ਕਿਲੋਮੀਟਰ ਜਾ ਕੇ ਪਤਾ ਲੱਗਾ ਥੱਲੇ ਲੱਤਾਂ ਹੀ ਹੈ। ਉਹਨੇ ਪੈਸੇ ਪਿੱਛੇ ਦੇ ਕੇ ਡਿੱਗ ਪਿਆ, ਪੈਨਿਕ ਅਟੈਕ ਹੋਇਆ ਤਾਂ ਜੀ। ਯਾਰ ਬਾਸ ਦੇ ਨਾਲ ਵੀ ਇੱਕ ਜਿੰਨ ਸੱਚੀ ਬੈਠਾ ਤੇ ਬਾਸ ਵੀ ਪੂਰਾ ਹੋ ਕੇ ਬੈਠਾ। ਜਿੰਨ ਕਹਿੰਦਾ ਮੈਂ ਜਿੰਨ ਆ, ਕਹਿੰਦਾ ਅੱਛਾ ਠੀਕ। ਉਹ ਕਹਿੰਦਾ ਯਾਰ ਮੈਂ ਜਿੰਨ ਸੱਚੀ ਤੇ ਤਾਂ ਵਾ ਮੈਂ ਤਾਂ ਉਹ ਬੈਠਾ ਤਾਂ ਹੋ ਗਿਆ ਨਵੜ ਦੇ। ਕਹਿੰਦਾ ਅੱਛਾ ਸਹੀ। ਕਹਿੰਦਾ ਯਾਰ ਮੈਂ ਜਿੰਨ ਮੈਂ ਤੈਨੂੰ ਕਹਿੰਦੇ ਆ ਕੀ ਕਰਾਂ? ਕਹਿੰਦਾ ਤੂੰ ਕੁਝ ਹੋਰ ਕਰਕੇ ਦਿਖਾ। ਉਹਨੇ ਭਾਈ ਨਾਲ ਉਹ ਜਿਹੜੀ ਵੱਡੀ ਕੋ ਮੋਟਰਸਾਈਕਲ ਆਪਣੀ ਰੇਂਜ ਕਰਕੇ ਮੋਟਰਸਾਈਕਲ ਤਾਂ ਕਰਤੀ ਵੇ ਕਹਿੰਦਾ ਆਹ ਚੱਲ ਸਹੀ। ਆਹ ਤੂੰ ਸੱਚਾ ਕਰ ਰਿਹਾ ਜੀ ਸੱਚਾ ਵੱਲ ਜੇ ਜਿਹਨਾਂ ਨੂੰ ਕਹਿੰਦਾ ਯਾਰ ਤੈਨੂੰ ਕੀ ਮਸਲਾ ਵਾ? ਹੋਰ ਮੈਂ ਕੀ ਕਰਾਂ? ਜਦੋਂ ਉਹਨੇ ਕਿਹਾ ਆਮ ਆਦਮੀ ਉਹ ਤਾਂ ਡਰ ਗਿਆ। ਉਹ ਤਾਜੀ ਉਸਾਈਓ ਜਿਹੜਾ ਜਿਹਨੂੰ 25 ਬੋਤਲਾਂ ਸ਼ਰਾਬ ਦੀ ਉਹ ਪੀ ਗਿਆ, ਆਹੋ ਉਹ ਕਰੈਕਟਰ ਨੂੰ ਨਹੀਂ ਪੁੱਛ ਜਦੋਂ ਜਿਨ੍ਹਾਂ ਨੇ ਸਾਰੀਆਂ ਆਈਟਮਾਂ ਕਰ ਰਹੀਆਂ ਨੇ ਉਸ ਤੋਂ ਬਾਅਦ ਜਿਨ੍ਹਾਂ ਨੇ ਹਿਸਾਬ ਲਾਇਆ ਕਿ ਅੱਛਾ ਜਿੰਨੇ ਕਿਹਾ ਯਾਰ ਮੈਂ ਇਨਸਾਨ ਆ, ਕਹਿੰਦਾ ਪਰ ਜਾ ਭਾਈ ਮੇਰੀ ਜੇਬ ਨਾ ਕੱਟ। ਉਹਦੇ ਕੋਲ ਡਰ ਗਿਆ। ਹਾਏ ਤੇਰੀ ਜੇ ਨਾ ਕੱਟ ਲਈ। ਉਹ ਜਿੰਨ ਨੇ 25 ਬੋਤਲਾਂ ਸ਼ਰਾਬ ਦੀਆਂ ਪੀ ਲਈਆਂ ਤੇ ਉਹ ਕਰੈਕਟਰ ਨੂੰ ਪੁੱਛਦਾ ਕਹਿੰਦਾ ਤੈਨੂੰ ਚੜ੍ਹਦੀ ਨਹੀਂ? ਕਹਿੰਦਾ ਨਹੀਂ ਯਾਰ ਮੈਂ ਜੇਲ੍ਹ ਨਾ। ਕਹਿੰਦਾ ਚੜ੍ਹ ਗਈ ਨਾ। ਚੜ ਗਈ ਸਾਲੇ ਨੂੰ ਕਹਿੰਦਾ ਆਹੋ। ਤਾਂ ਜੀ ਮੈਨੂੰ ਵਾਕਈ ਡਰ ਲੱਗਦਾ। ਸਾਡੇ ਲਾਗੇ ਵੀ ਇੱਕ ਮਕਾਨ ਆ, ਉਹ ਕੋਈ ਲੈਂਦਾ ਹੀ ਨਹੀਂ ਹੈ ਖਾਲੀ। 12 ਸਾਲ ਹੋ ਗਏ ਖਾਲੀ ਪਿਆ ਉਹ ਮਾਲਕ ਮਕਾਨ ਬਾਹਰ ਆ। ਉਹ ਕਹਿੰਦੇ ਭਾਈ ਇਹ ਜਿਹੜਾ ਮਰਜ਼ੀ ਆਣ ਕੇ ਲੈ ਲੈ, ਕਿਰਾਇਆ ਨਾ ਦੇ। ਮੈਨੂੰ ਲੈ ਦੇ ਯਾਰ, ਸਾਜੀ ਪਰ ਤੁਹਾਡੇ ਮਹੱਲੇ 'ਚ ਨਹੀਂ ਮੈਂ ਯਾਰ ਲੈ ਜਾਓ ਯਾਰ। ਬਹੁਤ ਦੂਰ ਚੌਕ ਚ ਉਸਤਾਦ ਜੀ ਆਹ ਮੈਨੂੰ ਲੈ ਗੱਲ ਲੈ ਲਓ। ਉਹ ਤਾਂ ਜੀ ਉੱਥੇ ਲਿਆ ਹੀ ਨਹੀਂ ਜਾਣਾ। ਹਰ ਜੁਮੇਰਾਤ ਉੱਥੇ ਮਤਲਬ ਕੋਈ ਨਾ ਕੋਈ ਸਾਨ ਹਾ ਹੁੰਦਾ। ਮੈਨੂੰ ਲੈ ਦੇ ਆਵਾਜ਼ਾਂ ਆਉਂਦੀਆਂ ਨੇ ਉਸਤਾਦ ਜੀ, ਉੱਥੋਂ ਆਵਾਜ਼ਾਂ ਆਉਂਦੀਆਂ ਨੇ। ਯਾਰ ਆਈ ਜਾਣੀ। ਕੋਇਟਾ ਦੇ ਵਿੱਚ ਅਗਰ ਕੋਈ ਜਾਂਦਾ ਸਬਜ਼ਲ ਰੋਡ ਹੈਗਾ, ਅੱਜ ਵੀ ਉੱਥੇ ਭੂਤ ਬੰਗਲੇ ਦੇ ਨਾਮ ਤੋਂ ਤੁਸੀਂ ਸੋਚ ਵੀ ਲਵੋ ਨਾ ਕਿ ਮੈਂ ਲੈਣਾ ਹੈ ਉਹ ਘਰ ਮੁੱਲ, ਤੇ ਤੁਹਾਡੇ ਨਾਲ ਕੋਈ ਨਾ ਕੋਈ ਸਿਸਟਮ ਹੋਏ। ਭਾਈ ਜਾਨ ਮੈਨੂੰ ਲੈ ਦੇ ਤੂੰ, ਮੈਂ ਦੇਖਣਾ। ਯਾਰ ਕਿਤੇ ਉਸਤਾਦ ਜੀ ਜੱਫੀ ਪਵਾ ਦਿਓ ਜਿੰਨ ਨਾਲ ਯਾਰ ਕਿਤੇ। ਜੀ ਮੈਂ ਤੁਹਾਨੂੰ ਸੱਚੀ ਮੁੱਚੀ ਆਪਣੀ ਅੱਖਾਂ ਹੀ ਵੇਖਿਆ ਵਾਕਿਆ ਸੁਣਾਉਣਾ। ਅਸੀਂ ਇੱਕ ਮਕਾਨ ਦਿਖਾਣ ਗਏ, ਕਿਸੇ ਕਿਰਾਏਦਾਰ ਨੂੰ ਦੇਣਾ ਸੀ, ਮੁੰਡਾ ਸੀ ਮਾਲਕ ਮਕਾਨ ਨੂੰ। ਉਹਨੇ ਕਿਹਾ ਚਲਾ ਨੂੰ ਨਹੀਂ ਮਕਾਨ ਦਿਖਾਣ ਜਾਣਾ ਵਾ। ਉਹਨੇ ਤਾਲਾ ਖੋਲਿਆ, ਅਸੀਂ ਅੰਦਰ ਜਾ ਰਹੇ ਤੇ ਉਹ ਜਿੱਦਾਂ ਮਿੱਟੀ ਨਹੀਂ ਪਈ ਹੁੰਦੀ ਮਾਰਬਲ ਤੇ, ਪੁਰਾਣੇ ਘੱਟਾ ਮਿੱਟੀ ਪਿਆ ਹੁੰਦਾ, ਉਹ ਤੇ ਉਹਦੇ ਨਾ ਪੈਰਾਂ ਦੇ ਨਿਸ਼ਾਨ ਜਾ ਰਹੇ। ਤੇ ਇਦਾਂ ਹੀ ਅਸੀਂ ਇੱਕ ਕਮਰੇ 'ਚ ਵੜੇ। ਮੈਂ ਕਿਹਾ ਪਹਿਲੇ ਤੇਰੇ ਤੋਂ ਕੌਣ ਆਇਆ ਸੀ? ਕਹਿੰਦਾ ਨਹੀਂ ਮੈਂ ਹੀ ਆਇਆ। ਉਹ ਕੁਛ ਨਹੀਂ, ਇੱਥੇ ਰੋਲਾ ਨਹੀਂ ਆਇਆ। ਉਹ ਇਦਾਂ ਹੀ ਪੈਰ ਨਾਲ ਇਦਾਂ ਹੀ ਕੰਧ ਤੇ ਛਪੇ ਹੋਏ ਤੇ ਇਦਾਂ ਸਿੱਧਾ ਤੁਰਦੇ ਮਿਕੀ ਮਾਊਸ ਟੈਪ ਕੋਈ। ਉਹ ਬਿੱਲੀ ਚੜ ਗਈ। ਸੇਮ ਇਦਾਂ ਹੀ ਮੈਂ ਤੁਹਾਨੂੰ ਅੱਗੇ ਵੀ ਗੱਲ ਸੁਣਾਈ ਸੀ ਜੀ। ਪਿੰਡ ਗਏ ਸੀ ਸ਼ੋਅ ਕਰਨ, ਜਿਹੜਾ ਇਸਲਾਮਾਬਾਦ ਦਾ ਬੰਦਾ ਸੀ। ਉਹਨੇ ਸਾਨੂੰ ਫੋਨ ਕਰਕੇ ਬੁਲਾ ਲਿਆ 41 ਦਾ ਸ਼ੋਅ ਕਰਨ। ਆ ਜਾਓ ਕਹਿੰਦਾ ਸ਼ੋਅ ਕਰਨਾ ਮੇਰੇ ਪੱਲਿਓ ਤੁਸੀਂ। ਅਸੀਂ ਸਾਰੇ ਚਲੇ ਗਏ। ਪੂਰੇ ਪਿੰਡ 'ਚ ਉਹਦਾ ਕੱਲਾ ਹੀ ਘਰ ਬੋਲੇ ਤੇ ਇੱਕ ਗਲੀ ਜੀ ਨਿੱਕੀ ਜੀ, ਉਹ 'ਚ ਇੱਕ ਨਿੱਕੀ ਜੀ ਦੀਵਾ ਰੱਖਿਆ ਕਰਿਆਨੇ ਦੀ ਦੁਕਾਨ, ਬਾਕੀ ਸਾਰਾ ਕੱਖ ਵੀ ਨਹੀਂ। ਬਿਆਬਾਨ ਤੇ ਉਹ ਦੋ ਭਰਾ, ਉਹਨੇ ਸਾਨੂੰ ਬੈਠਕ 'ਚ ਬਾ ਲਿਆ। ਰੋਟੀ ਚੰਗੀ ਕਰਾਈ ਉਹਨੇ। ਮੈਂ ਕਿਹਾ ਸ਼ੋਅ ਕਿੱਥੇ ਕਰਨਾ? ਕਹਿੰਦਾ ਇੱਥੇ ਹੀ ਕਰੋ, ਬਸ ਸ਼ੁਰੂ ਕਰੋ, ਮੈਂ ਦੇਖਣਾ ਆਪੇ ਹੀ। ਉਹ ਮੈਂ ਨਿਕਲਿਆ ਬਾਹਰੋਂ। ਹੁਣ ਅਸੀਂ ਇੰਨਾ ਬਜਟ ਲੋਰੋਂ ਵੀ ਗੱਡੀਆਂ ਆਈਆਂ ਲੈ ਕੇ। ਕਹਿੰਦਾ ਸਾਜੀ ਕੀ ਕਰੀਏ? ਮੈਂ ਇਹਨੂੰ ਕਿਹਾ ਬਾਹਰ, ਮੈਂ ਕਿਹਾ ਕਰਿਆਨੇ ਵਾਲੇ ਕੋਲ ਦੀਵਾ ਜਿਹਾ ਬਾਲਿਆ, ਉਹ ਵੀ ਉਦਾਂ ਦਾ ਹੀ ਪਰਦੇਸੀ ਮਾਲੂਮ ਹੋ ਮੈਂ ਟਾਈਮ ਦਾ ਬਾਬਾ ਲਾਲ ਟੈਂਡ। ਹਾਂ। ਤੇ ਉਹਨੇ ਪੈਕਟ ਪੁਕਟ ਟੰਗੇ ਉੱਤੋਂ। ਰਾਤ ਦਾ ਟਾਈਮ 11-12 ਵਜੇ ਦਾ।
ਪਿੰਡਾਂ ਦਾ ਬੜਾ ਡਰ ਲੱਗਦਾ। ਉਹ ਕਿਸੇ ਨੇ ਉੱਥੇ ਨਾ ਮੁੰਡੇ ਜਦੋਂ ਅਸੀਂ ਲਾਈਟਾਂ ਲੂਟਾਂ ਤੇ ਗੱਡੀ ਆਈ ਨਾ ਤੇ ਜਿਹੜੇ ਕੋਈ 1-2 ਜਣੇ ਹੋਰ ਸੀ ਉਹ ਵੀ ਆ ਗਏ ਤੇ ਉਹਨੇ ਕਿਹਾ ਜੀ ਆ, ਮੈਂ ਕਿਹਾ ਯਾਰ ਇੱਥੇ ਸ਼ੋਅ ਕਰਨਾ ਤੇ ਕੋਈ ਇੱਥੇ ਕੋਈ ਐਸੀ ਇੰਟਰਸਟਿੰਗ ਚੀਜ਼ ਕੋਈ ਗੱਲਬਾਤ ਕੋਈ ਐਕਟ ਤੁਹਾਡੇ ਪਿੰਡ 'ਚ। ਕਹਿੰਦਾ ਬਾ ਨੂੰ ਅੱਗੇ ਇੱਕ ਨੁੱਕਰ ਤੇ ਘਰ ਆ, 12 ਮਰਲੇ ਦਾ ਘਰ ਆ ਤੇ ਕਿੰਨੇ ਸਾਲ ਹੋ ਗਏ ਆ ਉਹ ਅੱਧ ਵਿਚਕਾਰ ਬਣਦਾ ਹੀ ਨਾ, ਮਿਸਤਰੀ ਛੱਡ ਕੇ ਦੌੜ ਗਏ। ਉਸ ਤੋਂ ਬਾਅਦ ਕੰਧਾਂ ਕੁੰਧਾਂ ਬਣ ਗਈਆਂ ਨੇ, ਦਰਵਾਜ਼ਾ ਕੋਈ ਨਹੀਂ ਲੱਗਾ, ਲੇਕਿਨ ਉਹਦਾ ਕਮਰੇ ਕੁਮਰੇ ਬਣ ਗਏ ਨੇ ਅੰਦਰ, ਸਾਰਾ ਸੈੱਟ ਛੱਤਾਂ ਵੀ ਬਣ ਗਈਆਂ ਨੇ। ਅੱਛਾ। ਲੇਕਿਨ ਉਸ ਤੋਂ ਬਾਅਦ ਉਹ ਦਰਵਾਜ਼ੇ ਪਲਸਤਰ ਉਹ ਕੋਈ ਚੱਕਰ ਨਹੀਂ। ਉਸ ਤੋਂ ਬਾਅਦ ਉਹ ਮਾਲਕ ਨੇ ਬੜੇ ਬੰਦੇ ਲਵਾਏ, ਉਹ ਦੂਜੇ ਤੀਜੇ ਦਿਨ ਦੌੜ ਜਾਂਦੇ, ਤਿਆਰੀ ਨਹੀਂ ਹੋਈ ਜਾਨੀ ਹੋਣ ਹੀ ਨਹੀਂ ਦਿੰਦੇ, ਕਹਿੰਦੇ ਜੀ ਉਹ ਸ਼ੈਵਾਂ ਨੇ। ਮੈਂ ਕਿਹਾ ਚੱਲੀਏ ਉੱਥੇ ਅੰਦਰ। ਰਾਤ ਦਾ ਟਾਈਮ ਤੋਂ ਉਹਨਾਂ ਨੇ ਡਰਾਤਾ ਤੇ ਮੇਰੇ ਕੈਮਰਾਮੈਨ ਉਹ ਵਸੀਮ ਜਿਹੜਾ ਨਹੀਂ ਵਸੀਮ ਉਹ ਨੈਸ਼ ਆ, ਮੈਂ ਕਿਹਾ ਵਸੀਮ, ਕਹਿੰਦਾ ਉਸਤਾਦ ਚੱਲ, ਮੈਂ ਕਿਹਾ ਚੱਲ ਆਇਆ। ਲੋ ਜੀ ਅੰਦਰ ਵੜੇ ਅਸੀਂ ਤੇ ਹੁਣ ਇੰਜ ਉਹ ਨਾ ਇੱਕ ਇਨਵਾਇਰਨਮੈਂਟ ਐਸਾ ਕਿਉਂਕਿ ਤੁਸੀਂ ਪਹਿਲੇ ਸੁਣ ਲਈ ਗੱਲਬਾਤ। ਉਸ ਤੋਂ ਬਾਅਦ ਹੁਣ ਹਰ ਚੀਜ਼ 2 ਫੱਟੇ ਇਧਰੋਂ ਡਿੱਗੇ ਨੇ, ਮਾੜੀ ਜਿਹੀ ਕੋਈ ਬਿੱਲੀ ਉਹਨੇ ਇੰਜ ਕੀਤਾ ਤਾਂ ਤੁਸੀਂ ਇੰਜ ਕੀਤਾ, ਇਹ ਟੈਪ ਪੂਰਾ ਸਸਪੈਂਸ ਹੈ। ਅੱਛਾ ਪਹਿਲੇ ਅਸੀਂ 2 ਜਣੇ ਬੜੇ ਆ, ਮੁੜ ਕੇ ਹੌਲੀ ਹੌਲੀ ਬਾਕੀ ਵੀ 2-3 ਚਾਰੇ ਮਗਰ ਆਉਣ ਲੱਗ। ਸਾਹਮਣੇ ਗਏ 3 ਕਮਰੇ, ਉਹਦੀ ਬੈਕ ਸਾਈਡ ਤੇ 3 ਕਮਰਿਆਂ ਦੀ ਬੈਕ ਸਾਈਡ ਤੇ ਲਾਂਡਰੀ ਵਾਸਤੇ ਉਹ ਗਲੀ ਪੂਰੀ, ਗਲੀ ਦੇ ਫਿਰ ਐਂਡ ਤੇ ਜਿਵੇਂ ਆਪਣਾ ਕਮਰਾ ਨਹੀਂ ਐਂਡ ਤੇ ਸਟੋਰ, ਇਸ ਟਾਈਪ ਦਾ ਸਟੋਰ। ਮੈਂ ਹੁਣ ਉੱਥੇ ਐਟਮਾਂ ਕਰ ਰਿਹਾ ਕਮਰੇ 'ਚ ਵੜ ਕੇ, ਮੈਂ ਦੂਰਬੀਨ ਉਹ ਫੜ ਲਈ, ਟਾਰਚ ਜੀ ਮੋਬਾਈਲ ਬਾਲ ਕੇ ਦੇਖ ਰਿਹਾ, ਜਾਲੇ ਲੱਗੇ ਨੇ ਇਹ ਪੂਰਾ ਮਾਹੌਲ। ਉਹ ਭਾਜੀ ਮੈਂ ਡੇੜੀ ਆਈ ਤੇ ਮੈਂ ਡੇੜੀ 'ਚ ਨਾ ਇੰਜ ਕਰਕੇ ਉੱਤੇ ਨਹੀਂ ਚੜ੍ਹ ਜਿੱਦਾਂ ਦੋਵੇਂ ਲੱਤਾਂ ਨਾਲ ਮੈਂ ਇੰਜ ਉੱਤੇ ਚੜ੍ਹ ਗਿਆ, ਥੱਲੇ ਇੱਕ ਕਰੈਕਟਰ ਮੈਂ ਕਿਹਾ ਤੇ ਉਹ ਕਰੈਕਟਰ ਉੱਤੋਂ ਮੈਂ ਚਾਲ ਮਾਰੀ। ਹੁਣ ਹੋਇਆ ਕੀ, ਹੁਣ ਮੈਂ ਪਿੱਛੇ ਗਿਆ। ਅੱਛਾ ਇੱਕ ਹੋਰ ਕੰਮ ਹੋਇਆ ਕਿ ਮੈਂ ਕਮਰੇ 'ਚ ਖੜਾ ਵਾਂ ਤੇ ਕਮਰੇ ਦੀ ਯਾਨੀ ਇੱਧਰੋਂ ਅਸੀਂ ਅੰਦਰ ਆਏ ਆ, ਇਹ ਕਮਰਾ ਵਾ, ਇਹ ਕਮਰੇ ਦਾ ਦਰਵਾਜ਼ਾ ਇੰਟਰ ਹੋਣ ਵਾਲਾ ਤੇ ਕਮਰੇ ਦਾ ਬੈਕ ਸਾਈਡ ਦਾ ਦਰਵਾਜ਼ਾ ਜਿਹੜਾ ਗਲੀ ਨੂੰ ਖੁੱਲਦਾ। ਹੁਣ ਜਿਹੜਾ ਬੰਦਾ ਇੱਧਰ ਖੜਾ ਨਾ ਇਸ ਦਰਵਾਜ਼ੇ ਦੇ ਇੱਧਰ, ਉਹਨੂੰ ਸਾਹਮਣਾ ਉਹ ਗਲੀ ਵਿੱਚੋਂ ਅਗਰ ਕੋਈ ਲੰਘੇਗਾ ਤਾਂ ਉਹਨੂੰ ਨਜ਼ਰ ਆਏਗਾ ਕਿਉਂਕਿ ਸਾਹਮਣੇ ਵੀ ਦਰਵਾਜ਼ਾ ਨਹੀਂ। ਸਮਝ ਆ ਰਹੀ ਗੱਲ? ਬਿਲਕੁਲ। ਤੇ ਮੈਂ ਹੁਣ ਕਮਰੇ ਦੇ ਦਰਮਿਆਨ 'ਚ ਖੜਾ ਤਾਂ ਮੈਨੂੰ ਕਹਿੰਦਾ ਉਸਤਾਦ ਜੀ ਤੁਹਾਡੇ ਪਿੱਛੋਂ ਕੋਈ ਇੰਝ ਚੀਜ਼ ਗਈ ਆ, ਉਸਤਾਦ ਜੀ ਉੱਥੇ ਉਹ ਬਾਹਰ। ਤੇ ਮੈਂ ਹਲਕਾ ਜਿਹਾ ਮੈਂ ਕਿਹਾ ਫਿਟ, ਅੱਛਾ ਮੈਂ ਚੀਜ਼ ਤੋਂ ਨਹੀਂ ਡਰਿਆ, ਉਹਦੀ ਜਿਹੜੀ ਰਿਐਕਸ਼ਨ ਸੀ ਮੈਂ ਉਹ ਤੋਂ ਡਰ ਗਿਆ ਕਿ ਇਹਨੂੰ ਕੀ। ਤੇ ਮੈਂ ਹੁਣ ਉਧਰ ਨੂੰ ਉਗਲੀ ਬਹੁਤ ਹੀ ਡਰਾਉਣੀ ਜੀ ਸੀ ਤੇ ਉੱਪਰੋਂ ਉਹਦੇ ਪਿੱਛੇ ਫਸਲਾਂ ਟੈਪ ਵਸੀਮ, ਮੈਂ ਕਿਹਾ ਤੈਨੂੰ ਵਸੀਮ ਹੀ ਹਲਕਾ ਜਿਹਾ ਨਾ ਹਿੱਲ ਗਿਆ। ਮੈਂ ਕਿਹਾ ਵਸੀਮ ਆਦਰਾ, ਤੇ ਮੈਨੂੰ ਇੰਝ ਲੱਗੀ ਕਿ ਨਾ ਕੋਈ ਗੇਮ ਆ ਤੇ ਕੁਝ ਵੀ ਨਹੀਂ, ਮਤਲਬ ਕੋਈ ਚੱਕਰ ਨਹੀਂ ਦਾ। ਤੇ ਮੈਂ ਪਿੱਛੇ ਗਿਆ, ਮੈਂ ਗਲੀ ਇੰਝ ਦੇਖਿਆ ਤੇ ਇੱਧਰ ਇੱਕ ਵਾਸ਼ਰੂਮ ਟੈਪ, ਤੇ ਮੁੜ ਕੇ ਮੈਂ ਇੰਝ ਦੇਖਿਆ ਤੇ ਮੈਨੂੰ ਸਟੋਰ ਜਿਹਾ ਨਜ਼ਰ ਆਇਆ ਹਨੇਰਾ। ਲੈਟ ਮੈਂ ਫੜੀ, ਮੈਂ ਉਹਦੇ ਅੰਦਰ ਗਿਆ, 2.5 ਲੱਖ ਸਿਗਟਾਂ ਦੇ ਟੋਟੇ ਪਏ, ਮਰਚ ਐ, ਪਿੱਛੋਂ ਕੰਧ ਟੱਪ ਕੇ ਕਰੈਕਟਰ ਹੁੰਦੇ ਸੀ, ਉਹਨਾਂ ਦੀ ਸੋਹਣੀ ਆਰਾਮਗਾਹ ਸੀ ਉਹ। ਹੁਣ ਉਹ ਘਰ, ਅੱਛਾ ਹੁਣ ਐਂਡ ਤੇ ਕੀ ਪਤਾ ਲੱਗਾ, ਉਹਨੂੰ ਬੁਲਾਇਆ ਬੰਦਿਆਂ ਨੂੰ, ਸਾਰਿਆਂ ਨੂੰ, ਮੁੜ ਕੇ ਸਾਰਿਆਂ ਨੂੰ ਬੁਲਾ ਲਿਆ। ਮੈਂ ਕਿਹਾ ਯਾਰ ਇੱਥੇ ਜਿੰਨ ਹੋਣਾ, ਕਿਹੜਾ ਜਿੰਨ ਆ ਜਿਹੜਾ ਮਤਲਬ ਇੱਥੇ ਬਹਿ ਕੇ ਅੰਦਰ ਤੇ ਸਿਗਰਟ ਨੋਨੀ ਤੇ ਮੱਕੇ ਪੈ, ਉਹ ਤੁਹਾਡਾ ਭਲਾ ਪੈ ਪੂਰਾ ਨਿਜ਼ਾਮ ਮੱਕੇ ਪੈ ਵਾਲਾ ਉੱਥੇ। ਉਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਇਹ ਨਾ ਕੋਈ 5-7-8 ਜਾਣੇ ਨੇ, ਉਹ ਸੋਹਣਾ ਕੰਧ ਟੱਪ ਕੇ ਆਉਂਦੇ ਨੇ, ਇੱਥੇ ਬਹਿ ਕੇ ਸੋਹਣਾ ਨਿਜ਼ਾਮ ਕਰਦੇ ਨੇ, ਘਰ ਤੁਹਾਡਾ ਇਸ ਤੋਂ ਨਹੀਂ ਬਣਨ ਦਿੰਦੇ, ਜਾਣ ਕੇ ਡਰਾਉਂਦੇ ਨੇ ਕਿ ਇਦਾਂ ਹੀ ਰਵੇ, ਇਦਾਂ ਹੀ ਰਵੇ, ਖਾਰ ਮੁੱਕ ਜੇ। ਮੈਂ ਕਿਹਾ ਜੀ ਤੁਸੀਂ ਇਹ ਕੰਧ ਉੱਚੀ ਕਰ ਦਿਓ, ਇੰਨੀ ਉੱਚੀ ਕਰ ਦਿਓ, ਇਹਦੇ ਤੇ ਆਹ ਲਾ ਦਿਓ, ਤੁਸੀਂ ਘਰ ਨਹੀਂ ਬਣਾਉਣਾ, ਪਹਿਲੇ ਕੰਧ ਉੱਚੀ ਕਰੋ, ਕੰਧ ਉੱਚੀ ਕਰਕੇ ਚਾਰੋਂ ਪਾਸੇ ਕੰਧਾਂ ਉੱਚੀਆਂ ਕਰੋ, ਇਹਦੀਆਂ ਕੰਧਾਂ ਉੱਚੀਆਂ ਕਰਕੇ ਇੱਕ ਚੌਕੀਦਾਰ ਇੱਥੇ ਰੱਖੋ, 2 ਚੌਕੀਦਾਰ ਰੱਖੋ, ਜੇ ਮੈਂ ਕਿਹਾ ਕੋਈ ਜਿੰਨ ਆ ਜਾਏ ਤੇ ਮੈਨੂੰ ਫੜ ਲੈਣਾ। ਲੇਕਿਨ ਉਸਤਾਦ ਜੀ ਜਿਹੜਾ ਹੈ ਹੁੰਦਾ ਨਾ ਗੇਮ ਸਸਪੈਂਸ ਵਾਲੀ, ਕਿ ਜਦੋਂ ਤੁਹਾਨੂੰ ਇੱਕ ਬੰਦਾ ਡਰਾਉਂਦਾ ਰਾਤ ਦੇ ਟਾਈਮ ਤੁਸੀਂ ਗਲੀ ਦੇ ਨੁੱਕਰ ਤੇ ਖੜੇ, ਝਾੜ ਪਿਆ ਬਾਣਾ, ਭਾਈ ਜਾਨ ਇਹ ਤੇ 12 ਸਾਲ ਹੋ ਗਏ ਨੇ ਬਣ ਨਹੀਂ ਰਿਹਾ, ਅੰਦਰ ਕੋਈ ਚੀਜ਼ਾਂ ਨੇ ਵਿਕ ਵੀ ਨਹੀਂ ਰਿਹਾ ਫਲਾਂਟਿੰਗ, ਉਹ ਕੁਦਰਤੀ ਮਾਹੌਲ ਬਣ ਜਾਂਦਾ, ਸਸਪੈਂਸ ਪੈਂਦਾ, ਐਟਮੋਸਫੇਅਰ ਉਹਦਾ। ਤੂੰ ਚੱਲ ਯਾਰ ਅਸੀਂ ਉੱਥੇ ਸ਼ੋਅ ਕਰਨ ਜਾਵਾਂਗੇ ਸਾਰੇ। ਠੀਕ ਹੈ ਤਾਜੀ ਮੈਂ ਗੱਲ ਕਰਦਾ। ਉਹਨੂੰ ਕਹ ਯਾਰ ਅਸੀਂ ਇੱਥੇ ਅੰਦਰ ਆਉਣਾ, ਭਾਈ ਨੇ ਉਸਤਾਦ ਮੇਰੇ ਨੇ ਕਹਿੰਦਾ ਮੈਂ ਦੇਖਣਾ ਕੀ ਹੈ। ਤੇ ਸ਼ਿਸ਼ਾਵਾਂ ਨੇ ਇਜਾਜ਼ਤ ਨਾ ਦਿੱਤੀ? ਨਹੀਂ ਤਾਂ ਸਾਜੀ ਇੱਥੇ ਜਿਹੜਾ ਪੰਪ ਦੇ ਪਿੱਛੇ ਜੋ ਆਪਾਂ ਗਿਆ ਤੇ ਚੱਲਾਂਗੇ ਉਹ ਐਵੇਂ ਕਾਹਤੋਂ ਐਵੇਂ ਯਾਰ ਪਤਾ ਹੈ ਮਿੱਠੇ ਜਾਣਾ ਪਾਇਆ ਨਹੀਂ, ਸਕੂਨ ਨਾਲ ਜ਼ਿੰਦਗੀ ਲੰਘਣ ਡਈ ਆ। ਚੱਲਦੇ ਆ ਤਾਂ ਜੇ ਪੰਪ ਦੇ ਨਾਲ ਪਿੱਛੇ ਬੜੀ ਵੱਡੀ ਹਵੇਲੀ ਆ, ਓਏ ਹੋਏ ਢੱਠੀ ਪਈ, ਅੱਧੀ ਮਿੱਠਾ ਲੀਡ ਕਰੇਗਾ ਅੱਗੇ। ਨਹੀਂ ਮਿੱਠਾ ਲੇਟ ਕਰੇਗਾ ਉਸ ਦਿਨ ਭਰਪੂਰ ਤਰੀਕੇ ਨਾਲ। ਮੇਰੇ ਕੋ ਫੰਟਾਸੀਆ ਸ਼ੋਅ ਕਰਾਓ, ਫੰਟਾਸੀਆ ਜਿਹੜੇ ਝੂਲੇ ਆ, ਮੈਂ ਇੰਜੋਏ ਕਰੀਏ ਮਜ਼ੇ ਦਾ। ਸਾਡੀ ਕਰੋ ਉਸਤਾਦ ਜੀ ਉਹ ਤੁਹਾਡੇ ਕਿਸੇ ਕਰੈਕਟਰ ਨੇ ਘਰ ਵੀ ਔਣੇ ਪੌਣਿਆਂ 'ਚ ਮੁੱਲ ਲਿਆ ਸੀਗਾ, ਜਿਹੜਾ ਸੇਬਜ਼ਾ ਘਰ ਸੀਗਾ। ਆਹੋ ਉਹ ਵੀ ਇਹਨਾਂ ਨੇ ਔਣੇ ਪੌਣਿਆਂ 'ਚ ਲੈ ਲਿਆ, 3-4 ਕਰੋੜ ਦਾ ਸੀਗਾ, ਮੇਰਾ ਖਿਆਲ 2 ਕਰੋੜ 'ਚ ਦੇ ਦਿੱਤਾ ਸੀ ਉਹਨਾਂ ਨੇ ਤੁਹਾਨੂੰ। ਨਹੀਂ ਮਾਫੀ ਦੇਈ ਦੀ ਰਹਿਣ ਦੇ ਸੋਹਣੇ, ਹਾਂ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ, ਕੱਖ ਵੀ ਨਹੀਂ, ਤੇ ਜਿਹੜੀਆਂ ਸ਼ਾਮਾਂ ਕੁਛ ਵੀ ਨਹੀਂ। ਝਾਲ ਚੌਂਕ ਦੇ ਵਿੱਚ ਹੀ ਥੋੜਾ ਜਿਹਾ ਅੱਗੇ ਕਰਕੇ ਆਈਏ ਨਾ ਉਸਤਾਦ ਜੀ, ਇੱਕ ਪੁਆਇੰਟ ਹੈਗਾ ਦੂਸਰੀ ਜਾਂ ਤੀਸਰੀ ਮੰਜ਼ਿਲ ਤੇ,
ਉੱਥੇ ਤੁਸੀਂ ਜਾਣਾ ਨਾਲ ਆਪਣਾ ਕੈਮਰਾਮੈਨ ਲੈ ਜਾਣਾ ਸ਼ੋਅ ਕਰਕੇ। चलो जी पहले चल जाएंगे ਯਾਰ ਇੱਥੇ ਵਿਊ ਘੱਟ ਆਉਂਦਾ ਆ ਯਾਰ ਇੱਥੇ ਕੀ ਆ? ਠੀਕ ਹੈ ਯਾਰ ਜਿੰਨੀ मिठा लीड करेगा ਨਹੀਂ ਮਿੱਠਾ ਬਿਲਕੁਲ ਮਿੱਠਾ ਲੀਡ ਕਰੇਗਾ। ਮੈਂ ਕਹਿੰਦਾ ਉਸ ਗਲੀ ਚੋਂ ਸ਼ਾਮ ਦੇ ਟਾਈਮ ਨਹੀਂ ਲੰਘਦਾ ਕੋਈ। ਤੇ ਅਸੀਂ ਰਾਤ ਨੂੰ ਜਾਵਾਂਗੇ 1 ਵਜੇ। ਉਹ ਯਾਰ ਕਿਤੇ ਲੱਖ ਰੁਪਇਆ ਫੜਿਆ ਜਿਹਨੇ ਕੋਲੋਂ ਵੀ ਜਾਰੀ ਨੂੰ ਲੈ ਕੇ ਆਓ। ਮੈਂ ਕਹਾਂ ਤੂੰ ਲੈ ਕੇ ਆਵਾਂ। ਜਿਹੜਾ ਇਹ ਰੋਡ ਦੇ 65 ਚੱਕ ਦੇ ਵਿੱਚ ਇੱਕ ਹਵੇਲੀ ਆ, ਮਗਰਬ ਦੀ ਅਦਾਨਾਂ ਦੇ ਦੌਰਾਨ ਦੇ ਵਿੱਚ ਜਾਣਾ ਬਸ। ਉਹ ਬੱਚੇ ਦੇ ਟਾਂਕੇ ਖਲਵਾ ਜਿਹੜੇ ਵਿਚਰਦੇ ਜਿੰਨਾ ਮਗਰ ਫਿਰੀ ਜਾਣਾ ਜਲੀਲ ਹੋਣੇ ਆ। ਇਹ ਜਾ ਤੂੰ ਕੀ ਹੋ ਗਿਆ ਤੈਨੂੰ ਯਾਰ? ਮੈਂ ਕਦੋਂ ਜਾਵਾਂ ਲੋ ਜੀ ਉਸਤਾਦ ਜੀ ਮੰਦੀ ਮੇਰੇ ਵੱਲੋਂ ਅਗਰ ਤੁਸੀਂ ਸ਼ੋਅ ਕਰੇ ਉੱਥੇ ਓਏ ਹਿੰਮਤ ਕਫਨ ਦਾ करेगा तो वैसे से कर दिया करेंगे। ਤੁਸੀਂ ਕਿਸ ਉਹ ਉੱਥੇ ਜਾਂਦਾ ਹੀ ਨਹੀਂ ਕੋਈ ਮਗਰਬ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਤੁਸੀਂ ਉਸਤਾਦ ਜੀ ਮੰਦੀ ਮੁੰਦੀ ਵਾਲੇ ਚੱਕਰ ਚ ਪਾਉਣ ਦੇ ਕੱਲ ਦਾ ਤੁਰਲਿਆ ਨਾ मैं जावांगा छड़ दे तू, मैं जावांगा जिथे तू ਤੇ कहेगा। ਨਾਲ ਕਿੰਨੇ ਜਾਣਾ ਤੁਹਾਡੇ? मिठा लीड ਚਲੋ करेगा। ਠੀਕ ਹੋ ਗਿਆ। ਚਲੋ ਕਿਤੇ ਮੈਂ ਕਿਤੇ ਕਰਨਾਲੀ ਚੜੇਲ ਦਾ ਮੁੰਡਾ ਵਾਂ ਵੀ ਮੇਰੀ ਕਿਤੇ ਅੰਦਰ ਫੋਟੋ ਲੱਗੀ ਵੀ ਜਿਹਨੇ ਕਹਿੰਦੇ ਇਸ ਕੋ ਲੈ ਕੇ ਆਓ। ਫਿਰ ਤੂੰ ਜਿੰਨ ਪ੍ਰੂਫ ਹੈ ਤੈਨੂੰ ਨਹੀਂ ਕੁਝ ਹੋਣਾ। ਨਹੀਂ ਮੈਂ ਕੱਖ ਪ੍ਰੂਫ ਨਹੀਂ। ਅਗਲੇ ਸ਼ੋਅ 'ਚ ਪ੍ਰੋਗਰਾਮ ਬਣਾਉਣੇ ਮੈਨੂੰ ਮਨਾ ਲਾਂਗਾ। ਅਗਲਾ ਸ਼ੋਅ 'ਚ ਨਾ ਟੀ ਟਾਈਮ 'ਚ ਇਹਦਾ ਮੈਂ ਪੂਰਾ ਇਹਨੂੰ ਮਨਾਵਾ। ਇਹ ਦੂਜਾ ਫਿਰ ਇਹ ਕੰਮ ਕਰੇਗਾ ਜਾਂ ਫਿਰ ਇਹ ਨਹੀਂ ਜਾਏਗਾ। ਸ਼ੋਅ ਕਰਨੇ ਤੇ ਫਿਰ ਭਾਈ ਕਰਨੇ ਪੈਂਦਾ। ਕਰਨੇ ਪੈਣੇ ਆ, ਕੰਮ ਵਾ। ਔਰ ਜਿੰਨਾ ਨਾਰਾਇਣ ਕਾ ਤੂੰ ਜਾ ਸਕਦਾ ਸਾਡੇ ਨਾਲ? ਝਾਲ ਤੱਕ ਨਹੀਂ ਜਾ ਸਕਦਾ। ਤਾਜ ਬਿਲਕੁਲ ਲੱਗ ਮੈਂ ਉਹਨੂੰ ਫਾਈਨਲ ਕਰਾਵਾਂ। ਜਿਹੜੀਆਂ ਪਰੀਆਂ ਨੱਚਦੀਆਂ ਨਾ ਝੀਲ ਤੇ, ਉਹਨਾਂ ਦਾ ਮਿਊਜ਼ੀਸ਼ੀਅਨ ਹੈ, ਇਹ ਨਹੀਂ ਡਰਦਾ ਡੁਰਦਾ। ਜਿੰਨ ਇਹਦੇ ਨਾਲ ਜਿਹੜਾ ਇਹਨੂੰ ਚਿੰਬੜਨ ਆਵੇ ਨਾ, ਉਹ ਬੈਠਾ ਹੁੰਦਾ ਬਾਹਰ ਤੇ ਇਹਨੂੰ ਕਹਿੰਦਾ ਮੈਨੂੰ ਚਿੰਬੜਿਆ ਹੀ ਸਮਝੀ। ਹਾਂਜੀ ਹਾਂ ਇਹ ਤਾਂ ਪੂਰਾ ਤਲਕ ਵਾਸਤੇ। ਉਹ ਜਦੋਂ ਨਾ ਉਹ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜ਼ਾਹਰ ਨਹੀਂ ਹੁੰਦੀਆਂ ਉਸਤਾਦ ਜੀ। ਜਦੋਂ ਉਹ ਕਰੈਕਟਰ ਨੇ ਨਾ ਯਾਰ ਭਾ ਮੇਰੀ ਗੱਲ ਸੁਣ। ਕਰੈਕਟਰ ਇੱਕ ਤੁਹਾਡੇ ਵਰਗਾ ਨਾ ਬੜਾ ਬਹਾਦਰ ਆਪਣੇ ਵੱਲੋਂ ਬਣ ਰਿਹਾ ਤੇ ਉਹ ਗਿਆ ਉੱਥੇ ਕਹਿੰਦੇ ਜੀ ਮੈਨੂੰ ਲੈ ਕੇ ਜਾਓ। ਮੈਂ ਕਿਹਾ ਜੀ ਭਾਈ ਮੈਂ ਨਹੀਂ ਜਾਣਾ। ਉਸਤਾਦ ਜੀ ਹਕੀਕਤ ਗੱਲ ਇਹਨੂੰ ਈਜ਼ੀ ਨਾਲ ਲੈਣਾ। ਨਾਲੇ ਸਾਜ ਜੀ ਬਹਾਦਰ ਨਹੀਂ ਮੈਂ ਹਾਂ ਮੈਂ ਕਿਸੇ ਹੋਰ ਗੱਲ ਤੋਂ ਕਹਿ ਰਿਹਾ। ਦੇਖਣਾ ਮੇਰੀ ਗੱਲ ਸੁਣੋ। ਚੁੱਪ ਕਰਕੇ ਤੁਸੀਂ ਰੁਟੀਨ ਨਾਲ ਆਂਡੇ ਖਾਣ ਡਏ ਆ, ਹਰ ਸ਼ਾ ਨਿਯਮਤ ਮਿਲਣ ਡਈ ਆ। ਕਿਹੜੀ ਲੋੜ ਆ ਤੁਹਾਨੂੰ ਛੇਛੋ ਪੰਜ ਪੈਣ ਦੀ? ਸਾਹਿਬ ਤੁਸੀਂ ਜਾਣਾ ਮੇਰੇ ਨਾਲ। ਮੈਂ ਤੁਹਾਡੇ ਤੋਂ ਜਾਣਾ। ਮੈਂ ਅਬਾਸ ਮੈਨੂੰ ਕਾਤੋਂ ਤਾਜੀ ਮੈਨੂੰ ਉਹ ਦੁਨੀਆ ਲੈ ਦੇ। ਉਹ ਤਾਂ ਕੁੱਟ ਗਿਆ ਸਾ ਨਹੀਂ। ਨਹੀਂ ਉਹਨੇ ਕਿਹਾ ਉਹ ਕਹਿੰਦਾ ਉਸਤਾਦ ਜੀ ਉਹਨਾਂ ਨੇ ਕਰੈਕਟਰ ਨਹੀਂ ਮਿਲਾਤਾ। ਉਹਦੇ ਕੋਈ ਵੱਡਾ ਬੰਦਾ ਸੀ ਉਸਤਾਦ ਜੀ, ਉਹਦੇ ਕੋਈ ਹੱਥ ਦੇ ਵਿੱਚ ਉਹਨੇ ਕਿਹਾ ਜੀ ਕਿ ਮੈਂ ਮਿਲਣਾ। ਮੈਨੂੰ ਉਹਨਾਂ ਦਾ ਉਹਨੇ ਦਮ ਕਰਕੇ ਦਿੱਤਾ। ਉਹ ਕਰੈਕਟਰ ਨਾਲ ਮਿਲਿਆ ਸਾਹਮਣੇ, ਉਹ ਵੀ ਬੰਦਾ ਸੀ। ਕਹਿੰਦਾ ਯਾਰ ਮੈਂ ਹਵਾਈ ਚੀਜ਼ ਆ, ਜਾ ਇੱਥੋਂ ਚਲਾ ਜਾ ਚੁੱਪ ਕਰਕੇ। ਕਹਿੰਦਾ ਯਾਰ ਉਹ ਜਾਣਦੇ ਤੂੰ ਆਮ ਇਨਸਾਨ ਹੈ ਸਾਡੇ ਵਰਗਾ। ਉਹ ਕਹਿੰਦਾ ਮੈਨੂੰ ਕੋਈ ਇਸ਼ਾਰਾ ਦੇ। ਉਸਤਾਦ ਜੀ ਉਹਨੇ ਨਾ ਇੱਥੇ ਉਂਗਲ ਲਾਈ ਉਹਦੇ। ਨੋਨੀ ਗਿਆ ਉਸਤਾਦ ਜੀ। ਨੋਨੀ ਦਾ ਨਹੀਂ ਵੇਖਿਆ ਉਸਤਾਦ ਜੀ। ਯਾਰ ਕੌਣ ਆ ਭਾਈ? ਤੇ ਮੈਨੂੰ ਐ ਲੱਗਦਾ ਕਵਾਲ ਨੂੰ। ਥੋੜੀ ਤੂੰ ਹਾਲੇ ਲੀਡ ਕਰਨਾ ਵਾ। ਨਹੀਂ ਮੈਂ ਲੀਡ ਕਰਤਾ ਵਾਲਾ ਖੈਰ ਕਿਤੇ। ਹਾਂਜੀ ਉਸਤਾਦ ਜੀ ਉਹਨੇ ਕਿਹਾ ਕਹਿੰਦਾ ਤੂੰ ਵੀ ਆਮ ਬੰਦਾ ਮੈਂ ਵੀ ਆਮ ਬੰਦਾ। ਮੈਂ ਇਹਦੇ 'ਚ ਕਿਹੜੀ ਗੱਲ ਹੈ? ਉਸਤਾਦ ਮੁਹਤਰਮ ਅੱਲਾ ਮਾਫੀ ਕਹਿਣਾ ਨਹੀਂ ਚਾਹੀਦਾ। ਲੇਕਿਨ ਤੁਸੀਂ ਹਟਣਾ ਉਸਤਾਦ ਵੀ ਜੀ ਨਹੀਂ ਉਹ ਕਹਿਣਾ ਨਾ ਬਿਲਕੁਲ ਯਾਰ ਉਹਦੇ ਕੱਪੜੇ ਕਮੀਜ਼ ਲੱਥੀ ਹੋਈ, ਸਿਰਫ ਉਹਨੇ ਕਾਸਟਿਊਮ ਪਾਇਆ ਥੱਲੋਂ ਤੇ ਆਂਡੇ। ਦੱਸ। ਹਾਂ ਕਹਿੰਦਾ ਐਵੇਂ ਜਬਨਾ ਮਾਰਨੇ ਕੁਝ ਵੀ ਨਹੀਂ ਹੈਗਾ ਇਹ ਉਹ। ਤੇ ਅਸੀਂ ਉਹਦੀ ਪੂਰੀ ਗਲੀ 'ਚ ਦੌੜ ਵੇਖੀ ਜਦੋਂ ਉਹਨੂੰ ਕਹਿੰਦੇ ਕੱਪੜੇ ਕਿੱਥੇ ਤੇਰੇ ਲਪਾਏ ਹੋਏ ਤੇ ਨੱਸ ਗਿਆ ਉਸਤਾਦ ਜੀ ਉਧਰ ਨੂੰ। ਆ ਹਕੀਕਤ ਵਾਕਿਆ ਉਸਤਾਦ ਜੀ। ਇਹਦਾ ਮਾਡਲ ਕੀ ਉਹਦੇ ਕੋਲ ਪੁੱਛ ਆ? ਲਓ। ਇਹਦਾ ਮਾਡਲ ਕੀ ਆ ਭਾ? ਇਹਦਾ ਮੋਰ ਲਾਇਆ ਵਾ ਕਿ ਤੂੰ ਤੇ ਉਸਤਾਦ ਨੇ ਜਾਣਾ। ਐ ਲੱਗਦਾ ਕਵਾਲ ਨੂੰ ਹਮਨਵਾ ਛੱਡ ਕੇ ਇਕੱਲਾ ਹੀ ਰਹਿ ਗਿਆ ਇੱਥੇ। ਤੂੰ ਤੇ ਉਸਤਾਦ ਨੇ ਜਾਣਾ ਵਾ। ਦਸ ਮਿੰਟ। ਕੁੱਦੇ ਚਾਹ ਵਾਲੇ ਕੋਲ ਉਸਤਾਦ ਜੀ ਪੁੱਛ ਲੈਣਾ। ਕੁੱਦਾ ਨਹੀਂ ਆਪਣਾ ਝਾਲ ਤੇ ਭਾਈ ਮਨਵਰ ਉਹਨਾਂ ਕੋਲ ਪੁੱਛ ਲੈਣਾ। ਯਾਰ ਆਉਂਦੇ ਨਹੀਂ ਸੀ ਹੁੰਦੇ ਤਮਾਸ਼ਾ ਕਰਨ ਹਾਂਜੀ ਬਰੂਪੀਏ। ਹਾਂਜੀ ਹਾਂਜੀ ਉਹ ਅਕਸਰ ਜਿਹੜੇ ਤੁਹਾਡੇ ਗੋਡੇ ਗੈਪ ਕਰ ਦਿੰਦੇ ਸੀ। ਹਾਂਜੀ ਹਾਏ ਹਾਏ ਕਰ ਦੀ ਕਿਤੇ ਕੁਛ ਤੁਸੀਂ ਇੰਜ ਕਰਕੇ ਦੇਖਣਾ ਤੁਹਾਡੇ ਗੋਡੇ ਹੀ ਰੋਣ ਲੱਗ ਪੈਣਾ। ਮੇਰੇ ਗੋਡੇ ਵਾਪਸ ਲਿਆ। ਉਸਤਾਦ ਜੀ ਇੱਕ ਜੇ ਪਤਾ ਵੀ ਨਹੀਂ ਬਟੂਆ ਗਾਇਬ ਕਰ ਦੇਣਾ ਉਸਤਾਦ ਜੀ ਇੱਕ ਬੜੇ ਉਹ ਆਪਣੇ ਬੰਦੇ ਹੁੰਦੇ ਉਹਨਾਂ ਦੇ। ਪਤਾ ਨਹੀਂ ਕਿਹੜੇ ਸ਼ਹਿਰ ਦਾ ਵਾਕਿਆ ਵਾ ਕਿ ਰਾਤ ਦੇ ਟਾਈਮ ਨਾ, ਯਾਨੀ ਇੱਕ ਕਾਲਾ ਬੁਰਖਾ ਪਾ ਕੇ ਇਹਨੇ ਨੇ ਵਾਲ ਤੇ ਚੜੇਲ ਟੈਪ ਨਾ ਰਾਤ ਨੂੰ ਸਿਰਫ ਕੁੜੀਆਂ ਦੇ ਵਾਲ ਕੱਟ ਕੇ ਜਾਂਦਾ ਸੀ। ਓਏ ਉਹ ਆਪਣੇ ਮਹੱਲੇ ਦਾ ਵਾਕਿਆ ਵਾ। ਯਾਰ ਉਹ ਬੜੇ ਜਣੇ ਏਦਾਂ ਦੇ ਉਹ ਸੱਚ character, character ਬੜੇ ਸਭ ਫਾਲਕ ਸਾਈਕਲ ਤੇ ਆਉਂਦਾ ਜੀ, ਇੱਕ ਆਹੋ, ਬੰਦਾ ਅਲੱਗ। ਇੱਕ ਬੰਦਾ ਜੀ ਫਲਾਣ ਆਉਂਦਾ। ਇਦਾਂ ਦੇ ਬੜੇ ਉਹ ਵਾਕਿਆ। ਹੁਣ ਨਹੀਂ, ਹੁਣ 1 to 5 ਤੇ ਆਉਂਦਾ, ਬੜਾ ਅੱਛਾ ਨੇਕ ਆਦਮੀ ਹੋ ਗਿਆ। ਨਾਲੇ ਸਿਰ ਤੇ ਕੰਮ। ਦੇਖ ਮੇਰੀ ਗੱਲ ਸੁਣ ਭਾਈ ਮਿੱਠੇ ਜਿੰਨਾ ਅੱਛਾ ਯਾਰ ਇੱਕੋ ਤੇਰੇ ਮਹੱਲੇ ਜਾਣਾ ਇੱਕ ਮੇਰੇ ਇਲਾਕੇ ਚ ਮਿੱਠਾ ਸਾਹਿਬ। ਅਕਰਾਰੁਲ ਹਸਨ ਸਾਹਿਬ ਦਾ ਨਾ ਬਣੋ, ਆਪਣਾ ਸਾਦਾ ਸਾਦਾ ਕਰਾਣਾ ਸਨੀ ਸਜਾਦ ਉਹ ਜਿਹੜਾ ਸਜਾਦੁਲ ਹਸਨ ਦਾ ਬਣੋ, ਪੁਰ ਕਰਾਓ ਲੜਕੇ ਕਿਆ। ਕਹਾਣੀ ਦਾ ਇਖਤਤਾਮ ਸੋਹਣੇ ਤਰੀਕੇ ਨਾਲ ਕਰੋ। ਕੋਈ ਹੈ। ਅਸੀਂ ਨਾ ਰੱਖਾਂਗੇ ਮਿੱਠਾ ਔਰ ਜਿਨ। ਨਹੀਂ 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 ਸਾਜੀ ਕੱਖ ਉਹ ਨਹੀਂ ਕਿਆ ਨਹੀਂ ਹੈ? ਮਿੱਠਾ ਜਿਨ ਨਹੀਂ ਨਹੀਂ ਮਿੱਠਾ ਫਾਲਕ ਕਲਾ ਜਿਨ। वो क्या है? वो क्या है? वो क्या है? ਤੁਸੀਂ ਲਿਖੋ ਕੁਝ ਨਹੀਂ ਹੈ। ਮਿੱਠੇ ਨੂੰ ਅਸੀਂ ਲਿਆਂਗੇ मिट्टी
ਕੱਖ ਵੀ ਨਹੀਂ ਹੈ। ਮਿੱਠਾ ਬਸ। ਤੁਸੀਂ ਲੈ ਦੋ ਐਵੇਂ ਗੇੜਾ ਹੀ ਪਿਆ। ਤਾਂ ਜੀ ਦੂਰ ਨਹੀਂ ਜਾਣਾ 10 ਮਿੰਟ ਦੀ ਨਹੀਂ ਮਿੱਠੇ ਦਾ ਨਾਮ ਤੋਂ ਆਹ ਦੂਰ ਨਹੀਂ ਜਾਣਾ, ਜਿਹਨੇ ਇੱਥੇ ਬੁਲਾ ਲਾ। ਇੱਕ ਮਿੰਟ ਬੈਠੇ ਔਰ ਮੈਂ ਅੰਦਰ ਜਾਂਦਿਆਂ ਪਹਿਲੇ ਆਵਾਜ਼ ਦਿਆ ਕਰਨੀ ਆ ਕਿ ਬਈ ਜੇ ਕੋਈ ਹੈਗਾ ਤੇ ਮਿੱਠਾ ਆਇਆ ਹੈ। ਹਾਂ ਮਿਲ ਲਓ ਲੀਡ ਕਰੇਗਾ ਨਾ। ਤਾਂ ਜਿਆ ਸ਼ੋਅ ਕਰਾਓ, ਤੁਹਾਡੀ ਮਿਹਰਬਾਨੀ ਆ ਨਹੀਂ ਅਗਲੇ ਟੀ ਔਰ ਟਾਈਮ ਤੂੰ- ਚ ਅਗਲੇ ਟੀ ਟਾਈਮ ਚ ਪੂਰੇ ਚ ਇਹਦਾ ਹਿਸਾਬ ਬਣਾ ਤੂੰ ਵੀ ਤੇਰੇ ਚ ਨਾ ਉਹ ਘਰ ਦਾ ਮਾਲਕ ਨੂੰ ਪਤਾ ਕਰ, ਤੂੰ ਵੀ ਜਗ੍ਹਾ ਦਾ ਪਤਾ ਠੀਕ ਹੈ ਕਰ ਸਾਹਿਬ ਜੀ। ਤੇ ਤੀਸਰੀ ਜਗ੍ਹਾ ਤੇਰੀ ਉਹ ਜਿਹੜੀ ਝਾਲ ਵਾਲੀ ਮਗਰਬ ਤੋਂ ਬਾਅਦ ਵਾਲੀ। ਓਕੇ ਉਸਤਾਦ ਜੀ। ਇਹ ਤੁਸੀਂ ਪਾਕਿਸਤਾਨ ਦੇ ਜਿਹਨੇ ਮਕਾਨ ਦਾ ਵਾਅਦਾ ਕੀਤਾ ਵਾ ਵੀ ਮੈਂ ਸਾਰੇ ਮੈਂ ਮਕਾਉਣੇ ਅਗਲੇ show 'ਚ- ਇਹ ਸਾਰੇ ਹੁਣੇ ਨਿਲ ਕਰਨੇ। ਅਗਲੇ ਸ਼ੋਅ ਚ ਦੱਸਾਂਗਾ ਤੈਨੂੰ, ਛੱਡ ਦੋ ਚਲੋ ਲੋ ਜੀ ਆਪਣਾ ਦਿਲ ਤੇ ਬਣਾ ਨੂੰ ਮਿੱਠਾ ਜੀ ਉਹ ਦਿਲ ਹੀ ਬੰਦ ਜਿਆਦਾ ਬਣਾ ਦੇ। ਹੌਲਾ ਨਾ ਬਣਾ। ਬਣ ਗਿਆ ਵੱਲਾ ਕਰ। ਅੱਲਾ ਉਹ ਏਡਾ ਵੀ ਨਹੀਂ ਮਿੱਠੇ ਬੁੱਝਦਲ ਹੋਣਾ ਚਾਹੀਦਾ ਬੰਦੇ ਨੂੰ। ਭਾਈ ਆਦਮੀ ਨੂੰ ਤੂੰ ਬੱਚੇ ਵਾਲਾ ਦੂਰ ਤੇ ਏਡਾ ਛੋਟਾ ਦਿਲ ਯਾਰ। ਉਹ ਚਾਹ ਕੰਮ ਕਰ, ਏਡਾ ਛੋਟਾ ਦਿਲ ਵਾ ਤੇਰਾ ਯਾਰ।